ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USCIS ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਰਕਿਆਣਾ ਜੀ। ਅਟਰਨੀ ਟਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਰਕਿਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕਿਆਨਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਕਰਾਂਗੇ। ਕੁਛ ਕੁ ਜਿਹੜੀਆਂ ਨਿਊਜ਼ ਜੋ ਇਸ ਟਾਈਮ ਸੁਰਖੀਆਂ ਬਣੀਆਂ ਆ ਇਮੀਗ੍ਰੇਸ਼ਨ ਦੇ ਬਾਬਤ, ਉਸ ਉੱਤੇ ਚਰਚਾ ਕਰਾਂਗੇ ਤੇ ਉਸ ਦੇ ਨਾਲ ਨਾਲ ਅੱਜ ਸਾਡੀ ਕੋਸ਼ਿਸ਼ ਰਹੇਗੀ ਵੀ ਤੁਹਾਡੀਆਂ ਕਾਲਸ ਵੀ ਜਿਹੜੀਆਂ ਉਹ ਲੈ ਸਕੀਏ। ਸੋ ਕਾਲਸ ਕਰਨ ਲਈ ਉਦੋਂ ਤੁਹਾਨੂੰ ਜਿਹੜਾ ਉਹ ਦੱਸਿਆ ਜਾਊਗਾ ਤੁਸੀਂ ਕਿਸ ਟਾਈਮ ਦੇ ਉੱਤੇ ਕਾਲ ਕਰ ਸਕਦੇ ਆ। ਪਹਿਲੋਂ ਨਿਊਜ਼ ਵਗੈਰਾ ਦੇ ਉੱਤੇ ਜਿਹੜੀ ਉਹ ਸਾਂਝ ਜਿਹੜੀ ਉਹ ਆਪਾਂ ਪਾ ਲੈਂਦੇ ਆ। ਅਟਰਨੀ ਟਰਕਿਆਣਾ ਜੀ, USCIS ਨੇ ਆਪਣੀਆਂ ਜਿਹੜੀਆਂ ਫੀਸਿਸ ਹੈਗੀਆਂ ਆ ਉਹਨਾਂ ਦੇ ਵਿੱਚ ਵੀ ਅਪਡੇਟ ਜਿਹੜੀਆਂ ਉਹ ਕੀਤੀਆਂ ਆ ਜਦੋਂ ਤੋਂ ਰੀਕਨਸੀਲੀਏਸ਼ਨ ਬਿੱਲ ਜਿਹੜਾ ਹੁਣ ਪਾਸ ਹੋਇਆ ਆ। ਵੱਧ ਗਈਆਂ ਨੇ ਕੀ ਫੀਸਾਂ ਹੁਣ? ਜੀ ਬਿਲਕੁਲ, ਸੋ ਫੀਸਾਂ ਵੱਧ ਗਈਆਂ ਜੀ ਤੇ ਇਹ ਜਿਹੜੀਆਂ ਫੀਸਾਂ ਦੇ ਵਿੱਚੋਂ ਕੁਛ ਇੱਕ ਪੋਰਸ਼ਨ ਉਹ ਕਹਿੰਦੇ ਵਧਾ ਕੇ ਜਿਹੜਾ ਆਪਾਂ ਕੀਤਾ, ਉਹ ਕਹਿੰਦੇ ਇੱਕ ਇਮੀਗ੍ਰੇਸ਼ਨ ਐਗਜ਼ਾਮੀਨੇਸ਼ਨ ਫੀ ਅਕਾਊਂਟ ਇੱਕ ਬਣਾਇਆ ਇਹਨਾਂ ਨੇ, ਉਹ 'ਚ ਪਾਣੀ ਆ। ਸੋ ਪਰਪਸ ਅਜੇ ਪੂਰਾ ਕਲੀਅਰ ਨਹੀਂ ਕਿ ਕਿਉਂ। ਤੇ ਬਾਕੀ ਕਹਿੰਦੇ ਇਹ ਜਿਹੜੇ ਟ੍ਰੈਜਰੀਅਲ ਜਾਣੇ ਆ, ਇਹ ਫੀਸ ਜਿਹੜੀ ਇਹਨਾਂ ਨੇ ਵਧਾਈ ਆ, ਕਹਿੰਦੇ ਇਹ ਔਨ ਟਾਪ ਆਫ ਜਿਹੜੀ ਆਲਰੇਡੀ ਉਹਨਾਂ ਦੀ ਫੀਸ ਸੀਗੀ, ਔਨ ਟਾਪ ਆਫ ਉਹ ਕਹਿੰਦੇ ਇਹ ਫੀਸ ਜਿਹੜੀ ਆਪਾਂ ਲੈਣੀ ਆ। ਤੇ ਤਕਰੀਬਨ $100 ਉਹ ਜਿਹੜੇ ਨਵੇਂ ਅਸਾਈਲਮ ਦੇ ਐਪਲੀਕੇਸ਼ਨ ਜਿਹੜੀ ਫਾਈਲ ਕਰੂਗੇ ਉਹਨਾਂ ਦੇ ਲਈ ਫੀਸ ਆ। ਤੇ ਇੱਕ ਉਹ ਕਹਿੰਦੇ ਆ ਕਿ ਐਨੂਅਲ ਅਸਾਈਲਮ ਫੀਸ ਆ $100 ਦੀ ਜੀ, ਕਿ ਜਿਹੜੇ ਫਿਰ ਅਸਾਈਲਮ ਪੈਂਡਿੰਗ ਆ ਉਹ ਹਰ ਸਾਲ ਜਿੱਦਾਂ ਉਹਨਾਂ ਨੇ ਫੀਸ ਜਿਹੜੀ ਦੇਣੀ ਆ। ਇਹ ਫਿਲਹਾਲ ਇਹਦੇ ਵਿੱਚ ਪੂਰੀ ਕਲੈਰਿਟੀ ਨਹੀਂ ਹੈਗੀ। ਏਦਾਂ ਲੱਗ ਰਿਹਾ ਕਿ ਜਿਹੜੇ ਅਕਤੂਬਰ 2025 ਤੋਂ ਬਾਅਦ ਫਾਈਲ ਹੋਣੇ ਉਹਨਾਂ ਨੂੰ ਇਹ ਕਹਿ ਰਹੇ ਆ। ਬਾਕੀ ਦੇਖਦੇ ਆ ਕਿ ਜਿਹੜੇ ਐਗਜ਼ਿਸਟਿੰਗ ਅਸਾਈਲਮ ਵਾਲੇ ਉਹਨਾਂ ਨੂੰ ਵੀ ਇਹ ਫੀਸ ਲਗਾਉਂਦੇ ਆ ਕਿ ਨਹੀਂ ਲਗਾਉਂਦੇ ਆ। ਤੇ ਵਰਕ ਪਰਮਿਟ ਦੀ ਫੀਸ $550 ਕਰਤੀ ਆ ਜੀ ਤੇ ਐਕਸਟੈਂਸ਼ਨ ਦੀ $275। ਅੱਛਾ। ਇਨੀਸ਼ੀਅਲ ਉਸ ਦੀ ਜਿਹੜੀ ਉਹ EAD ਦੀ ਵੱਧ ਗਈ ਆ। ਸੋ ਜੀ ਜਿਹੜੇ ਲੋਕ ਹੋਣੇ ਉਹਨਾਂ 'ਚ ਇਹਦੇ ਕਰਕੇ ਬੇਚੈਨੀ ਤਾਂ ਵਧੀ ਹੋਣੀ ਆ ਵੀ ਇਹ ਕੰਮ ਮਹਿੰਗਾ ਹੋਈ ਜਾਂਦਾ ਹੈ। ਹਾਂਜੀ ਹਾਂਜੀ ਜੀ, ਬੇਚੈਨੀ ਵੀ ਵਧੀਆ ਜੀ, ਕੰਮ ਵੀ ਮਹਿੰਗਾ ਹੋ ਰਿਹਾ ਤੇ ਹਾਂਜੀ। ਪਰ ਹੁਣ ਕੀ ਕਰ ਸਕਦੇ ਹਾਂ ਜੀ, ਦੇਖੋ ਹੁਣ ਇਹ ਤਾਂ ਮਤਲਬ ਜੋ ਬੈਨੀਫਿਟ ਉਹਨੇ ਰੱਖਿਆ ਕਿ ਫੀਸ ਇਹਦੇ ਵਿੱਚ ਕਿਸੇ ਦਾ ਕੰਟਰੋਲ ਤਾਂ ਹੈ ਨਹੀਂ ਗਾ ਜੀ। ਤੇ ਜਿਹੜੀ ਸਪੈਸ਼ਲ ਇਮੀਗ੍ਰੈਂਟ ਜੁਵਨਾਈਲ ਦੀ ਫੀਸ ਸੀਗੀ ਉਹਦੀ ਵੀ ਪਹਿਲਾਂ ਨਹੀਂ ਹੁੰਦੀ ਸੀਗੀ। ਉਹ ਤੁਸੀਂ ਦੇਖ ਲਓ ਕਿ ਹੁਣ ਸਪੈਸ਼ਲ ਇਮੀਗ੍ਰੈਂਟ ਜੁਵਨਾਈਲ ਵਾਲਾ ਕਈ ਤਾਂ ਕਾਫੀ ਛੋਟੀ ਉਮਰ ਵੀ ਹੋ ਸਕਦੀ ਹੈ ਜਵਾਕਾਂ ਦੀ, ਉਹਨਾਂ ਦੀ $250 ਫੀਸ ਆ ਜੀ। ਤੇ ਜਿਹੜੇ TPS ਵਗੈਰਾ ਵਾਲੇ ਸੀਗੇ ਉਹਨਾਂ ਦੀ ਵੀ ਫੀਸ ਜਿਹੜੀ $50 ਤੋਂ $500 ਤੱਕ ਇਹਨਾਂ ਨੇ ਜਿਹੜੀ ਕਰਤੀ ਆ। ਕੰਮ ਮਤਲਬ ਜਿਹੜਾ ਇਸ ਟਾਈਮ ਵੱਧਦਾ ਜਿਹੜਾ ਉਹ ਜਾ ਰਿਹਾ ਆ ਤੇ ਨਾਲ ਦੇ ਨਾਲ ਤਲਵਾਰ ਜਿਹੜੀ ਉਹ ਸਾਰਿਆਂ ਦੇ ਸਿਰ ਤੇ ਲਟਕਦੀ ਰਹਿੰਦੀ ਆ। ਚਲੋ ਫੀਸਾਂ ਤਾਂ ਵਧਾ ਰਹੇ ਆ, ਉਹ ਸਾਰਾ ਕੁਛ ਜਿਹੜਾ ਉਹ ਕਰ ਰਹੇ, ਬੰਦਾ ਨਾਲ ਆਸ ਉਮੀਦ ਰੱਖਦਾ ਹੁੰਦਾ ਵੀ ਚੱਲ ਕੋਈ ਨਹੀਂ, ਕੋਈ ਆਸ ਵੀ ਜਿਹੜੀ ਉਹ ਨਾਲ ਜਿਹੜੀ ਉਹ ਰਹਿੰਦੀ ਆ। ਚਲੋ ਦੇਖੋ ਵਕਤ ਕੀ ਜਿਹੜਾ ਉਹ ਕਰਦਾ ਆ। ਸੋ ਇਹ ਪਰ ਜਿੱਦਾਂ ਤੁਸੀਂ ਦੱਸਿਆ ਵੀ ਅਜੇ ਇਹ ਐਗਜ਼ੈਕਟ ਕਲੈਰਿਟੀ ਨਹੀਂ ਆ ਵੀ ਕਦੋਂ ਤੋਂ ਇਹ ਲਾਗੂ ਹੋਣੀ ਆ, ਵੀ ਅਕਤੂਬਰ ਤੋਂ ਲਾਗੂ ਜੀ। ਫੀਸ ਉਹਨਾਂ ਨੇ ਲਾਗੂ ਕਰਨੀ ਸ਼ੁਰੂ ਕਰ ਦਿੱਤੀ ਹੈ ਜੀ ਆਲਰੇਡੀ। ਤੇ ਉਹ ਅਕਤੂਬਰ ਵਾਲਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਜਿਹੜਾ ਆਪਣਾ ਸੀਗਾ ਅਸਾਈਲਮ ਫੀਸ ਵਾਲਾ, ਜਿਹੜਾ ਕਿ ਐਨੂਅਲ ਅਸਾਈਲਮ ਫੀਸ ਵਾਲਾ, ਜਿਹਦੀ ਪਹਿਲਾਂ ਕੋਈ ਨਹੀਂ ਸੀ ਫੀਸ ਹੁੰਦੀ, ਉਹਦੀ ਗੱਲ ਕਰਦੇ ਹਨਾ। ਹਾਂਜੀ, ਜੁਲਾਈ 22 ਤੋਂ ਜਿਹੜੀ ਫੀਸ ਸੀਗੀ ਜੀ ਲਾਗੂ ਹੋ ਗਈ ਹੈ। ਓਕੇ, ਠੀਕ ਹੈ ਜੀ, ਠੀਕ ਹੈ ਜੀ। ਅੱਛਾ, ਸਪੈਸ਼ਲ ਤੁਸੀਂ ਜੁਵਨਾਈਲ ਵਾਲੇ ਦੀ ਗੱਲ ਕੀਤੀ ਆ। ਹੁਣ ਇਹ ਮਾਮਲਾ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਭਖਿਆ ਪਿਆ ਆ।
ਸਪੈਸ਼ਲ ਇਮੀਗ੍ਰੈਂਟ ਜੁਵਨਾਈਲ ਵਾਲਾ ਇਹ ਪ੍ਰੋਗਰਾਮ, ਇਹਦੇ ਅੰਡਰ ਹੀ ਉਹ ਗਾਰਡੀਅਨਸ਼ਿਪ ਵਗੈਰਾ ਉਹ ਸਾਰਾ ਕੁਛ ਇਹਦੇ ਅੰਡਰ ਹੀ ਆ ਰਿਹਾ ਹੁੰਦਾ ਸੀਗਾ, ਜਾਂ ਉਹ ਡਿਫਰੈਂਟ ਚੀਜ਼ਾਂ ਨੇ ਇਹਦੇ ਵਿੱਚ? ਕਿਉਂਕਿ USCIS ਰਿਪੋਰਟ ਕਰ ਰਿਹਾ ਵੀ ਕਹਿੰਦੇ ਅਬਿਊਜ਼ ਬਹੁਤ ਕੀਤਾ ਗਿਆ ਹੈ SIJ ਪ੍ਰੋਗਰਾਮ ਦਾ। ਜੀ ਬਿਲਕੁਲ। ਸੋ ਇਹ ਖਬਰ ਜਿਹੜੀ ਧਿਆਨ ਨਾਲ ਸੁਣਿਆ ਥੋੜਾ, ਸਾਰੇ ਆਪਣੇ ਪੰਜਾਬੀਆਂ ਨਾਲ ਜਿਹੜੀ ਸੰਬੰਧ ਇਹ ਰੱਖਦੀ ਆ। ਦੇਖੋ ਜਿਹੜਾ ਨੇ ਕਈ ਤਰ੍ਹਾਂ ਦਾ ਕਰੈਕਟਾਊਨ ਜਿਹੜਾ ਕੀਤਾ, ਮੈਰਿਜ ਫਰਾਡ ਵਾਲਾ ਇੱਕ ਬੜਾ ਕਾਮਨ ਜਿਹੜਾ ਸੀਗਾ, ਇੱਕ ਲੋ ਸੋਸ਼ੋ ਇਕਨੋਮਿਕ ਜਿਹੜੀ ਵਰਗ ਵਾਲੇ ਲੋਕ ਜਿਹੜੇ ਹੁੰਦੇ ਉਹਨਾਂ ਨਾਲ ਵਿਆਹ ਕਰਾ ਕੇ ਤੇ ਗ੍ਰੀਨ ਕਾਰਡ ਵਗੈਰਾ ਜਿਹੜੇ ਕਰਦੇ ਸੀਗੇ, ਫਿਰ ਜਦੋਂ ਵਿਆਹ ਵਾਲੇ ਉਹਨਾਂ ਨੇ ਨਹੀਂ ਕੀਤੇ, ਫਿਰ ਵਾਵਾ ਤੇ ਪਹੁੰਚ ਗਏ, ਇੱਕ ਅਬਿਊਜ਼ ਹੋਇਆ, ਉਹ ਵਾਲਾ ਬੜਾ ਜ਼ਿਆਦਾ ਫਰਾਡ ਜਿਹੜਾ ਸੀਗਾ ਉਹਨਾਂ ਦਾ ਇਹਨਾਂ ਨੇ ਅਨਕਵਰ ਕੀਤਾ। ਹੁਣ ਇਹ ਜੀ ਜੁਵਨਾਈਲ ਵਾਲੇ ਜਿਹੜੇ ਕੇਸ ਆ ਉਹਨਾਂ ਦੇ ਵਿੱਚ ਬੇਸਿਕਲੀ ਕਾਫੀ ਜਿਹੜੀ ਇਨਵੈਸਟੀਗੇਸ਼ਨ ਇਹ ਜਿਹੜੀ ਕਰ ਰਹੇ ਆ, ਤੇ ਜ਼ਿਆਦਾਤਰ ਇਹ ਕਹਿੰਦੇ ਆ ਕਿ ਇਨਵੈਸਟੀਗੇਸ਼ਨ ਕਰਨ ਦਾ ਇਹਨਾਂ ਦਾ ਰੀਜ਼ਨ ਇਹ ਸੀਗਾ ਕਿ ਜਿਹੜੇ ਜਵਾਕ ਆ ਉਹ ਕਹਿੰਦੇ ਜ਼ਿਆਦਾਤਰ 18 ਸਾਲ ਤੋਂ ਉੱਤੇ ਆ, ਤਕਰੀਬਨ 20-20 ਸਾਲ ਦੇ ਲਾਗੇ ਜਾ ਕੇ ਜਿਹੜੇ ਆਲਮੋਸਟ ਤੁਸੀਂ ਕਹ ਲਓ ਕਿ ਅਡਲਟ ਤੋਂ ਉੱਤੇ ਹੀ ਆ, ਮਤਲਬ ਕਿ 21 ਸਾਲ ਦਾ ਜਿਹੜਾ ਬੰਦਾ, ਉਹਨੇ ਕਦੀ ਨਾ ਗਾਰਡੀਅਨ ਨਾ ਰਹਿਣਾ ਨਾ ਕੁਛ ਕਰਨਾ, ਤੇ ਏਦਾਂ ਦੇ ਕੇਸ ਜਿਹੜੇ ਬੜੇ ਜ਼ਿਆਦਾ ਆ ਗਏ। ਤੇ ਦੂਸਰੀ ਜਿਹੜੀ ਚੀਜ਼ ਸੀਗੀ, ਉਹ ਕਹਿੰਦੇ ਕਿ ਲੋਕਾਂ ਨੇ ਜਿੱਦਾਂ ਕਈਆਂ ਨੇ ਆਪਣੇ ਬਰਥ ਸਰਟੀਫਿਕੇਟ ਹੀ ਫਰਾਡ ਬਣਾ ਲਏ ਆਪਣੀਆਂ ਕੰਟਰੀਆਂ ਤੋਂ। ਅੱਛਾ, ਓਕੇ। ਹਾਂਜੀ, ਉਹ ਕਈ ਵਾਰੀ ਇੰਟਰਨੈਟ ਤੇ ਦੇਖੀਦਾ, ਕਈ ਵਾਰੀ ਲੋਕਾਂ ਨੇ ਵੀ ਕਮੈਂਟ ਕੀਤਾ, ਕਹਿੰਦਾ ਯਾਰ ਉਮਰ ਤਾਂ ਕਹਿੰਦਾ 40 ਸਾਲ ਦੀ ਲੱਗਦੀ ਤੇਰੀ, ਤੇ ਜੋ ਕੇਸ ਲਾਇਆ ਤੂੰ ਜੁਵਨਾਈਲ ਵਾਲਾ। ਤੇ ਉਹ ਕਈ ਏਦਾਂ ਦੀਆਂ ਵੀ ਵੀਡੀਓ ਕਾਫੀ ਜਿੱਦਾਂ ਵਾਇਰਲ ਹੋਈਆਂ, ਤੇ ਉਹ ਜਿੱਦਾਂ ਏਜ ਵੀ ਜਿੱਦਾਂ ਤੁਸੀਂ ਕਹ ਲਓ ਕਿ ਝੂਠੀ ਲੋਕਾਂ ਨੇ ਜਿੱਦਾਂ ਕਰਕੇ ਜੁਵਨਾਈਲ ਦੇ ਕਈਆਂ ਨੇ ਕੇਸ ਜਿਹੜੇ ਲਾਤੇ ਆ। ਤੇ ਹੋਰ ਉਤੋਂ ਕੀ ਅੱਗੇ ਜਾਣਾ, ਕਈਆਂ ਨੇ ਜਿਹੜੇ ਸੀਗੇ ਅੱਗੇ ਪੈਰਾਲੀਗਲਾਂ ਦੇ ਥਰੂ ਆਪਣੇ ਘਰਦਿਆਂ ਨੂੰ ਸਪਾਂਸਰ ਵੀ, ਸਿਟੀਜ਼ਨ ਬਣ ਕੇ ਸਪਾਂਸਰ ਵੀ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਇਮੀਗ੍ਰੇਸ਼ਨ ਨੇ ਗਿੱਚੀਆਂ ਫੜੀਆਂ ਕਿ ਭਾਈ ਤੁਸੀਂ ਤਾਂ ਕਹਿੰਦੇ ਸੀਗੇ ਕਿ ਨਿਗਲੈਕਟ ਹੋਇਆ, ਅਬਿਊਜ਼ ਹੋਇਆ, ਤੇ ਘਰਦਿਆਂ ਨੇ ਛੱਡਤਾ, ਤੇ ਉਹਨੂੰ ਪਤਾ ਹੀ ਨਹੀਂ ਉਹ ਕਿ ਇਹ ਤੇ ਬਾਅਦ ਚ ਘਰਦਿਆਂ ਨੂੰ ਨਹੀਂ ਬੁਲਾ ਸਕਦੇ ਆ, ਤੇ ਉਹ ਵਾਲੀ ਪਟੀਸ਼ਨ ਆ, ਤੇ ਉਹਦੀ ਇਨਕੁਆਇਰੀ ਉਹਨਾਂ ਨੇ ਖੋਲ ਦਿੱਤੀ ਆ ਕਿ ਇਹ ਤਾਂ ਜਿਹੜੀ ਪਟੀਸ਼ਨ ਸੀਗੀ, ਇਹਦਾ ਸੋਲ ਮਕਸਦ ਇਹ ਹੈ ਕਿ ਜਿਹੜੇ ਜਵਾਕ ਸੀਗੇ ਆਪ ਦੀ ਟੇਕ ਕੇਅਰ ਨਹੀਂ ਕਰ ਸਕਦੇ, ਠੀਕ ਹੈ, ਇਕੱਲੇ ਰਹਿ ਗਏ, ਘਰਦਿਆਂ ਨਾਲ ਰੀਕਨੈਕਟ ਨਹੀਂ ਹੋ ਸਕਦੇ, ਅਬਿਊਜ਼ ਕਰਕੇ ਜਾਂ ਨਿਗਲੈਕਟ ਕਰਕੇ, ਅਬੈਂਡਨਮੈਂਟ ਕਰਕੇ, ਤਾਂ ਪਟੀਸ਼ਨ ਜਿਹੜੀ ਸੀਗੀ ਉਹ ਦੇਖੋ ਜੀ ਕਿੱਥੇ ਦੀਆਂ ਕਿੱਥੇ ਪਹੁੰਚ ਗਈਆਂ ਗੱਲਾਂ। ਤੇ ਹੁਣ ਜਿਹੜਾ ਸ਼ਿਕੰਜਾ ਜਿਹੜਾ ਪੂਰਾ ਗਾਰਡੀਅਨਸ਼ਿਪ ਦੇ ਵੱਲ ਜਿਹੜਾ ਕੱਸਦਾ ਇਹਨਾਂ ਨੇ ਜੀ, ਪਹਿਲਾਂ ਇਹਨਾਂ ਨੇ ਡੈਫਰਡ ਐਕਸ਼ਨ ਜਿਹੜੀ ਸੀਗੀ ਬੰਦ ਕੀਤੀ, ਕਿ ਮਤਲਬ ਡੈਫਰਡ ਐਕਸ਼ਨ ਸੀਗਾ ਕਿ ਬੰਦੇ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ। ਸੋ ਪਹਿਲਾਂ ਤਾਂ ਸਰਕਾਰ ਨੇ ਜਿਹੜਾ ਉਹ ਚੱਕਿਆ ਕਿ ਨਹੀਂ, ਏਦਾਂ ਦਾ ਕੁਝ ਨਹੀਂ ਕਿ ਡਿਪੋਰਟ ਨਹੀਂ ਕੀਤਾ ਜਾ ਸਕਦਾ, ਬਿਲਕੁਲ ਡਿਪੋਰਟ ਕੀਤਾ ਜਾ ਸਕਦਾ ਜੀ। ਤੇ ਫਿਰ ਨਾਲ ਸੀਗਾ ਕਿ ਵਰਕ ਪਰਮਿਟ ਇੱਕ ਜਿਹੜਾ ਦੇ ਦਿੰਦੇ ਸੀਗੇ, ਤੇ ਵਰਕ ਪਰਮਿਟ ਵਾਲੀ ਪ੍ਰੋਵੀਜ਼ਨ ਚੱਕਤੀ, ਠੀਕ ਹੈ। ਹੁਣ ਜੇ ਕਈਆਂ ਨੂੰ ਲੱਗਦਾ ਕਿ ਬੜਾ ਧੱਕਾ ਹੋ ਰਿਹਾ, ਠੀਕ ਹੈ, 50 ਸਾਲਾਂ ਵਾਲੇ ਚ ਲੱਗਦਾ ਕਿ ਧੱਕਾ ਹੋ ਰਿਹਾ, ਕਿ ਵਰਕ ਪਰਮਿਟ ਡਿਲੇ ਕਰਤਾ, ਫੀਸ ਮਹਿੰਗੀ ਕਰਤੀ, ਜਿਹੜੇ ਲੋਕ ਇੱਥੇ ਸਟੂਡੈਂਟ ਪੜ੍ਹਨ ਆਉਂਦੇ ਆ ਰਾਜਗੜ੍ਹ ਚ, ਤੁਹਾਨੂੰ ਵੀ ਪਤਾ ਹੀ ਹੋਣਾ ਕਿ ਮੈਂ ਕਿਹਾ ਦੇਖ ਲਓ ਕਿੰਨੀ ਜਿੱਦਾਂ ਸਟਰਗਲ ਹੈ, ਕਿ ਬੰਦਾ ਡਿਗਰੀ ਲੈ ਕੇ ਲੀਗਲੀ ਜਿਹੜਾ ਸੀਗਾ, ਕੰਪਨੀ ਉਹਨਾਂ ਨੂੰ ਵਿਚਾਰਿਆਂ ਨੂੰ ਲੋਟਰੀ ਦੇ ਵਿੱਚ ਜਾਣਾ ਪੈਂਦਾ, ਕਈ ਸਾਲ ਜਿਹੜਾ ਕਿ ਵਰਕ ਪਰਮਿਟ ਪਤਾ ਨਹੀਂ ਸਿਲੈਕਟ ਹੋਣਾ ਕਿ ਨਹੀਂ ਹੋਣਾ, ਓਪਨ ਐਂਡਡ ਵਰਕ ਪਰਮਿਟ ਤਾਂ ਹੁੰਦਾ ਨਹੀਂ, ਉਹ ਵੀ ਇੱਕ ਕੰਪਨੀ ਸਪੈਸੀਫਿਕ ਜਿੱਦਾਂ ਵਰਕ ਪਰਮਿਟ ਹੁੰਦਾ, ਮਤਲਬ ਕੰਮ ਦੀਆਂ ਜਿਹੜੀਆਂ ਇੱਕ ਪੜ੍ਹੇ ਲਿਖੇ ਬੰਦਿਆਂ ਨੂੰ, ਡਿਗਰੀ ਵਾਲੇ ਨੂੰ, ਮਾਸਟਰਸ ਵਾਲੇ ਨੂੰ, PhD ਵਾਲੇ ਨੂੰ ਇੱਕ ਲਿਮਿਟੇਸ਼ਨ ਜਿਹੜੀ ਹੁੰਦੀ ਹੈ ਕਿ ਕਿੱਥੇ ਕੰਮ ਕਰ ਸਕਦਾ, ਨਹੀਂ ਕਰ ਸਕਦਾ, ਤੇ ਉਹ ਵੀ ਰੂਲ ਸਾਰੇ ਜਿਹੜੇ ਤੁਸੀਂ ਕਹ ਲਓ ਕਿ ਇੱਕ ਤਰ੍ਹਾਂ ਐਕਸੈਪਟ ਕਰਨੇ ਪੈਂਦੇ ਆ। ਤੇ ਬੰਦਾ ਜਿਹੜਾ ਵੀ ਸਟੂਡੈਂਟ ਤੁਸੀਂ ਪੁੱਛੋਗੇ ਕਾਫੀ ਬਿਲਕਦਾ ਜੀ, ਕਈ ਸਾਲ ਐਵੇਂ ਕਹੀਏ ਤੁਹਾਨੂੰ, ਆਪਾਂ ਵੀ ਉਹ ਪ੍ਰੋਸੈਸਾਂ ਚ ਜਿਹੜੇ ਨਿਕਲੇ ਪਏ ਦਹਾਕਿਆਂ ਲੱਗ ਜਾਂਦੇ ਜੀ, ਪਰ ਚੋਇਸ ਨਹੀਂ ਹੁੰਦੀ। ਦੇਖੋ ਜੀ ਉਹ ਵਾਲੇ ਰੂਲ ਤੇ ਬੰਦਾ ਸਾਈਨ ਅਪ ਕੀਤੇ ਹੁੰਦੇ ਬੰਦੇ ਨੇ ਕਿ ਨਹੀਂ ਆਹੀ ਰੂਲ ਆ, ਠੀਕ ਆ, ਜੋ ਉਹਨਾਂ ਦੇ ਰੂਲ ਸੀਗੇ। ਹੁਣ ਕੀ ਸੀਗਾ ਕਿ ਜਿਹੜਾ ਸਪੈਸ਼ਲ ਇਮੀਗ੍ਰੈਂਟ ਜੁਵਨਾਈਲ ਸੀਗਾ ਜੀ, ਬਣਾਇਆ ਇਹਨਾਂ ਨੇ ਸੀਗਾ ਕਿ ਕਿਉਂਕਿ ਜਵਾਕ ਜਿਹੜੇ ਕਿ ਵਨਰੇਬਲ ਤੁਸੀਂ ਕਹ ਲਓ ਕਿ ਪੋਪੂਲੇਸ਼ਨ ਜਿਹੜੀ ਹੁੰਦੀ ਆ, ਉਸ ਵਾਸਤੇ ਜਿੱਦਾਂ ਪ੍ਰੋਗਰਾਮ ਸੀਗਾ ਕਿ ਜੇ ਕੋਈ ਨਿਗਲੈਕਟਡ ਹੋਇਆ ਉਹਨਾਂ ਦੀ US ਜਿਹੜੀ ਮਦਦ ਕਰਨਾ ਚਾਹੁੰਦਾ, ਤੇ ਇਹਦੇ ਵਿੱਚ ਰੂਲ ਕਾਫੀ ਰਿਲੈਕਸ ਸੀਗੇ, ਘੱਟ ਸਕਰੂਟਨੀ ਸੀਗੀ, ਮਤਲਬ ਬੈਕਗਰਾਉਂਡ ਚੈੱਕਸ ਵਗੈਰਾ ਕਾਫੀ ਚੀਜ਼ਾਂ ਜਿਹੜੀਆਂ ਸੀਗੀਆਂ ਰਿਲੈਕਸ ਸੀਗੀਆਂ, ਕਿਉਂਕਿ ਨੇਚਰ ਆਫ ਕਰਕੇ ਉਹਨਾਂ ਨੇ ਖੁੱਲ ਦੇਤੀ ਥੋੜੀ ਜੀ। ਤੇ ਵਾਵਾ ਵਾਲਾ ਪ੍ਰੋਗਰਾਮ ਵੀ ਦੇਖੋ ਜੀ ਏਦਾਂ ਹੀ ਸੀਗਾ ਕਿ ਵਿਕਟਿਮ ਸੀਗੇ ਬੰਦੇ, ਕਿ ਹੁਣ ਵਿਕਟਿਮ ਨੂੰ ਕਿਉਂ ਤੰਗ ਪਰੇਸ਼ਾਨ ਕਰਨਾ, ਪਰ ਇਹ ਜਿਹੜਾ ਲੂਪ ਹੋਲ ਸੀਗਾ ਇਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਤੁਸੀਂ ਕਹ ਲਓ ਕਿ ਐਕਸਪਲੋਇਟ ਕਰ ਦਿੱਤਾ ਗਿਆ। ਇਹ ਜੁਵਨਾਈਲ ਵਾਲਾ ਤਾਂ ਸਪੈਸ਼ਲੀ ਪਹਿਲਾਂ ਵੀ ਨਿਊਯਾਰਕ ਵਾਲ ਜਿਹੜਾ ਤੁਸੀਂ ਕਹ ਲਓ ਕਿ 4-5 ਸਾਲ ਪਹਿਲਾਂ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਜਿਹੜੇ ਬੰਦ ਹੋ ਗਏ ਸੀਗੇ 2017-18 ਉਹਦੇ ਗੇਟ ਦੇ ਵਿੱਚ, ਪਹਿਲਾਂ ਵੀ ਬੜੀ ਇਨਵੈਸਟੀਗੇਸ਼ਨ ਜਿਹੜੀ ਸੀਗੀ ਅੰਡਰ ਕਵਰ ਹੋਈ ਸੀਗੀ, ਤੇ ਹੁਣ ਵੀ ਜਿਹੜੀ ਸੇਮ ਚੀਜ਼ ਹੀ ਜਿਹੜੀ ਇਨਵੈਸਟੀਗੇਸ਼ਨ ਜੀ ਅੰਡਰ ਕਵਰ ਜਿਹੜੀ ਹੈਗੀ ਆ, ਹੁਣ ਸਾਰੇ ਜਿਹੜੇ ਜੁਵਨਾਈਲ ਵਾਲੇ ਪ੍ਰੋਗਰਾਮ ਆ ਉਹਨਾਂ ਨੂੰ ਜਿਹੜਾ ਟਾਰਗੇਟ ਇਹ ਕਰ ਰਹੇ ਆ। ਤੇ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਉਹ ਕਹਿੰਦੇ ਆ ਕਿ ਇਹਦੇ ਵਿੱਚ ਜੀ ਗੈਂਗ ਜਿਹੜੇ ਮੈਂਬਰ ਆ ਉਹ ਬੜੇ ਆ ਗਏ ਆ ਇਸ। ਅੱਛਾ, ਇਹਦੇ ਆੜ ਦੇ ਵਿੱਚ, ਇਹਦੀ ਆੜ ਦੇ ਵਿੱਚ ਗੈਂਗ ਮੈਂਬਰ ਬੜੇ ਆ ਗਏ ਆ, ਗੈਂਗਸਟਰਾਂ ਨੇ ਜੀ ਆਪਣੇ ਬੜੇ ਭੇਜਤੇ ਆ, ਮਤਲਬ
ਕਾਫੀ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਵੱਡੇ ਪੱਧਰ ਤੇ ਜਿਹੜੇ ਗੈਂਗ ਹੁੰਦੇ ਆ ਉਹ ਇਹਨਾਂ ਨੇ ਅਨਕਵਰ ਜਿਹੜਾ ਸੀਨ ਕੀਤਾ। ਉਹ ਕਹਿੰਦੇ ਕਿ ਸਾਡਾ ਜਿਹੜਾ ਇਹ ਪ੍ਰੋਗਰਾਮ ਸੀਗਾ ਟਾਈਟ ਨਹੀਂ ਸੀਗਾ, ਇਹਦੇ ਵਿੱਚ ਨੈਸ਼ਨਲ ਸਿਕਿਉਰਿਟੀ ਜਿੱਦਾਂ ਥ੍ਰੈਟ ਜਿਹੜੇ ਰਹਿ ਜਾਂਦੇ ਸੀਗੇ ਆਪਾਂ ਉਹ ਚੀਜ਼ਾਂ ਜਿਹੜੀਆਂ ਟਾਈਟ ਕਰਨੀਆਂ। ਤੇ ਇਹਨਾਂ ਨੇ ਪ੍ਰੋਗਰਾਮ ਬਣਾਇਆ ਸੀਗਾ ਜੀ ਕ੍ਰਿਮੀਨੈਲਿਟੀ ਗੈਂਗਸ ਤੇ ਪ੍ਰੋਗਰਾਮ ਇੰਟੈਗ੍ਰਿਟੀ ਕੰਸਰਨ, ਕਹਿੰਦੇ ਕਾਫੀ ਸਾਨੂੰ ਹੈਗੇ ਆ। 3 ਲੱਖ ਇਹਨਾਂ ਨੇ ਪਟੀਸ਼ਨਾਂ ਜਿਹੜੀਆਂ ਰਿਵਿਊ ਕੀਤੀਆਂ ਪੁਰਾਣੀਆਂ ਖੋਲ ਕੇ ਜੀ 2013 ਤੇ 2013 ਤੋਂ ਲੈ ਕੇ ਜੀ ਫਰਵਰੀ 2025 ਤੱਕ 3 ਲੱਖ ਪਟੀਸ਼ਨਾਂ ਨੂੰ ਉਹਨਾਂ ਨੇ ਹੱਥ ਪਾਇਆ ਕਿ ਇਹਨਾਂ ਦੀ ਸੈਂਪਲਿੰਗ ਜਿਹੜੀ ਦੇਖਦੇ ਆ ਉਹ ਜਿਹੜੀ ਕਿੱਦਾਂ ਵਾ। ਇਹਦੇ ਵਿੱਚ ਉਹ ਕਹਿੰਦੇ ਕਿ ਜਿਹੜੇ 3 ਲੱਖ ਕੇਸ ਇਹਨਾਂ ਨੇ ਚੱਕੇ ਉਹ ਚੋਂ ਜੀ 50% ਤੋਂ ਜ਼ਿਆਦਾ ਲੋਕ ਜਿਹੜੇ ਸੀਗੇ 18 ਸਾਲ ਤੋਂ ਉੱਤੇ ਸੀਗੇ। ਉਹ ਕਹਿੰਦੇ ਪਹਿਲਾਂ ਜੁਵਨਾਈਲ ਵਾਲਾ ਪ੍ਰੋਗਰਾਮ ਦੇਖੋ ਕਿ ਇਹਦੇ ਵਿੱਚ ਜਵਾਕ ਆ ਵੀ ਰਹੇ ਆ ਕਿ ਇਹਦੇ ਵਿੱਚ 20 ਸਾਲ ਦੇ 21 ਸਾਲ ਦਾ ਬੰਦਾ ਉਹ ਵਾਲੇ ਕਿੱਦਾਂ ਦੇ ਲੋਕ ਇਹਦੇ ਵਿੱਚ ਜ਼ਿਆਦਾ ਆ ਰਹੇ ਆ। ਤੇ ਤਕਰੀਬਨ ਸਾਰੇ ਜਿਹੜੇ ਲੋਕ ਸੀਗੇ ਉਹ ਕਹਿੰਦੇ ਕਿ 99% ਜਿਹੜੇ ਸੀਗੇ ਉਹ ਬਾਰਡਰ ਟੱਪ ਕੇ ਆਏ ਸੀਗੇ, ਕੋਈ ਵੀ ਏਦਾਂ ਨਹੀਂ ਸੀਗਾ ਜਿਹੜਾ ਇੱਥੇ ਵੀਜ਼ੇ ਤੇ ਸੀਗਾ। ਤੇ ਸਾਰਿਆਂ ਦੇ ਵਿੱਚ ਜਿਹੜੀ ਜਿੱਦਾਂ ਦੱਸਿਆ ਕਿ ਕੋਈ ਇੰਨੀ ਖਾਸ ਸਕਰੀਨਿੰਗ ਵਗੈਰਾ ਕੀਤੀ ਨਹੀਂ ਗਈ। ਆਇਡੈਂਟੀਟੀ ਫਰਾਡ ਜਿਹੜਾ ਕਹਿੰਦੇ ਕਾਫੀ ਹੋਇਆ, ਲੋਕਾਂ ਨੇ ਆਪਣੀ ਕੰਟਰੀਆਂ ਤੋਂ ਜਿਹੜੇ ਸੀਗੇ ਆਪਣੇ ਡਰਾਈਵਰ ਲਾਇਸੈਂਸ ਵਗੈਰਾ ਆਈਡੀ ਫਰਾਡ ਉੱਥੇ ਕਰ ਲਿਆ ਆਪਣੀਆਂ ਕੰਟਰੀਆਂ ਦੇ ਵਿੱਚ, ਕਿਉਂਕਿ ਉੱਥੇ ਸੀਗਾ। ਉੱਥੇ ਕਰਨਾ ਕਈਆਂ ਨੇ ਆਪਣੇ ਨਾਮ ਵਗੈਰਾ ਵੀ ਝੂਠੇ ਜਿਹੜੇ ਦੱਸੇ ਆ। ਹੁਣ ਦੇਖੋ ਜੀ ਏਦਾਂ ਦੀਆਂ ਗੱਲਾਂ ਕਈ ਵਾਰੀ ਚੁੱਭ ਜਾਂਦੀਆਂ ਜ਼ਿਆਦਾ, ਪਰ ਖਬਰ ਹੈਗੀ ਆ ਜੋ ਸਿੱਧੀ ਗੱਲ ਆ। ਤੇ ਆਇਡੈਂਟੀਟੀ ਫਰਾਡ ਵਾਲਾ ਤਾਂ ਮਤਲਬ ਤੁਸੀਂ ਕਹਿ ਲਓ ਕਿ ਕਿੰਨੇ ਬੰਦੇ ਨੇ ਦੇਖੋ ਤੁਸੀਂ ਜਦੋਂ ਉੱਥੇ ਆਧਾਰ ਕਾਰਡ, ਪੈਨ ਕਾਰਡ, ਕਈ ਸਾਰੀਆਂ ਚੀਜ਼ਾਂ ਹੁੰਦੀਆਂ ਹਨਾ ਆਪਣੀ ਕੰਟਰੀਆਂ ਦੇ ਵਿੱਚ। ਤੇ ਆਇਡੈਂਟੀਟੀ ਫਰਾਡ ਵਾਲਾ ਏਜ ਊਜ ਦੇ ਹਿਸਾਬ ਨਾਲ ਤਾਂ ਕਈ ਤਾਂ ਉਹ ਕਹਿੰਦੇ ਕਿ ਜਿੱਦਾਂ ਸਿੱਧਾ ਹੀ ਸ਼ੱਕ ਪੈ ਗਿਆ ਕਿ ਇਹ ਬੰਦਾ ਤਾਂ ਲੱਗਦਾ ਹੀ ਨਹੀਂ ਆਪਣਾ 21 ਸਾਲ ਤੋਂ ਛੋਟਾ। ਤੇ ਉਦਾਂ ਦੇ ਵੀ ਲੋਕਾਂ ਨੇ ਕੇਸ ਕਈਆਂ ਨੇ ਲਾਏ ਹੋਏ ਸੀਗੇ। ਇਹਦੇ ਵਿੱਚ ਉਹ ਜਦੋਂ ਇਹਨਾਂ ਨੇ ਜਿਹੜੇ ਕੀਤੇ ਕਈ ਜਿਹੜੀ ਇੱਕ ਇਹਨਾਂ ਨੇ ਰਿਪੋਰਟ ਕੱਢੀ ਹੈ, ਰਿਪੋਰਟ ਦੇ ਵਿੱਚ ਜਿਹੜੀ ਵੀ ਇਹਨਾਂ ਨੇ ਸੈਂਪਲਿੰਗ ਕੀਤੀ ਹੈ, ਕਹਿੰਦੇ 853 ਜਿਹੜੇ ਸੀਗੇ ਉਹ ਨੋਨ ਗੈਂਗ ਮੈਂਬਰ ਜਿਹੜੇ ਸੀਗੇ ਜੁਵਨਾਈਲ ਵਾਲੇ 853। 600 ਜਿਹੜੇ ਸੀਗੇ ਉਹ MS-13 ਦੇ ਗੈਂਗ ਮੈਂਬਰ ਸੀਗੇ। ਠੀਕ ਹੈ, ਜਿਸ ਚੋਂ 500 ਕੇਸ ਅਪਰੂਵ ਹੋ ਗਏ ਸੀਗੇ। 70 ਬੰਦੇ ਕਹਿੰਦੇ ਉਹਦੇ ਵਿੱਚ ਏਦਾਂ ਦੇ ਸੀਗੇ ਜਿਹਨਾਂ ਨੂੰ ਫੈਡਰਲ ਰੈਕੇਟੇਰਿੰਗ ਅਫੈਂਸ ਦੇ ਲਈ ਜਾਂ ਵਾਇਲੈਂਟ ਕ੍ਰਾਈਮਸ ਦੇ ਲਈ ਚਾਰਜ ਜਿਹੜੇ ਕੀਤੇ ਗਏ ਆ। ਠੀਕ ਹੈ ਜੀ। ਇਹਦੇ ਵਿੱਚ ਜੀ ਦੇਖੋ ਆਪਣੇ ਬੰਦਾ ਕਹਿੰਦਾ ਕਿ ਨਹੀਂ ਜੀ ਇਹ ਤਾਂ ਜੀ ਦੂਜੀ ਕੰਟਰੀਆਂ ਦੇ ਗੈਂਗ ਹੈ, ਏਦਾਂ ਵਾ ਓਦਾਂ ਵਾ। ਆਪਣੇ ਜਿਹੜੇ ਕੰਟਰੀਆਂ ਦੇ ਜਿਹੜੇ ਹੈਗੇ ਆ ਉਹਦੇ ਵਿੱਚ ਵੀ ਜਿਹੜੇ ਜੁਵਨਾਈਲ ਆ ਉਹ ਵੀ ਕਾਫੀ ਸਾਰੀ ਜਿਹੜੀਆਂ ਕੇਸ ਆਉਂਦੇ ਆ ਜਿਹਦੇ ਵਿੱਚ ਜੀ ਛੋਟੇ ਯੰਗ ਉਮਰ ਦੇ ਲੋਕ ਜੀ ਆਪਣੇ ਇੰਗੇਜ ਕਰਦੇ ਆ ਕ੍ਰਾਈਮ ਦੇ ਵਿੱਚ। ਠੀਕ ਹੈ। ਸੋ ਏਦਾਂ ਦੀ ਚੀਜ਼ ਜਿਹੜੀ ਕਾਫੀ ਸੀਗੀ। ਤੇ ਹੁਣ ਇਹਨਾਂ ਨੇ ਤਾਂ ਕਰਕੇ ਜੀ ਇਹ ਕਹਿੰਦੇ ਕਿ ਇਹ ਤਾਂ ਜੀ ਫਰਾਡ ਦਾ ਗੜ ਬਣ ਗਿਆ ਜਿਹੜਾ ਸਪੈਸ਼ਲ ਇਮੀਗ੍ਰੈਂਟ ਜੁਵਨਾਈਲ ਪ੍ਰੋਗਰਾਮ ਆ। ਤੇ ਉਹਨਾਂ ਨੂੰ ਇਹ ਫੁੱਲ ਜਿਹੜਾ ਤੁਸੀਂ ਕਹਿ ਲਓ ਕਿ ਸ਼ਿਕੰਜਾ ਹੁਣ ਉਧਰ ਨੂੰ ਕੱਸਣ ਜਾ ਰਹੇ ਆ। ਤੇ ਆਉਣ ਵਾਲੇ ਟਾਈਮਾਂ ਦੇ ਵਿੱਚ ਤੁਹਾਨੂੰ ਇਸ ਏਰੀਆ ਦੇ ਵਿੱਚ ਕਾਫੀ ਹਲਚਲ ਜਿਹੜੀ ਮਿਲੂਗੀ। ਤੇ ਸਭ ਤੋਂ ਜ਼ਿਆਦਾ ਇਹਦੇ ਜਿਹੜੇ ਆਪਣੇ ਜੀ ਲੋਕੀ ਆਏ ਆ ਉਹ ਤਕਰੀਬਨ ਜਿਹੜੇ ਇਹ ਕੈਨੇਡੀਅਨ ਸਾਈਡ ਬਾਰਡਰ ਆ ਇੱਧਰੋਂ ਦੇ ਲੋਕੀ ਕ੍ਰਾਸ ਕਰਕੇ ਜਿੱਦਾਂ ਜ਼ਿਆਦਾ ਆਏ ਆ। ਜੁਵਨਾਈਲ ਵਾਲੇ ਕੇਸ ਵਗੈਰਾ ਉਧਰੋਂ ਦੀ ਜਿਹੜੇ ਜ਼ਿਆਦਾ ਜਿਹੜੇ ਲੱਗੇ ਆ। ਠੀਕ ਹੈ। ਸੋ ਹੁਣ ਦੇਖੋ ਇਹ ਗੱਲ ਕਈਆਂ ਨੂੰ ਕੌੜੀ ਲੱਗਣੀ। ਹੁਣ ਜਿੱਦਾਂ ਤੁਸੀਂ ਕਿਹਾ ਕਈ ਵਾਰੀ ਤਾਂ ਆਪਾਂ ਨੂੰ ਵੀ ਕਾਲ ਕਰਕੇ ਕਈਆਂ ਨੇ ਪੁੱਛਿਆ ਵੀ ਅੱਛਾ ਜੀ ਗਾਰਡੀਅਨਸ਼ਿਪ ਦਾ ਹੋ ਗਿਆ, ਹੁਣ ਘਰਦਿਆਂ ਨੂੰ ਬੁਲਾ ਸਕਦੇ ਆ। ਸੋ ਹਾਂਜੀ, ਰੇਡੀਓ ਤੇ ਕਿੰਨੀ ਵਾਰੀ ਪੁੱਛਿਆ ਜੀ, ਕਿੰਨੀ ਵਾਰੀ ਲੋਕਾਂ ਨੇ ਪੁੱਛਿਆ। ਹੁਣ ਸਾਰੇ ਜਾਣੇ ਇੱਕੋ ਜਿਹੜੇ ਇਦਾਂ ਕਰ ਰਹੇ ਆ। ਹੁਣ ਇਹੀ ਆ ਵੀ ਨਿਆਣੇ ਨੂੰ ਇੱਥੇ ਪੱਕਾ ਕਰਾਉਣ ਲਈ ਵੀ ਇੱਕ ਤਾਂ ਪਹਿਲਾਂ ਲਾਂਭੇ ਕਰ ਦੇਣਾ, ਫਿਰ ਕਹਿਣਾ ਵੀ ਹੁਣ ਸਾਨੂੰ ਸੱਦ ਵੀ ਲਾ। ਵੀ ਮਾੜੇ ਮੋਟੇ ਰਿਸ਼ਤਿਆਂ ਦਾ ਆਪਾਂ ਨੂੰ ਲਿਹਾਜ਼ ਵੀ ਕਰਨਾ ਚਾਹੀਦਾ ਆ। ਹੁਣ ਕੋਈ ਇੱਥੇ ਆਇਆ ਹੁੰਦਾ ਕਿਸੇ ਹੋਰ ਤੇ, ਕੋਈ ਸਟੂਡੈਂਟ ਵੀਜ਼ਾ ਆਇਆ, ਅਗਾਂਹ ਕੋਈ ਹੋਰ ਕੋਈ ਕਜ਼ਨ ਨੂੰ ਆਖ ਦੇ, ਕੋਈ ਕਿਸੇ ਹੋਰ ਰਿਸ਼ਤੇਦਾਰ ਨੂੰ ਆਖ ਦੇਵੇ ਜੀ ਹੁਣ ਤੁਸੀਂ ਗਾਰਡੀਅਨਸ਼ਿਪ ਦਾ ਕਰ ਦਿਓ, ਮੇਰੇ ਤੋਂ ਪੜ੍ਹਿਆ ਨਹੀਂ ਜਾਂਦਾ ਜਾਂ ਮੇਰੇ ਤੋਂ ਆ ਨਹੀਂ ਹੁੰਦਾ, ਇੱਦਾਂ ਨਹੀਂ ਹੁੰਦਾ। ਇਹ ਚੀਜ਼ਾਂ ਜਦੋਂ ਜ਼ਿਆਦਾ ਹੋਣ ਲੱਗ ਜਾਂਦੀਆਂ ਤੇ ਫਿਰ ਇੱਦਾਂ ਦੇ ਕਾਨੂੰਨ ਬਣਦੇ ਆ। ਫਿਰ ਆਪਾਂ ਨੂੰ ਮਾੜਾ ਤਾਂ ਲੱਗਦਾ ਆ ਸੁਣਨ ਨੂੰ ਵੀ ਆ ਯਾਰ ਇੱਦਾਂ ਕਿਉਂ ਆ। ਪਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਅਟਰਨੀ ਟਰਕੀਆਣਾ ਜੀ ਵੀ ਆਪਾਂ ਵਾਕਿਆ ਹੀ ਅਜਿਹੇ ਜਿਹੜੇ ਲੂਪ ਹੋਲਸ ਆ ਇਹਨਾਂ ਦਾ ਜਿਹੜਾ ਅਬਿਊਜ਼ ਹੁੰਦਾ ਜਿਹੜਾ ਆ ਉਹ ਜ਼ਰੂਰ ਦੇਖਿਆ ਆ। ਸੋ ਪਹਿਲਾਂ ਵੀ ਇੱਦਾਂ ਦੀਆਂ ਗੱਲਾਂ ਬਹੁਤ ਆਉਂਦੀਆਂ ਰਹੀਆਂ, ਹੁਣ ਵੀ ਉਹੀ ਕੁਛ ਜਿਹੜਾ ਆ ਜਦੋਂ ਵੀ ਕਿਤੇ ਵੀ ਕਿਸੇ ਨੂੰ ਕੋਈ ਮੌਕਾ ਮਿਲ ਰਿਹਾ ਆ ਉਹ ਅਬਿਊਜ਼ ਜਿਹੜਾ ਉਹ ਕਰ ਦਿੰਦਾ ਤੇ ਫਿਰ ਸਖਤੀ ਹੋਰ ਜ਼ਿਆਦਾ ਜਿਹੜੀ ਉਹ ਫਿਰ ਵਧਣ ਲੱਗ ਜਾਂਦੀ ਹੈ। ਤੇ ਅੱਜ ਜਿਹੜਾ ਹੁਣ ਇਹਨਾਂ ਨੇ ਨਾਲ ਇਸ਼ਾਰਾ ਦੇ ਦਿੱਤਾ ਗੈਂਗਸਟਰਸ ਵਾਲਾ, ਤਾਂ ਇਹ ਤਾਂ ਫਿਰ ਇਸ ਚੀਜ਼ ਨੂੰ ਲੈ ਕੇ ਤਾਂ ਸਖਤੀ ਆਪਾਂ ਨੂੰ ਪਹਿਲਾਂ ਹੀ ਪਤਾ ਆ ਵੀ ਬਹੁਤ ਜ਼ਿਆਦਾ ਜਿਹੜੀ ਉਹ
ਚੱਲ ਰਹੀ ਹੈਗੀ ਆ। ਸੋ ਇਹ ਜਿਨ੍ਹਾਂ ਦੇ ਹੁਣ ਪਾਸ ਹੋਏ ਨੇ ਜਾਂ ਜਿਨ੍ਹਾਂ ਦੇ ਕੇਸ ਇਹਦੇ ਵਿੱਚ ਚੱਲ ਰਹੇ ਨੇ, ਉਹਨਾਂ ਦੇ ਉੱਤੇ ਕੀ ਅਸਰ ਜਿਹੜਾ ਉਹ ਪੈ ਸਕਦਾ ਹੁਣ ਜਦੋਂ ਆਪਾਂ ਦੇਖ ਰਹੇ ਹਾਂ ਵੀ ਇਹ ਅਬਿਊਜ਼ ਦੀ ਰਿਪੋਰਟਸ ਜਿਹੜੀਆਂ ਉਹ ਜ਼ਿਆਦਾ ਸਾਹਮਣੇ ਆ ਰਹੀਆਂ? ਦੇਖੋ ਜੀ, ਉਹ ਤਾਂ ਆਪਣੀ ਜਿਹੜੀ ਖਬਰ ਇਹਨਾਂ ਨੇ ਲਾਈ ਹੈ ਨਾ ਆਪਣੀ ਵੈਬਸਾਈਟ ਤੇ ਵੀ ਇਹਨਾਂ ਨੇ ਲਾਈ ਆ, ਇਹ ਕਹਿੰਦੇ ਕਿ ਜਿਹੜੇ ਜੱਜ ਆ ਨਾ ਉਹ ਜ਼ਿਆਦਾ ਐਕਟਿਵਿਸਟ ਹੋ ਰਹੇ ਆ। ਇਹ ਤਾਂ ਜੱਜਾਂ ਦੇ ਮਗਰ ਪੈ ਜਾਂਦੇ, ਜਿਹੜੇ ਹੁਣ ਜਿੱਦਾਂ ਜੱਜਾਂ ਨੇ ਤੁਸੀਂ ਕਹਿ ਲਓ ਕਿ ਅਪਰੂਵ ਕੀਤੇ ਆ ਜੁਵੇਨਾਈਲ ਵਾਲੀ ਫੈਮਿਲੀ ਕੋਰਟ 'ਚ, ਠੀਕ ਆ। ਹਾਂਜੀ। ਹੁਣ ਪਰ ਜਦੋਂ ਤੁਸੀਂ ਵਾਪਸ ਇਮੀਗ੍ਰੇਸ਼ਨ ਕੋਲ ਜਾਣਾ, ਉਦੋਂ 360 ਜਿਹੜੀ ਪਟੀਸ਼ਨ ਆ ਉਹ ਤਾਂ ਤੁਸੀਂ ਕਰਨੀ ਆ USCIS ਦੇ ਨਾਲ ਹੀ ਫਾਈਲ। ਹਾਂਜੀ। ਅਜੇ ਮਤਲਬ ਜਿਹੜਾ ਮੇਨ ਕੰਮ ਉਹ ਤਾਂ ਪਿਆ ਹੁੰਦਾ ਹੈ ਨਾ ਉਹਦੇ ਵਿੱਚ। ਹਾਂਜੀ, ਉਹਦੇ ਵਿੱਚ ਹੁਣ ਦੇਖੋ ਜੀ, ਮੇਨ ਜਿਹੜਾ ਜੱਜ ਨੇ ਭਾਵੇਂ ਕੇਸ ਗ੍ਰਾਂਟ ਕਰਤਾ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੇਸ ਗ੍ਰਾਂਟ ਹੋ ਗਿਆ ਹੈਗਾ। ਉਹਦਾ ਮਤਲਬ ਇਹ ਹੈ ਕਿ ਪਹਿਲਾਂ 360 ਆਣਾ। 360 ਵੀ ਮੰਨ ਲਓ ਕਈਆਂ ਦਾ ਆ ਗਿਆ, ਜੇ ਕ੍ਰਿਮੀਨਲ ਏਦਾਂ ਦਾ ਹੈ ਨਹੀਂਗਾ ਕੋਈ, ਮੰਨ ਲਓ 360 ਵੀ ਆ ਗਿਆ। ਉਸ ਤੋਂ ਬਾਅਦ ਇਹ ਹੈ ਕਿ ਫਿਰ ਵੀ ਜਿਹੜੇ 4 ਸਾਲ 5 ਸਾਲ ਪਏ ਆ ਕਿ ਗ੍ਰੀਨ ਕਾਰਡ ਦੇ ਉਹਦੇ ਤੱਕ। ਹੁਣ ਇਹਦੇ ਵਿੱਚ ਜੀ ਦੇਖੋ, ਸਭ ਤੋਂ ਜਿਹੜੀ ਮੇਨ ਚੀਜ਼ ਆ ਕਿ ਇਨਵੈਸਟੀਗੇਸ਼ਨ ਦੇ ਵਿੱਚ ਕਿੱਧਰਲੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲੀ ਇਨਵੈਸਟੀਗੇਸ਼ਨ ਤਾਂ ਹੋਣੀ ਇਹ ਚਾਹੀਦੀ ਆ ਕਿ ਜਿਹੜੇ ਜਵਾਕ ਆ ਜੁਵੇਨਾਈਲ ਵਾਲੇ, ਉਹ ਆਪਸ 'ਚ ਰਹਿ ਵੀ ਰਹੇ ਆ ਇਕੱਠੇ, ਕਿ ਇਹਦੇ ਵਿੱਚ ਵੀ ਕੋਈ ਤੁਸੀਂ ਕਹ ਲਓ ਕਿ ਪੈਸੇ ਦੇ ਕਰਕੇ, ਕਿ ਗਾਰਡੀਅਨ ਕਈ ਪੈਸੇ ਕਰਕੇ ਜਿਹੜੇ ਬਣੇ ਆ। ਹੁਣ ਕਈਆਂ ਦੀਆਂ ਰਾਜ ਕਰਨ ਜੀ, ਕਿੰਨੇ ਕੁ ਲੋਕਾਂ ਨੇ, ਤੁਸੀਂ ਯਕੀਨ ਨਹੀਂ ਕਰੋਗੇ, ਕਾਲ ਕਰਕੇ ਧੰਨਵਾਦ ਆਪਣਾ ਕੀਤਾ ਸੀ ਇਹ ਰੇਡੀਓ ਦੇ ਚੈਨਲ ਥੱਲੇ। ਉਹ ਕਹਿੰਦੇ ਸੀ ਲੋਕਾਂ ਨੂੰ ਪਹਿਲਾਂ ਤਾਂ ਇਹੀ ਨਹੀਂ ਪਤਾ ਸੀਗਾ, ਕਿ ਉਹ ਸੋਚਦੇ ਸੀ ਕਿ ਪਹਿਲਾਂ ਗ੍ਰੀਨ ਕਾਰਡ ਜਾਂ ਆਪਣਾ ਸਿਟੀਜ਼ਨ ਹੋਣਾ ਚਾਹੀਦਾ ਵਾ। ਲੋਕਾਂ ਨੂੰ ਇਹੀ ਨਹੀਂ ਪਤਾ ਸੀਗਾ। ਤੇ ਕਈ ਜਿੱਦਾਂ ਕਿ ਵਰਕ ਪਰਮਿਟ ਵਾਲਾ ਵੀ ਤੁਹਾਡਾ ਕੋਈ ਸਗਾ ਸੰਬੰਧੀ ਆ, ਤੁਹਾਡਾ ਭਰਾ ਵਾ, ਉਹ ਤੁਹਾਡੇ ਲਈ ਬੈਸਟ, ਜਿੱਦਾਂ ਗਾਰਡੀਅਨ ਜਿਹਨਾਂ ਦੀ ਪ੍ਰੋਬਲਮ ਸੀਗੀ, ਉਹ ਬੈਸਟ ਗਾਰਡੀਅਨ ਤੁਹਾਡੇ ਲਈ ਹੋ ਸਕਦੇ ਆ, ਕਿ ਸਕਾ ਭਰਾ ਤੁਹਾਡਾ ਜਿੱਦਾਂ ਹੈਗਾ। ਤੇ ਮੇਨਲੀ ਇਹਦੇ ਵਿੱਚ ਇਹੀ ਹੈ ਕਿ ਉਹਨਾਂ ਨੇ ਦੇਖਣਾ ਕਿ ਜਿਹੜਾ ਅਰੇਂਜਮੈਂਟ ਆ ਗਾਰਡੀਅਨ ਵਾਲੀ, ਕੀ ਇਹ ਕੋਈ ਏਦਾਂ ਪੈਸੇ ਦੇ ਕੇ ਖਰੀਦੀ ਤਾਂ ਨਹੀਂ ਹੈਗੀ, ਜਿੱਦਾਂ ਵਿਆਹ ਵਾਲਾ ਕੇਸ ਹੁੰਦਾ ਕਿ ਬੰਦੇ ਨੇ ਕਿਸੇ ਨੂੰ ਪੈਸੇ ਦੇ ਕੇ ਵਿਆਹ ਕਰਾ ਲਿਆ। ਕੀ ਇਹ ਅਸਲੀ ਵਿਆਹ ਵਾ, ਕਿ ਇਹ ਪੈਸੇ ਦੇ ਕੇ ਕਰਾਇਆ ਵਿਆਹ? ਕਿ ਇਹ ਅਸਲੀ ਗਾਰਡੀਅਨਸ਼ਿਪ ਆ, ਕਿ ਇਹ ਪੈਸੇ ਦਾ ਐਕਸਚੇਂਜ ਜਿਹੜਾ ਹੋਇਆ? ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ। ਤੇ ਮੇਨਲੀ ਕਈ ਕੀ ਹੁੰਦਾ ਕਿ ਪੈਸੇ ਵਾਲਿਆਂ ਦੇ ਕੇਸਾਂ ਦੇ ਵਿੱਚ ਗਾਰਡੀਅਨ ਤੇ ਜਿਹੜਾ ਜੁਵੇਨਾਈਲ ਹੁੰਦਾ, ਉਹਨਾਂ ਦੀ ਲੜਾਈ ਹੋ ਜਾਂਦੀ ਆ ਆਪਸ 'ਚ ਹਮੇਸ਼ਾ। 100% ਸਿਨੈਰੀਓ ਉਹ ਫਿਲਮ ਏਦਾਂ ਹੀ ਪਲੇ ਹੁੰਦੀ ਹੈ ਹਮੇਸ਼ਾ। ਕਦੀ ਉਹ ਲੜ ਪਏ, ਤੇ ਉਹ ਫਿਰ ਮਸਲੇ ਜਿਹੜੇ ਦੋਨੋਂ ਤਰ੍ਹਾਂ ਦੇ ਜਿਹੜੇ ਵੱਧ ਜਾਂਦੇ ਆ। ਜੀ ਜੀ ਬਿਲਕੁਲ। ਤੇ ਮਤਲਬ ਏਦਾਂ ਹੁਣ ਜਿਹੜੀਆਂ ਚੀਜ਼ਾਂ ਜੀ ਜਾਣੀਆਂ ਤੁਹਾਡੇ ਸਾਹਮਣੇ, ਜਿਹੜੀ ਸੀਗੀ ਜਿੱਦਾਂ ਖਬਰ ਸੀਗੀ, ਤੁਹਾਨੂੰ ਲਿਆ ਕੇ ਜੀ ਉਦਾਂ ਦੀ ਉਦਾਂ ਦੱਸ ਦਿੱਤੀ ਆ, ਠੀਕ ਆ। ਤੇ ਬਾਕੀ ਤੁਸੀਂ ਜੀ ਗੱਲ ਕਹੀ ਸੀਗੀ ਪੜ੍ਹਨ ਵਾਲੀ, ਜਿਹੜੀ ਤੁਸੀਂ ਗੱਲ ਕਰਦੇ ਸੀਗੇ, ਮੈਂ ਵੀ ਕਈ ਵਾਰੀ ਸੋਚਦਾ, ਮੈਂ ਯਾਰ ਚੰਗੇ ਭਲੇ ਜਿਹੜੇ ਆਏ ਸਕੂਲ ਸਕਾਲ ਦੇ ਵਿੱਚ, ਮੈਨੂੰ ਤਾਂ ਕਈ ਵਾਰੀ ਐਂ ਲੱਗਦਾ ਕਿ ਯਾਰ ਬੰਦਾ ਕਈ ਵਾਰੀ ਕਰਕੇ, ਅੱਜ ਕੱਲ ਕਮਿਟਮੈਂਟ ਜਿਹੜੀ ਜਨਰੇਸ਼ਨ ਉਹ ਤਾਂ ਕਰਕੇ ਰਾਜੀ ਨਹੀਂ ਕੋਈ। ਉਹ ਤਾਂ ਕਹਿੰਦੇ ਕਿ ਸ਼ਾਰਟਕਟ ਜਿਹੜਾ ਹੋਵੇ, ਕਿ ਭਾਵੇਂ ਸਹੀ ਵੀ ਸਾਰੀ ਚੀਜ਼ ਜਿਹੜੀ ਜਾਂਦੀ ਹੈ, ਕਈ ਵਾਰੀ ਜਿਹੜਾ ਬੰਦਾ ਹੁੰਦਾ ਕਿ ਜੀ ਆਪਸ਼ਨ ਕੀ, ਉਹਨੂੰ ਕਹਿੰਦਾ ਨਹੀਂ ਯਾਰ ਤੂੰ ਪੜ੍ਹ, H1B ਲੈ, ਆਲੇ ਰਾਹ ਤੇ ਜਾ। ਉਹ ਕਈ ਵਾਰੀ ਤਾਂ ਐਂ ਰਿਐਕਟ ਕਰਦਾ ਕਿ ਜਿੱਦਾਂ ਪਤਾ ਨਹੀਂ ਵਕੀਲ ਨੇ ਕੋਈ ਗਲਤ ਸਲਾਹ ਦੇ ਦਿੱਤੀ ਹੁੰਦੀ ਹੈ, ਕਿ ਮੈਨੂੰ ਸਹੀ ਰਾਹ ਤੇ ਕਿਉਂ ਜਾਣ ਨੂੰ ਕਹਿ ਰਿਹਾ। ਏਦਾਂ ਵੀ ਮਤਲਬ ਸਿਨੈਰੀਓ ਆ ਜਾਂਦੇ ਆ ਜੀ। ਮਤਲਬ ਹੁਣ ਰਿਐਲਿਟੀ ਆ ਤੁਹਾਡੇ ਮੋਰੇ, ਰਿਐਲਿਟੀ ਜਿੱਦਾਂ ਰੱਖਦੇ ਆ ਕਿ ਜੇ ਇੱਕ ਬੰਦਾ ਆਇਆ ਸਟੂਡੈਂਟ, ਕਿ ਕੀ ਰਾਹ ਵਾ ਤੇਰੇ, ਤੇਰੀਆਂ 3 ਜਿਹੜੀਆਂ ਵਾਈਬਲ ਆਪਸ਼ਨ ਹੈਗੀਆਂ, ਉਹ ਜੀ ਨਹੀਂ ਸੁਣ ਕੇ ਰਾਜੀ। ਤੇ ਇਹ ਹੈਗਾ ਹੁਣ ਆਪਣੀ, ਮੈਂ ਕਿਹਾ ਕਮਿਊਨਿਟੀ ਦੇ ਵਿੱਚ ਜ਼ਿਆਦਾ ਤੁਸੀਂ ਦੇਖੋ ਤਾਂ ਕਿਤੇ ਨਾ ਕਿਤੇ ਤਾਂ ਹੁਣ ਮੈਂ ਕਿਹਾ ਦੇਖੋ ਜੀ, ਉਧਰੋਂ ਦੀ ਅਸਾਈਲਮ ਦਾ ਪ੍ਰੋਗਰਾਮ ਹੋ ਗਿਆ, ਆਪਣਾ ਫੈਮਿਲੀ ਹਰੇਕ ਦੇ 15-15 ਸਾਲ ਦੀ ਤਾਂ ਫੈਮਿਲੀ ਕੇਸ ਦੇ ਵਿੱਚ ਵੇਟ ਆ। ਤੇ ਜੇ ਹੁਣ ਇਹ ਹੈ ਕਿ ਰਾਸਤੇ ਫਿਰ ਲੀਗਲ ਇਮੀਗ੍ਰੇਸ਼ਨ ਵਾਲੇ ਵੀ ਤਾਂ ਖੁੱਲੇ ਹੈਗੇ ਆ ਸਾਹਮਣੇ, ਉਹ ਵੀ ਬੰਦਾ ਪਰਸੂ ਕਰ ਸਕਦਾ ਹੈਗਾ। ਜੀ ਜੀ ਬਿਲਕੁਲ। ਸਾਊਥ ਇੰਡੀਆ ਦੇ ਹੁਣ ਲੋਕੀ ਜ਼ਿਆਦਾ ਇਹੀ ਕਰਦੇ ਆ, ਲੀਗਲ ਇਮੀਗ੍ਰੇਸ਼ਨ 'ਚ ਹੀ ਆਏ ਆ। ਦੇਖੋ ਉਹ ਵੀ ਹੈਗੀ ਆ ਸਕਸੈਸਫੁਲ ਉਹਦੀ। ਹਾਂਜੀ, ਸਬਰ ਦੇ ਨਾਲ ਜਿਹੜਾ ਚੱਲਣਾ ਪੈਂਦਾ। ਦੇਖੋ ਏਦਾਂ ਹੋ ਜਾਂਦਾ ਨਾ ਡਰਨੀ ਟਰਕਿਆਣਾ ਜੀ, ਜਿਹੜਾ ਸਮਾਜ ਆ ਉਹ ਪ੍ਰੈਸ਼ਰ ਇੰਨਾ ਇੱਕ ਦੂਜੇ ਦੇ ਉੱਤੇ ਪਾਉਂਦਾ। ਇਹ ਗੱਲਾਂ ਫਿਰ ਲਾ ਕੇ ਕਰਦੇ ਨਾ, ਲੈ ਤੂੰ ਪਤਾ ਨਹੀਂ ਕਿਹੜੇ ਕਮੀ ਪਿਆ ਆ, ਤੂੰ ਇੱਦਾਂ ਕਰ, ਅਸੀਂ ਤੇ ਆਹ ਕੀਤਾ ਸੀ, ਅਸੀਂ ਤਾਂ ਉਹ ਕੀਤਾ ਸੀ। ਜਿੱਦਾਂ ਤੁਸੀਂ ਕਹਿੰਦੇ ਹੁੰਦੇ ਵੀ ਸੱਜਣ ਮਿੱਤਰ ਦੀਆਂ ਜਿਹੜੀਆਂ ਸਲਾਹਾਂ ਆ ਉਹ ਬੰਦੇ ਨੂੰ ਲੈ ਪੈਂਦੀਆਂ ਕਈ ਦੀ ਨਾ। ਸੋ ਥੋੜ੍ਹਾ ਜਿਹਾ ਸੰਕੋਚ ਕੇ ਜਿਹੜਾ ਉਹ ਚੱਲਣਾ ਚਾਹੀਦਾ ਹੁੰਦਾ, ਸਬਰ ਦੇ ਨਾਲ ਚੱਲਣਾ ਚਾਹੀਦਾ। ਦੁਨੀਆ ਨੇ ਦੇਖੋ ਵਾਪਸ ਮੁੜ ਕੇ ਉੱਥੇ ਹੀ ਆਉਣਾ ਹੈ। ਇਹ ਚੀਜ਼ਾਂ ਦੀ ਦਰਕਾਰ ਰਹਿਣੀ ਹੈ, ਇਹਦੀ ਲੋੜ ਆ ਤੇ ਚਾਹੀਦੀਆਂ ਹੀ ਆ। ਕਿੰਨਾ ਕੁ ਭੱਜ ਲੂੰਗੇ, ਕਿੱਥੇ ਕੁ ਤੱਕ ਭੱਜ ਲਾਂਗੇ ਨਾ ਆਪਾਂ। ਗੱਲ ਤੇ ਆ ਵਾਪਸ ਤਾਂ ਮੁੜ ਕੇ ਫਿਰ ਉਹੀ ਚੀਜ਼ਾਂ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਆਉਣਾ ਹੀ ਜਿਹੜਾ ਉਹ ਪੈਣਾ ਆ। ਅੱਜ ਤੁਸੀਂ ਦੇਖ ਲਓ ਅਟਰਨੀ ਟਰਕਿਆਣਾ ਜੀ, ਚਲੋ ਥੋੜਾ ਜਿਹਾ ਆਫ ਟੌਪਿਕ ਆ, ਕਿੰਨੇ ਲਾਈਫ ਕੋਚ, ਮੈਡੀਟੇਸ਼ਨ ਕਰੋ, ਆਹ ਕਰੋ, ਉਹ ਕਰੋ। ਇਹ ਤੇਜ਼ ਤਰਾਰ ਜ਼ਿੰਦਗੀ ਦੇ ਵਿੱਚੋਂ ਥੋੜਾ ਜਿਹਾ ਸਥਿਰਤਾ ਲਿਆਉਣ ਦੇ ਲਈ ਆ, ਸਟੇਬਿਲਿਟੀ ਲਿਆਉਣ ਦੇ ਲਈ ਇਹ ਸਾਰੇ ਜਿਹੜੀ ਇਸ ਟਾਈਮ ਚੀਜ਼ਾਂ ਜਿਹੜੀਆਂ ਉਹ ਵਾਪਸ ਉਧਰ ਨੂੰ ਹੀ ਚੱਲ ਰਹੇ ਆ। ਉੱਥੋਂ ਹੀ ਆਏ ਸੀਗੇ ਤੇ ਉੱਥੇ ਹੀ ਚੀਜ਼ਾਂ ਨੂੰ ਜਿਹੜੀਆਂ ਆਪਾਂ ਲੈ ਕੇ ਜਿਹੜਾ ਉਹ ਜਾ ਰਹੇ ਆ। ਜਿਹੜੇ ਤਾਂ ਜੀ ਮੈਂ ਕਿਹਾ ਹੁਣ ਦੇਖੋ
ਕਈ ਵਾਰੀ ਨਾ ਬੰਦਾ ਨਵਾਂ ਆਉਂਦਾ ਜਦੋਂ ਸਿਸਟਮ ਦੇ ਵਿੱਚ, ਉਹਨੂੰ ਕੁਛ ਨਹੀਂ ਪਤਾ ਹੁੰਦਾ। ਉਹ ਮੌਕਿਆਂ ਤੇ ਕਈ ਵਾਰੀ ਜਿਹੜਾ ਸਭ ਤੋਂ ਦੇਖੋ ਜੀ, ਪਹਿਲਾਂ ਜਿਹੜਾ ਬੰਦੇ ਦਾ ਤੁਸੀਂ ਕਹ ਲਓ ਕੋਚ ਬਣਦਾ, ਵਕੀਲ ਬਣਦਾ, ਕੁਛ ਵੀ ਬਣਦਾ, ਇੱਕ ਰਾਏ ਪਾਉਣ ਵਾਲਾ ਰਿਸ਼ਤੇਦਾਰ ਹੁੰਦਾ ਜਾਂ ਸੱਜਣ ਮਿੱਤਰ ਹੁੰਦਾ, ਪਰ ਉੱਥੇ ਗੱਲ ਜਿਹੜੀ ਮੁੱਕਦੀ ਨਹੀਂ ਜਾ ਕੇ, ਹਨਾ। ਕਿਉਂਕਿ ਜਦੋਂ ਤੁਹਾਨੂੰ ਕੋਈ ਆਪਣੀ ਗੱਲ ਦੱਸਦਾ ਕਿ ਯਾਰ ਮੇਰਾ 2 ਸਾਲ ਪਹਿਲਾਂ ਏਦਾਂ ਹੋਇਆ ਸੀਗਾ, ਮੇਰਾ 3 ਸਾਲ ਪਹਿਲਾਂ ਏਦਾਂ ਹੋਇਆ ਸੀਗਾ, ਠੀਕ ਆ, ਉਹ ਸਹੀ ਆ ਹੋਇਆ, ਉਹ ਵਾਲੀ ਸਲਾਹ ਉਹ 2 ਸਾਲ ਪਹਿਲਾਂ 3 ਸਾਲ ਪਹਿਲਾਂ ਉਹ ਵਾਲੀ ਟਾਈਮ ਲਾਈਨ ਤੇ ਸਹੀ ਆ, ਪਰ ਹਰੇਕ ਬੰਦੇ ਦਾ ਕੇਸ, ਹਰੇਕ ਬੰਦੇ ਦਾ ਸਿਨੈਰੀਓ ਇੱਕੋ ਜਿਹਾ ਨਹੀਂ ਹੁੰਦਾ। ਜਿਹੜੀ ਸਰਕਾਰ ਆ ਹੁਣ ਬਦਲ ਗਈ, ਸੋ ਸਾਡਾ ਮਕਸਦ ਕੀ ਹੈ ਕਿ ਤੁਹਾਨੂੰ ਆ ਕੇ ਲੇਟੈਸਟ ਜਿਹੜਾ ਕੀ ਚੱਲਦਾ ਹੈਗਾ ਆਪਾਂ ਤੁਹਾਨੂੰ ਉਹ ਦੱਸਣਾ ਕਿ ਹੁਣ ਜਿਹੜਾ ਸ਼ਿਕੰਜਾ ਇੱਥੇ ਕੱਸ ਹੋ ਰਿਹਾ, ਆਹ ਵਾਲੇ ਜਿਹੜੇ ਲਾਜ਼ ਆ ਕਿੱਦਾਂ, ਠੀਕ ਆ। ਹੁਣ ਇਹ ਕੀ ਹੈ ਕਿ ਇਹ ਪੁਆਇੰਟ ਤੇ ਆ ਕੇ ਜਦੋਂ ਤੁਹਾਨੂੰ ਡਾਇਰੈਕਟ ਐਡਵਾਈਸ ਮਿਲ ਰਹੀ ਹੈ ਕਿ ਕਿੱਦਾਂ ਵਾ, ਉਹ ਫਿਰ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਉਹਨੂੰ ਸਹੀ ਫੋਲੋ ਕਰੋ। ਕਿਉਂਕਿ ਹੁਣ ਆ ਜਿਹੜੀਆਂ ਖਬਰਾਂ, ਇਹ ਦੇਖੋ ਜੀ, ਕੋਈ ਏਦਾਂ ਥੋੜਾ ਨਾ ਆਪਾਂ ਆਪਣੇ ਵੱਲੋਂ ਬਣਾਤੀ ਕਿ ਜੁਵੈਨਾਈਲ ਵਾਲੀ, USCIS ਨੇ ਆਪਣੀ ਜਿੱਦਾਂ ਵੈਬ ਪੇਜ ਤੇ ਜਿਹੜੀ ਲਾਈ ਹੋਈ ਹੈ ਸਾਰੀ, ਕਿ ਹੁਣ ਏਦਾਂ ਹੋ ਗਿਆ, ਠੀਕ ਆ। ਹੁਣ ਜੇ ਤੁਸੀਂ ਉਹ ਵਾਲੇ ਸੱਜਣ ਮਿੱਤਰ ਰਿਸ਼ਤੇਦਾਰ ਦੇ ਆਖੇ ਲੱਗੇ ਹੋਏ ਆ, ਜਿਹੜਾ ਤੁਹਾਨੂੰ ਗੱਲ ਦੱਸ ਰਿਹਾ 4 ਸਾਲ ਪਹਿਲੇ ਕਿ ਜੁਵੈਨਾਈਲ ਸੀਗਾ, ਏਦਾਂ ਸੀਗਾ, ਉਦਾਂ ਸੀਗਾ, ਉੱਥੇ ਤੁਹਾਡੀ ਜਿਹੜੀ ਪ੍ਰੋਬਲਮ ਆ ਜਾਂਦੀ ਹੈ। ਸੋ ਇਹ ਆਪਾਂ ਜਿਹੜਾ ਕਹਿਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਹਾਂ। ਜੀ ਬਿਲਕੁਲ। ਇੱਕ ਹੋਰ ਅਬਿਊਜ਼ ਦਾ ਮਾਮਲਾ ਸਾਹਮਣੇ ਆਇਆ ਆ ਹੁਣ ਇਸ ਵਾਰ ਵੀਜ਼ਾ ਦਾ, ਇਹਦਾ ਹੱਦ ਹੀ ਹੋ ਗਈ, ਇਹਦਾ ਜੀ ਹੱਦ ਹੀ। ਇਹ ਪਟੇਲ ਸਾਹਿਬ ਨੇ ਤਾਂ ਪੁਲਿਸੀਏ ਵੀ ਰਲਾ ਲਏ, ਕਹਿੰਦੇ ਨਾਲ ਉੱਥੇ ਪੁਲਿਸ ਦੇ ਚੀਫ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਰਲਾ ਕੇ ਤੇ ਇੰਨੇ ਵੀਜ਼ੇ ਦੇ ਜਿਹੜੇ ਨਕਲੀ ਕੇਸ ਜਿਹੜੇ ਬਣਵਾਏ ਤੇ ਹੁਣ ਲੱਗੇ ਆ ਚਾਰਜ ਇਹਨਾਂ ਦੇ ਉੱਤੇ, 1 ਨਹੀਂ 2 ਨਹੀਂ 62 ਕਾਊਂਟ ਲੱਗੇ ਆ। ਦੇਖੋ ਜੀ, ਹੁਣ ਪਹਿਲਾਂ ਤਾਂ ਜੀ ਡਿਸਕਲੇਮਰ ਆ ਕਿ ਜਦ ਤੱਕ ਬੰਦੇ ਦੀ ਪੂਰੀ ਫੁੱਲ ਸਜ਼ਾ ਨਹੀਂ ਹੁੰਦੀ ਤਦ ਤੱਕ ਬੰਦਾ ਗਿਲਟੀ ਨਹੀਂ ਮੰਨਿਆ ਜਾਊਗਾ। ਪਰ ਮੈਂ ਕਹਿੰਦਾ ਭਾਈ, ਇੰਡੀਅਨ ਬੰਦਾ ਕਹਿੰਦੇ ਘੁਸ ਜਾਵੇ ਪੁਲਿਸ ਜਿੱਥੇ ਮਰਜੀ, ਮੈਂ ਕਿਹਾ ਦੇਖ ਲਓ ਜੀ, ਅਮਰੀਕਾ ਚ ਆ ਕੇ ਕਰਪਸ਼ਨ ਕਰਨ ਲਾਤੀ ਪੁਲਿਸ। ਕਹਿੰਦੇ ਕੋਈ ਲਾਈਨ ਜੀ ਸੈਟਅਪ ਕੀਤੀ ਸੀਗੀ, ਇੱਕ ਤਾਂ ਆਪ ਸਿੱਧੇ ਡਾਇਰੈਕਟਲੀ ਕਾਲ ਕਰਦੇ ਹੋਣੇ ਆਪਣੇ ਇੰਡੀਅਨ ਬੰਦੇ, ਯੂਵੀ ਦੀ ਜਿੱਦਾਂ ਸਕੀਮ ਪਵਾਣੀ ਆ, ਕੇਸ ਪਵਾਣਾ, ਤੇ ਇੱਕ ਅੱਗੋਂ ਕਹਿੰਦੇ ਏਜੰਟ ਜਿਹਦਾ ਵਾਵਾ ਵਾਲਾ ਵਿਆਹ ਵਾਲਾ ਚੱਲਦਾ ਸੀਗਾ, ਸੇਮ ਉਹੀ। ਤੁਸੀਂ ਦੇਖ ਲਓ ਪੁਲਿਸ ਦੇ ਵਿੱਚ ਗੱਲ, ਆਫੀਸ਼ੀਅਲ ਪੁਲਿਸ ਦੀ ਜਿਹੜੀ ਜੌਬ, ਪਹਿਲਾਂ ਤਾਂ ਜੀ 5 ਬੰਦੇ ਜਿਹੜੇ ਇਹਦੇ ਵਿੱਚ ਜਿਹੜੇ ਸੀਗੇ, ਜਿਹੜਾ ਮੇਨ ਸੀਗਾ ਉਹ ਹੈਗਾ ਚੰਦਰਕਾਂਤ ਪਟੇਲ, ਤੇ ਇਹਨੂੰ ਲਾਲਾ ਕਹਿੰਦੇ ਸੀਗੇ ਬੰਦੇ, ਤੇ ਇਹ ਜਿਹੜੇ ਲੁਈਜ਼ੀਆਨਾ ਦੇ ਵਿੱਚ ਸੀਗੇ ਜਿਹੜੇ 4 ਐਕਟਿਵ ਡਿਊਟੀ ਸੀਗੇ, ਇੱਕ ਫਾਰਮਰ ਜਿਹੜਾ ਸੀਗਾ, ਤੇ ਬ੍ਰਾਈਬਰੀ, ਕਨਸਪੀਰੇਸੀ ਟੂ ਕਮਿਟ ਵੀਜ਼ਾ ਫਰਾਡ ਤੇ ਮੇਲ ਫਰਾਡ, ਇਹ ਚਾਰजेस ਜਿਹੜੇ ਸੀਗੇ ਇਹਨਾਂ ਦੇ ਥੱਲੇ ਜਿਹੜਾ ਇਹਨਾਂ ਨੂੰ ਫੜਿਆ। ਉਹ ਕਹਿੰਦੇ ਕਿ ਜਿਹੜੀਆਂ ਯੂ ਵੀਜ਼ਾ ਸੀਗਾ, ਇਨਕਨਸਿਸਟੈਂਸੀਜ਼ ਉਹਦੇ ਵਿੱਚ ਸੀਗੀਆਂ, ਤੇ ਇਹ ਜਿਹੜੇ ਸੀਗੇ ਕੀ ਸੀਗੇ ਕਿ ਪਟੇਲ ਸਾਹਿਬ ਕਿਤੇ ਫੋਨ ਲੈਂਦੇ ਹੋਣੇ ਆ, ਤੇ ਫਿਰ ਉਹ ਨਾ ਜਿੱਦਾਂ ਆਰਮਡ ਰੋਬਰੀ ਨਹੀਂ ਹੁੰਦੀ ਕਿ ਆਰਮਡ ਰੋਬਰੀ ਹੋਈ ਆ, ਕਿਸੇ ਦੇ ਡਾਕਾ ਪੈ ਗਿਆ ਘਰ, ਏਦਾਂ ਹੋ ਗਿਆ, ਏਦਾਂ ਦੇ ਜਿੱਦਾਂ ਕ੍ਰਾਈਮ ਦੀਆਂ ਰਿਪੋਰਟਾਂ ਜਿਹੜੀਆਂ ਹੁੰਦੀਆਂ ਸੀਗੀਆਂ, ਤੇ ਨਾਲ ਇਹ 4 ਮੇਰੇ ਖਿਆਲ ਅਮਰੀਕਨ ਬੰਦੇ ਵੀ ਜਿਹੜੇ ਰਲਾਏ ਆ, ਤੇ ਉਹਨਾਂ ਨੇ ਵੀ ਜਿਹੜਾ ਸੀਗਾ ਐਗਰੀ ਉਗਰੀ ਇਹਨਾਂ ਨਾਲ ਕਰਦੇ ਸੀ, ਪੈਸੇ ਪੂਹੇ ਦਾ ਫੁੱਲ ਜਿਹੜਾ ਤੁਸੀਂ ਕਹ ਲਓ ਕੋਈ ਲੈਣ ਦੇਣ ਐਕਸਚੇਂਜ $5000 ਲੈ ਰਹੇ ਸੀ ਇੱਕ ਐਪਲੀਕੇਸ਼ਨ ਦਾ ਪੁਲਸੀਏ ਪਟੇਲ ਤੋਂ, ਲਾਲੇ ਤੋਂ। ਹਾਂਜੀ, ਉਹ ਕਹਿੰਦੇ ਪੰਜਾਬੀ ਸਕੀਮੀ ਆ। ਮੈਂ ਕਿਹਾ ਇਹ ਤਾਂ ਤੁਸੀਂ ਲਾ ਲਓ ਸਕੀਮਾਂ ਹੋਰ ਅੱਗੇ ਜਿਆਦਾ ਉੱਤੇ, ਇਹ ਗੁਜਰਾਤ ਵਾਲਾ ਮਾਡਲ ਆ ਜੀ, ਗੁਜਰਾਤ ਵਾਲੇ ਲੱਗ ਗਿਆ। ਮੈਂ ਕਿਹਾ ਦੇਖ ਲਓ ਪੁਲਿਸ ਨੂੰ, ਮੈਂ ਕਿਹਾ ਪੁਲਿਸ ਨੂੰ ਪਾਤਾ ਜੀ, ਅਮਰੀਕਨ ਸਿਟੀਜ਼ਨਾਂ ਨੂੰ ਪੁਲਿਸ ਨੂੰ ਪਾਤਾ ਵੀਜ਼ੇ ਫਰਾਡ ਦੇ ਵਿੱਚ। ਤੇ ਇਹਨਾਂ ਦੇ ਵਿੱਚ ਜੀ ਇਹ ਕਹਿੰਦੇ ਆ ਕਿ 5 ਸਾਲ ਦੀ ਪ੍ਰਿਜ਼ਨ ਆ ਸਾਰਿਆਂ ਨੂੰ, 10 ਸਾਲ ਦੀ ਫਿਰ ਇਹਨਾਂ ਨੂੰ ਵੀਜ਼ਾ ਫਰਾਡ ਚਾਰजेस ਤੇ ਪ੍ਰਿਜ਼ਨ ਆ, ਤੇ 20 ਸਾਲ ਜਿਹੜੀ ਹੈਗੀ ਉਹ ਮੇਲ ਫਰਾਡ ਚਾਰजेस ਤੇ ਪ੍ਰਿਜ਼ਨ ਆ। ਤੁਸੀਂ ਦੇਖੋ ਕਿ ਫਰਾਡ ਦੀ ਸਜ਼ਾ ਜਿਹੜੀ ਘੱਟ ਆ, ਜਿਹੜੇ ਆਹ ਵੀਜ਼ਾ ਫਰਾਡ ਤੇ ਮੇਲ ਫਰਾਡ ਹੁੰਦੇ ਆ, ਹਨਾ ਜੀ। ਉਹ ਜਿੱਦਾਂ ਕਈ ਵਾਰੀ ਮੇਰੇ ਘਰੋਂ ਤੁਰ ਪਿਆ, ਮੈਨੂੰ ਰੈਂਟ ਨਹੀਂ ਦੇ ਕੇ ਗਿਆ, ਮੈਂ ਇਹਦੀਆਂ ਚਿੱਠੀਆਂ ਪਾੜਤੀਆਂ, ਮੈਂ ਇਹਦੀਆਂ ਚਿੱਠੀਆਂ ਖੋਲਤੀਆਂ, ਮੈਂ ਇਹਦੀਆਂ ਚਿੱਠੀਆਂ ਨਹੀਂ ਵਾਪਸ ਦੇਣੀਆਂ, ਤੂੰ ਲੈ ਕੇ ਦਿਖਾ ਚਿੱਠੀਆਂ, ਹਨਾ। ਤੇ ਮੈਂ ਤੁਹਾਨੂੰ ਉਹੀ ਕਈ ਵਾਰੀ ਜਿੱਦਾਂ ਕਿਹਾ ਕਿ ਏਦਾਂ ਦੀ ਛੋਟੀਆਂ ਕਈ ਵਾਰੀ ਚੀਜ਼ਾਂ ਨਾ ਬੰਦੇ ਨੂੰ ਬਹੁਤ ਲੈ ਕੇ ਡੁੱਬਦੀਆਂ, ਕਿਸੇ ਦੀ ਮੇਲ ਮੂਲ ਨਾਲ ਟੈਂਪਰ ਜਿਹੜਾ ਨਾ ਕਰਿਆ ਕਰੋ, ਠੀਕ ਆ। ਉੱਤੇ ਬਹੂ ਬਲੀ ਪੜਨ ਦੀ ਕੋਈ ਲੋੜ ਨਹੀਂ ਹੈਗੀ। ਤੇ ਪ੍ਰੋਗਰੈਸਿਵਲੀ ਜਿਹੜਾ ਸੀਗਾ ਕਿ 5 ਸਾਲ ਹੋ ਗਈ ਸੀਗੀ, 10 ਸਾਲ ਵੀਜ਼ਾ ਫਰਾਡ ਦੀ, 20 ਸਾਲ ਪੈ ਗਏ ਮੇਲ ਫਰਾਡ ਚਾਰजेस ਦੇ। ਤੇ ਪਟੇਲ ਸਾਹਿਬ ਨੂੰ 10 ਸਾਲ ਹੋਰ ਜਿਹੜੇ ਸੀਗੇ ਬਰਾਈਬਰੀ ਚਾਰजेस ਦੇ ਉੱਤੇ ਵੀ, ਤੇ ਹਰੇਕ ਅਕਾਊਂਟ ਦੇ ਉੱਤੇ $2.5 ਲੱਖ ਜਿਹੜੀ ਸੀਗੀ ਉਹਨਾਂ ਨੇ ਉਹ ਪੇਮੈਂਟ ਜਿਹੜੀ ਕਰਨੀ ਆ। ਤੇ ਇਹਦੇ ਵਿੱਚ ਬੇਸਿਕਲੀ ਉਹੀ ਕਹਿੰਦੇ ਆ ਕਿ ਸਾਰੇ ਜਿਹੜੇ ਸੀਗੇ ਝੂਠੇ ਵਿਕਟਿਮ ਜਿਹੜਾ ਬਣੇ, ਨਕਲੀ ਜਿੱਦਾਂ ਰੂਬਰੀ ਜੀ ਸਾਰੀ ਦਿਖਾਈ ਹੈ, ਕੁਛ ਜਿੱਦਾਂ ਅਸਲੀ ਨਹੀਂ ਸੀਗਾ। ਤੇ ਉਹਨਾਂ ਨੇ ਜਿਹੜੀ ਫਿਰ ਇਹ ਕਹਿੰਦੇ ਕਈ ਸਾਲਾਂ ਤੋਂ ਇਹ ਜਿਹੜਾ ਤਕਰੀਬਨ ਜਿਹੜਾ ਚੱਲਦਾ ਪਿਆ ਸੀਗਾ, 7-8 ਸਾਲਾਂ ਤੋਂ ਇਹ ਜਿੱਦਾਂ ਸਕੀਮ ਜੀ ਤੁਸੀਂ ਕਹ ਲਓ ਕਿ ਚੱਲਦੀ ਸੀਗੀ ਜੀ। ਤੇ ਇਹ ਵੇਲੇ ਕੰਮਾਂ ਤੋਂ ਦੂਰ ਰਿਹਾ ਕਰੋ। ਵਿੱਚ ਕਈ ਵਾਰੀ ਪਟੇਲ ਸਾਹਿਬ ਆਪ ਯੂ ਵੀਜ਼ੇ ਦੇ ਲਾਭਕਾਰੀ ਸੀਗੇ, ਆਪ ਯੂ ਵੀਜ਼ੇ ਤੇ ਪੱਕੇ
ਅੱਛਾ, ਇਹ ਵੀ ਇਨਫੋਰਮੇਸ਼ਨ ਆਈ ਇਹ ਹੈ? ਵੀ ਇਨਫੋਰਮੇਸ਼ਨ ਨਾਲ ਆ। ਅੱਛਾ, ਇਹ ਨਹੀਂ ਪਤਾ ਸੀਗਾ। ਇਹ ਉਹਨਾਂ ਨੂੰ ਫਿਰ ਪਤਾ ਲੱਗ ਗਿਆ ਨਾ ਵੀ ਸਕੀਮ ਲੱਗਣੀ ਕਿੱਦਾਂ, ਫਿਰ ਉਹ ਆਪ ਉਹਦੇ ਵਿੱਚ ਲੰਘ ਕੇ ਗਏ ਸੀ। ਤਾਂ ਫਿਰ ਇਮੀਗ੍ਰੇਸ਼ਨ ਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਪਟੇਲ ਸਾਹਿਬ ਦੀ। ਹੋ ਹੀ ਜਾਣੀ ਆ ਜੀ। ਹੁਣ ਜਾਣਗੇ ਪਟੇਲ ਸਾਹਿਬ ਵਾਪਸ ਉੱਤੇ ਮੁਦਰਾ ਪੋਰਟ ਦੇ ਉੱਤੇ, ਹੌਲੀ ਹੌਲੀ ਉਧਰ ਨੂੰ ਜਾਣਾ ਪੈਣਾ ਉਹਨਾਂ ਨੂੰ। ਹਾਂਜੀ ਸੋ ਇਹ ਦੇਖੋ, ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਅਬਿਊਜ਼, ਜਦੋਂ ਫਿਰ ਹੁਣ ਏਦਾਂ ਦੀ ਖਬਰ ਆਉਣੀ ਆ ਤੇ ਫਿਰ ਇਹ ਫਿਰ ਮਾੜਾ ਹੀ ਲੱਗਦਾ ਆ। ਤੇ ਫਿਰ ਜਦੋਂ ਜਿਨ੍ਹਾਂ ਦੇ ਨਾਲ ਜੈਨੂਅਨ ਵੀ ਹੋਇਆ ਹੁੰਦਾ, ਉਹ ਵੀ ਵਿਚਾਰੇ ਜਿਹੜੇ ਉਹ ਫਸ ਜਾਂਦੇ ਆ ਅਜਿਹੇ ਲੋਕਾਂ ਦੇ, ਜਿਹੜਾ ਉਹ ਕਰਕੇ। ਹੁਣ ਜਿਨ੍ਹਾਂ ਨੇ ਇਹਦੇ ਥਰੂ ਗਿਆ ਹੋਣਾ, ਉਹਨਾਂ ਸਾਰਿਆਂ ਦੇ ਯੂ ਵੀਜ਼ੇ ਕੈਂਸਲ ਹੋਣਗੇ, ਜੇ ਪਾਸ ਵੀ ਹੋਏ ਹੋਣਗੇ। ਉਹ ਵੀ ਇਨਵੈਸਟੀਗੇਸ਼ਨਾਂ ਜਿਹੜੀਆਂ ਉਹ ਚੱਲਣੀਆਂ, ਕਿੰਨਿਆਂ ਦੇ ਉੱਤੇ ਜਿਹੜਾ ਉਹ ਅਸਰ ਜਿਹੜਾ ਉਹ ਪੈਣਾ। ਸੋ ਤਾੜੀ ਤਾਂ ਦੇਖੋ ਦੋ ਹੱਥਾਂ ਨਾਲ ਵੱਜਦੀ ਆ। ਜਿਹਨੇ ਪੈਸੇ ਦਿੱਤੇ ਉਹ ਵੀ, ਤੇ ਜਿਹੜੇ ਪੈਸੇ ਲੈ ਕੇ ਕਰ ਰਹੇ ਸੀ ਉਹ ਵੀ। ਉਹਨਾਂ ਨੂੰ ਵੀ ਪਤਾ ਹੀ ਸੀਗਾ ਵੀ ਤੁਸੀਂ ਨਕਲੀ ਜਿਹੜਾ ਉਹ ਕਰਵਾ ਰਹੇ ਆ, ਤੇ ਸਾਰਾ ਕੁਝ ਜਿਹੜਾ ਹੋ ਰਿਹਾ ਇਵੈਂਚੁਅਲੀ ਕੈਚਅਪ ਜਿਹੜਾ ਉਹ ਹੋ ਜਾਂਦਾ ਆ। ਸੋ ਇਹ ਇੱਕ ਵਾਰੀ ਨਹੀਂ, ਕਈ ਵਾਰੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਅਟਰਨੀ ਟਰਕਿਆਨਾ ਜੀ ਸਾਹਮਣੇ ਜਿਹੜੀਆਂ ਉਹ ਆਈਆਂ ਆ। ਤੇ ਹੋਰ ਪਤਾ ਨਹੀਂ ਅਜੇ ਹੋਰ ਕਿੱਥੇ ਕਿੱਥੇ ਕੀ ਕੁਛ ਜਿਹੜਾ ਉਹ ਇਹਨਾਂ ਨੇ ਫੜ ਕੇ ਜਿਹੜਾ ਉਹ ਪੇਸ਼ ਕਰਨਾ ਹੈ ਜੀ। ਮੇਨਲੀ ਜੀ ਇਹੀ ਹੁੰਦਾ ਕਿ ਦੇਖੋ, ਬੰਦਾ ਸੋਚਦਾ ਕਿ ਹੁਣ ਅਗਰ ਮੇਰਾ ਕੰਮ ਹੋ ਜਾਣਾ, ਪਰ ਗੱਲ ਏਦਾਂ ਕਿ ਜਿਹੜੇ ਇਹ ਵਾਲੇ ਰਾਏ ਪਏ ਆ, ਉਹਨਾਂ ਨੂੰ ਮੈਂ ਇਹੀ ਕਹਿਣਾ, ਕਈ ਵਾਰੀ ਆਪਣਾ ਦੇਖੋ ਜੀ, ਇਹ 'ਚ ਪੈਰਾਲੀਗਲ ਇੰਟਰਪ੍ਰੀਟਰ ਹਰ ਤਰ੍ਹਾਂ ਦਾ, ਕਿ ਕਈ ਵਾਰੀ ਬੰਦਾ ਆਪਣੇ ਤੇ ਨਹੀਂ, ਉਹ ਕਈ ਵਾਰੀ ਸਾਲਾਂ ਬੱਧੀ ਜਿਹੜਾ ਹੈਗਾ ਕਿ ਜਿਹੜਾ ਬੰਦਾ ਵਾਲੇ ਰਾਹ ਪਿਆ ਉਹਨੇ ਹਟਣਾ ਤਾਂ ਹੈ ਨਹੀਂ, ਹਨਾ। ਉਹਦਾ ਚੀਜ਼ ਵਧਣੀ ਆ ਕਿ ਚੱਲ ਉਹਨੇ 1 ਨਹੀਂ 2 ਨਹੀਂ 3 ਨਹੀਂ ਜੀ 10 ਵਿਆਹ ਕਰਾਤੇ, 50 ਵਿਆਹ ਕਰਾਤੇ। ਉਹ ਗੱਲ ਏਦਾਂ ਕਿ ਕਿਤੇ ਨਾ ਕਿਤੇ ਜਦੋਂ ਹੁੰਦਾ ਪਰਦਾਫਾਸ਼ ਜਿਹੜਾ ਪੂਰਾ ਹੁੰਦਾ, ਉਹ ਫਿਰ ਪੂਰਾ ਪਿੱਛੇ ਤੱਕ ਜਿਹੜਾ ਤੁਸੀਂ ਕਹਿ ਲਓ ਕਿ ਇਨਵੈਸਟੀਗੇਸ਼ਨ ਵਗੈਰਾ ਜਿਹੜੀ ਕਰਦੇ ਆ। ਤੇ ਹਾਂਜੀ, ਉਹੀ ਚੀਜ਼ ਹੈ ਕਿ ਪੈਟਰਨ ਆਫ ਅਬਿਊਜ਼ ਉਹ ਜਿਹੜਾ ਸੀਗਾ ਫਾਈਂਡ ਕਰ ਲੈਂਦੇ ਫਿਰ, ਕਿੰਨੀ ਦੇਰ ਤੋਂ ਬੰਦਾ ਕਰ ਰਿਹਾ, ਕਿੰਨੀਆਂ ਫਾਈਲਾਂ ਸਾਰੀਆਂ ਉਹ ਕਢਾ ਕਢੂ ਕੇ, ਤੇ ਉਹ 'ਚ ਫਿਰ ਉਸ ਹਿਸਾਬ ਨਾਲ ਇਹ ਜਿਹੜੇ ਅੱਗੇ ਜਾਂਦੇ ਆ। ਤੇ ਤੁਸੀਂ ਦੇਖੋਗੇ ਸਰਕਾਰ ਨੂੰ ਆਏ ਨੂੰ ਅਜੇ 6 ਮਹੀਨੇ ਹੀ ਹੋਏ ਆ ਜੀ। ਹਾਂਜੀ ਜੀ, ਮਤਲਬ ਤੁਸੀਂ ਦੇਖ ਲਓ 6 ਮਹੀਨੇ 'ਚ ਕਿੰਨੀਆਂ ਆਜ਼ਾਦੀ ਤੋਂ ਜ਼ਿਆਦਾ ਤੁਹਾਨੂੰ ਖਬਰ ਨਹੀਂ ਸੁਣਾਈ ਦੀ, ਵਿੱਚ ਕੋਸ਼ਿਸ਼ ਕਰੀਦੀ ਆ ਕਿ ਪੋਜ਼ੀਟਿਵ ਖਬਰ ਵੀ ਸੁਣਾਵੇ, ਨਹੀਂ ਤਾਂ ਕਈ ਵਾਰੀ ਉਹ ਹੋ ਜਾਂਦਾ ਕਿ ਸਾਰਾ ਫੜਨ ਫੜਾਉਣ ਵਾਲੀ ਖਬਰਾਂ। ਪਰ ਮਤਲਬ ਇਹ ਹੈ ਕਿ ਸਰਕਾਰ ਦਾ ਇਹੀ ਜਿਹੜਾ ਕੰਮ ਆ, ਤੇ ਹੁਣ ਜਿੱਦਾਂ ਬਜਟ ਇਹਨਾਂ ਦਾ ਵੱਧ ਗਿਆ, ਤੁਸੀਂ ਲਾ ਲਓ ਕਿ ਉਹ ਤਾਂ ਆਪ ਕਹਿ ਰਹੇ ਆ ਕਿ ਆਪਣਾ ਕਿੰਨਾ 10 ਗੁਣਾ 10-15 ਗੁਣਾ ਉਹਨਾਂ ਦਾ ਬਜਟ ਜਿਹੜਾ ਵਧਿਆ, ਤੇ ਉਹਨਾਂ ਦੇ ਹਿਸਾਬ ਨਾਲ ਫਿਰ ਉਹਨਾਂ ਦੀ ਜਿਹੜੀ ਉਹ ਸੀਗੀ ਉਹ ਵੀ 10-15 ਗੁਣਾ ਤੁਸੀਂ ਲਾ ਲਓ ਕਿ ਵੱਧ ਜਾਣੀ ਹੈ। ਤੁਸੀਂ ਜਦੋਂ ਦੱਸ ਰਹੇ ਸੀਗੇ ਵੀ 6 ਫਿਗਰ ਸੈਲਰੀ ਨਾਲ ਬੋਨਸ ਜਿਹੜੇ ਉਹ ਦੇ ਰਹੇ ਆ, ਮਾਸਕ ਪਾ ਕੇ ਆਈਸ ਵਾਲੇ ਘੁੰਮ ਰਹੇ ਆ, ਲੋਕਾਂ ਨੂੰ ਡਰਾ ਰਹੇ ਆ। ਹੁਣ ਕੱਲ ਇੱਕ ਖਬਰ ਸੀ, ਸਿਟੀਜ਼ਨ ਨੂੰ ਚੱਕ ਰਹੇ ਸੀਗੇ, ਤੇ ਉਹ ਕਹਿੰਦਾ ਵੀ ਮੈਂ ਸਿਟੀਜ਼ਨ ਆ। ਕਹਿੰਦਾ ਕਾਹਦਾ ਸਿਟੀਜ਼ਨ, ਕੋਈ ਰਾਈਟ ਰੂਟ ਨਹੀਂ ਤੇਰਾ। ਹੁਣ ਐਡੇ ਹੰਕਾਰੇ ਹੋਏ ਪਏ ਆ। ਸੋ ਇਹ ਹੈ ਤਾਂ ਮਾੜੀ ਚੀਜ਼ ਆ, ਪਰ ਇਵੈਂਚੁਅਲੀ ਇਹਨਾਂ ਨੂੰ ਵੀ ਜਵਾਬ ਜਿਹੜਾ ਉਹ ਦੇਣਾ ਪੈਣਾ। ਇਹ ਐਸੀ ਨਹੀਂ ਆ, ਇਹ ਇੱਥੇ ਜਿਹੜਾ ਭੁਗਤ ਕੇ ਇਹਨਾਂ ਨੂੰ ਜਿਹੜਾ ਉਹ ਜਾਣਾ ਪੈਣਾ। ਇੱਕ ਗੁੱਡ ਨਿਊਜ਼ ਸੁਣਾ ਦਿੰਦੇ ਆ ਅਟਰਨੀ ਟਰਕਿਆਨਾ ਜੀ। ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉੱਤੇ ਜਿਹੜੀ ਹੈ ਇੱਕ ਜੱਜ ਨੇ ਹੋਰ ਬਲੌਕ ਲਾਤਾ ਵੀ ਭਾਈ ਤੁਸੀਂ ਇਦਾਂ ਰਿਸਟ੍ਰਿਕਸ਼ਨ ਨਹੀਂ ਲਾ ਸਕਦੇ ਟਰੰਪ ਹੋਣਾ ਦੇ ਉੱਤੇ। ਤੀਜੀ ਰੂਲਿੰਗ ਕਹਿੰਦੇ ਆ ਗਈ ਆ ਹਾਈ ਕੋਰਟ ਦੇ ਡਿਸੀਜਨ ਤੋਂ, ਜਿਹੜਾ ਉਹ ਬਾਅਦ ਦੇ ਵਿੱਚ ਜਿਹੜੇ US ਡਿਸਟ੍ਰਿਕਟ ਜੱਜ ਲਿਓ ਸੋਰੋਕਿਨ, ਉਹਨਾਂ ਨੇ, ਇਹ ਫੈਡਰਲ ਜੱਜ ਨੇ, ਇਹਨਾਂ ਨੇ ਇੱਕ ਹੋਰ ਜਿਹੜੇ ਡਿਸਟ੍ਰਿਕਟ ਜੱਜ ਦੇ ਨਾਲ ਬੇਸਿਕਲੀ ਜੁਆਇਨ ਕੀਤਾ, ਨਾਲ ਹੀ ਜਿਹੜੇ ਅਪੈਲਟ ਪੈਨਲ ਸੀਗਾ ਜੱਜਾਂ ਦਾ, ਉਹਨਾਂ ਦੇ ਨਾਲ ਜਿਹੜਾ ਜੁਆਇਨ ਕੀਤਾ। ਤੇ ਇਹ ਇਹਨਾਂ ਨੇ ਕਿਹਾ ਵੀ ਜਿਹੜੀ ਨੇਸ਼ਨ ਵਾਈਡ ਇੰਜੰਕਸ਼ਨ ਗ੍ਰਾਂਟ ਕੀਤੀ ਗਈ ਸੀ 2 ਦਰਜਨ ਜਿਹੜੀਆਂ ਸਟੇਟਸ ਦੇ ਵਿੱਚ, ਉਹ ਇਨਫੋਰਸ ਜਿਹੜੀ ਆ ਉਹ ਰਹੇਗੀ। ਜਿਹੜੇ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਸੀ ਵੀ ਨੇਸ਼ਨ ਵਾਈਡ ਇੰਜੰਕਸ਼ਨ ਨਹੀਂ ਦਿੱਤੀ ਜਾ ਸਕਦੀ, ਪਰ ਜਿਨ੍ਹਾਂ ਸੂਬਿਆਂ ਦੇ ਵਿੱਚ ਲਾਗੂ ਆ ਉਹ ਲਾਗੂ ਜਿਹੜੀ ਉਹ ਰਹੇਗੀ। ਸੋ ਇੱਕ ਹੋਰ ਫੈਡਰਲ ਜੱਜ ਆ, ਇਹ ਬੋਸਟਨ ਦੇ ਵਿੱਚ ਆ, ਉਹਨਾਂ ਨੇ ਵੀ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉੱਤੇ ਜਿਹੜੀਆਂ ਟਰੰਪ ਹੋਣਾ ਦੁਆਰਾ ਰਿਸਟ੍ਰਿਕਸ਼ਨਸ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਨੂੰ ਜਿਹੜਾ ਉਹਨਾਂ ਨੇ ਬਲੌਕ ਕਰ ਦਿੱਤਾ ਹੈਗਾ ਆ। ਸੋ ਇਹ ਇੱਕ ਕਹਿ ਸਕਦੇ ਆ ਵੀ ਜਿਹੜੀ ਉਹ ਗੁੱਡ ਨਿਊਜ਼ ਜਿਹੜੀ ਉਹ ਜ਼ਰੂਰ ਆਈ ਹੈਗੀ ਆ ਜੀ। ਦੇਖੋ ਜੀ, ਇਹ ਥੋੜਾ ਜਿਹਾ ਮਤਲਬ ਹੁਣ 14th ਅਮੈਂਡਮੈਂਟ ਤੁਹਾਨੂੰ ਜਦੋਂ ਮਤਲਬ ਪਹਿਲਾਂ ਹੀ ਸੈਟਲ ਹੋ ਗਿਆ, ਮਤਲਬ 100 ਸਾਲ ਤੋਂ ਵੀ ਉੱਤੇ ਕਦੀ ਇਹ ਡਿਸਪਿਊਟ 'ਚ ਨਹੀਂ ਆਇਆ। ਇੱਕ ਵਾਰੀ ਪੁਰਾਣੀ ਚੀਜ਼ ਦਾ ਸੈਟਲ ਹੋ ਗਿਆ, ਇਹ ਬੈਕਵਰਡ ਇਹਨਾਂ ਨੇ ਗੇਅਰ ਪਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਦੇਖੋ ਜੀ, ਕਈ ਸਾਰੇ ਹੁਣ ਜਿਹੜੇ ਮੁੱਦੇ ਜਿਹੜੇ ਚੱਕ ਹੋ ਰਹੇ ਆ, ਜਿਹੜਾ ਵੀ ਹੁਣ ਮਤਲਬ ਉਹ ਜ਼ਿਆਦਾਤਰ ਤਾਂ ਇਹੀ ਹੈ ਕਿ ਜੀ ਇਹ ਬਰਾਊਨ ਬੰਦਿਆਂ ਨੂੰ ਟਾਰਗੇਟ ਕਰਨ ਦਾ ਜਿਹੜਾ ਇਹ ਹੈ ਫੜੋ ਫੜਾਈ ਜਿਹੜੀ ਜ਼ਿਆਦਾ, ਜਿੱਦਾਂ ਤੁਸੀਂ ਕਹਿੰਦੇ ਆ ਕਿ ਸਿਟੀਜ਼ਨ ਨੂੰ ਫੜ ਲਿਆ, ਕਿਹੜੇ ਬੇਸ ਤੇ ਫੜਿਆ? ਫਿਰ ਇੱਕ ਬੰਦਾ ਉਹ ਕਹਿੰਦਾ ਹੁਣ ਇੱਕ ਟਾਈਮ ਦੇ ਉੱਤੇ ਜਦੋਂ ਇਹ ਇਮੀਗ੍ਰੇਸ਼ਨ ਲਾਅ ਨਹੀਂ ਸੀਗੇ, ਠੀਕ ਹੈ, ਉਦੋਂ ਇੱਥੇ ਜਿਹਨਾਂ ਦੀ ਜ਼ਮੀਨ ਸੀਗੀ, ਜਿਹੜੇ ਨੇਟਿਵ ਸੀਗੇ,
ਇੱਕ ਤਰੀਕੇ ਨਾਲ ਜਦੋਂ ਉਹ ਲੋਕੀ ਜਦੋਂ ਆਏ, ਠੀਕ ਆ ਕੇ ਸੈਟਲ ਸੁਟਲ ਹੋ ਗਏ, ਹੁਣ ਮਤਲਬ ਐਂ ਤਾਂ ਹੈ ਨਹੀਂ ਕਿ ਹਰੇਕ ਚੀਜ਼ ਨੂੰ ਬੰਦਾ ਕਵੇ ਕਿ ਭੁੱਲ ਜਾਓ ਜੀ, ਕਿ ਏਦਾਂ ਹੋਇਆ ਨਹੀਂ ਹੈਗਾ। ਇੱਕ ਸਰਟਨ ਗਰੁੱਪ ਦੇ ਤੁਸੀਂ ਕਹਿ ਲਓ ਕਿ ਐਥਨਿਕ ਨੰਬਰ ਵੱਧ ਗਏ, ਜਿਹੜੇ ਹਿਸਾਬ ਨਾਲ ਮਾਈਗ੍ਰੇਸ਼ਨ ਜਿਹੜੀ ਹੋਈ ਸੀਗੀ। ਹੁਣ ਜਿਹੜਾ ਸੀਗਾ ਇੱਕ ਲਾਅ ਜਿਹੜਾ ਸੈਟਲ ਆ ਕਿ ਜਿਹੜੇ ਜਵਾਕ ਉਰੇ ਬੋਰਨ ਹੋ ਰਹੇ ਆ, ਉਹਨਾਂ ਦੇ ਬਾਈ ਬਰਥ ਇੱਥੇ ਸਿਟੀਜ਼ਨ ਬਣਨੇ ਚਾਹੀਦੇ ਆ। ਤੇ ਮੈਂ ਕਿਹਾ ਹੁਣ ਫਿਰ ਟਾਰਗੇਟ ਆਪਾਂ ਕਿਹੜੀ ਚੀਜ਼ ਨੂੰ ਆਪਾਂ ਕਰ ਰਹੇ ਹਾਂ, ਕਿ ਜਿਹੜਾ ਬੰਦਾ ਬੋਰਨ ਹੀ ਇੱਥੇ ਹੋਇਆ, ਜਿਹਦੀ ਲਾਇਲਟੀ ਇਸ ਦੇਸ਼ ਦੇ ਨਾਲ ਰਹਿਣੀ ਹੈ ਸਾਰਾ, ਤੁਸੀਂ ਕਹਿ ਰਹੇ ਹੋ ਕਿ ਜੇ ਉਹਨੂੰ ਸਿਟੀਜ਼ਨ ਨਹੀਂ ਬਣਨਾ, ਫਿਰ ਇਹ ਪਾਲਿਸੀ ਦਾ ਮਤਲਬ ਮਕਸਦ ਕੀ ਹੋਊਗਾ? ਕਿ ਆਪਾਂ ਜਿਹੜੀ ਸੀ ਐਥਨੀਸਿਟੀ ਵਾਲੇ ਦੇ ਬੇਸ ਦੇ ਉੱਤੇ ਆਪਾਂ ਨੰਬਰ ਕੰਟਰੋਲ ਕਰ ਰਹੇ ਹਾਂ, ਆਪਾਂ ਕੀ ਚੀਜ਼ ਆਪਾਂ ਕੰਟਰੋਲ ਜਿਹੜੀ ਕਰ ਰਹੇ ਹੈਗੇ ਇਹਦੇ ਵਿੱਚ ਫਿਰ? ਠੀਕ ਹੈ ਕਿ ਨਹੀਂ? ਤੇ ਹੁਣ ਤਾਂ ਮਤਲਬ ਕਿ ਜੇ ਹਿਸਟੋਰੀਕਲੀ ਹਰੇਕ ਦੇਸ਼ ਦੇ ਵਿੱਚ ਬੰਦਾ ਗਿਆ ਹੀ ਮਾਈਗ੍ਰੇਸ਼ਨ ਉਸ ਹਿਸਾਬ ਨਾਲ ਹੋਈ ਆ, ਤੇ ਫਿਰ ਹੁਣ ਮੈਂ ਕਿਹਾ ਜੇ ਗੁਆਂਢੀ ਦੇਸ਼ ਨਾਲ ਹੀ ਤੁਹਾਡੇ ਕੰਧ ਲੱਗਦੇ ਆ, ਤੇ ਅਲਟੀਮੇਟਲੀ ਤੁਸੀਂ ਪੁਰਾਣੇ ਦੇ ਵਿੱਚ ਦੇਖਿਓ ਕਦੀ ਜਾ ਕੇ ਕਿ ਮੈਕਸੀਕੋ ਜਿਹੜਾ ਇੰਪਾਇਰ ਸੀਗਾ, ਉਹਨਾਂ ਦਾ ਮੈਪ ਇੱਕ ਵਾਰੀ ਦੇਖਿਓ, ਜਿੱਦਾਂ ਆਪਾਂ ਆਪਣੇ ਮੁਲਕ ਦੀਆਂ ਗੱਲਾਂ ਕਰਦੇ ਹੁੰਦੇ ਨਾ ਕਿ ਉੱਥੇ ਤੱਕ ਖਾਲਸਾ ਰਾਜ ਐਕਸਟੈਂਡ ਸੀਗਾ ਸਾਡਾ ਉੱਥੇ ਤੱਕ। ਇਹਨਾਂ ਦਾ ਵੀ ਤੁਸੀਂ ਇੱਕ ਵਾਰੀ ਦੇਖਿਓ ਸਾਰੇ ਜਾਣੇ, ਮਤਲਬ ਲੱਗਦਾ ਹੀ ਆ ਨਾ ਕਿ ਬੰਦੇ ਨੂੰ ਕਿ ਬਈ ਇੱਕ ਵਾਰੀ ਚੈੱਕ ਕਰਕੇ ਦੇਖਿਓ ਕਿ ਮੈਕਸੀਕਨ ਜਿਹੜਾ ਸੀਗਾ ਕਿੱਥੇ ਤੱਕ ਜਿਹੜੇ ਜਾਂਦੇ ਸੀਗੇ, ਬੈਟਲਾਂ ਬੂਟਲਾਂ ਦੇਖਿਓ ਉਹਨਾਂ ਦੀਆਂ, ਟੈਕਸਸ ਦੀਆਂ, ਐਲਮੋਲਮੋ ਦੀਆਂ, ਤੇ ਫਿਰ ਦੇਖਿਓ ਤੁਸੀਂ ਕਿ ਕਿੱਥੇ ਕਿਹੜੇ ਲੈਵਲ ਦਾ ਕਲਚਰ ਸੀਗਾ ਆਪਣਾ, ਕਿੱਥੇ ਇਹਨਾਂ ਦਾ ਵੀ ਕਾਫੀ ਸਾਰੇ ਧੱਕੇ ਕਈ ਲੋਕਾਂ ਨਾਲ ਕਈ ਕਿਸਮਾਂ ਦੇ ਜਿਹੜੇ ਹੋਏ ਆ। ਤੇ ਹੁਣ ਤੁਸੀਂ ਕਹਿ ਲਓ ਕਿ ਉਹੀ ਹੈ ਕਿ ਟਾਈਮ ਬਦਲ ਗਿਆ, ਪਰ ਤਰੀਕੇ ਜਿਹੜੇ ਉਹ ਸੀਗੇ, ਜਦੋਂ ਜਿਹੜੀ ਚੱਲਦੀ ਰਹਿੰਦੀ ਲੜਾਈਆਂ ਛੜਾਈਆਂ, ਮਤਲਬ ਰੂਪ ਜਿਹੜੇ ਡਿਫਰੈਂਟ ਹੋ ਜਾਂਦੇ ਆ, ਇਨਸਾਨ ਅਜੇ ਵੀ ਉਹੀ ਹੈ। ਜੀ ਜੀ ਬਿਲਕੁਲ ਜੀ। ਸੋ ਅੱਜ ਆਪਾਂ ਕਾਲਸ ਵੀ ਲੈਣੀਆਂ ਆ, ਸੋ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408-272-5200 4082725200। ਇਸ ਨੰਬਰ ਦੇ ਉੱਤੇ ਜਿਹੜਾ ਤੁਸੀਂ ਕਾਲ ਕਰਕੇ ਤੇ ਆਪਣੇ ਜਿਹੜਾ ਜੀ ਤੁਸੀਂ ਸਵਾਲ ਆ ਉਹ ਪੁੱਛ ਸਕਦੇ ਆ। ਅੱਜ ਸਾਨੂੰ ਪਤਾ ਹੈ ਕਈ ਹਫ਼ਤਿਆਂ ਬਾਅਦ ਜਿਹੜਾ ਇਹ ਮੌਕਾ ਜਿਹੜਾ ਉਹ ਮਿਲਿਆ ਆ, ਤੇ ਕਾਲ ਕਰ ਲਿਓ। ਸਟੂਡੀਓ ਦਾ ਨੰਬਰ, ਫੋਨ ਲਾਈਨਸ ਓਪਨ ਨੇ 4082725200 408-272-5200। ਟਿਰਕਿਆਨਾ ਜੀ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਤੇ ਤੁਸੀਂ ਵੀ ਮਾੜੇ ਜੀ ਰੈਸਟ ਲੈ ਲਓ, ਤੇ ਫਿਰ ਮਿਲਦੇ ਹਾਂ ਜੀ ਆਪਾਂ ਇੱਕ ਬ੍ਰੇਕ ਤੋਂ ਬਾਅਦ ਕਾਲਸ ਦੇ ਨਾਲ। ਜੀ ਭਾਈ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਮੈਂ ਰਾਜਕਨਵੀਰ ਸਿੰਘ, ਜਿਹੜੇ ਹੋਏ ਨੇ ਮੇਰੇ ਨਾਲ ਇਸ ਮੌਕੇ US ਇਮੀਗ੍ਰੇਸ਼ਨ ਦੇ ਅਟਰਨੀ ਐਟ ਲਾ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਹੁਣ ਕਾਲਸ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ ਜੀ 408 272 5200 4082725200। ਪਹਿਲੇ ਕਾਲਰ ਨੇ ਆਪਣੇ ਨਾਲ ਸਰਬਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਜੀ। ਹਾਂਜੀ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮੈਂ ਨਾ ਗ੍ਰੀਨ ਕਾਰਡ ਅਪਲਾਈ ਕੀਤਾ ਹੈ 10 ਸਾਲ ਦਾ, ਤੇ ਮੈਨੂੰ 48 ਮਹੀਨੇ ਦਾ ਮਿਲਿਆ ਆ, ਤੇ ਮੈਂ ਬੱਚਾ ਅਡੋਪਟ ਕੀਤਾ ਹੈ 18 ਸਾਲ ਤੋਂ ਘੱਟ ਸੀਗਾ ਇੰਡੀਆ, ਤੇ ਮੈਂ ਅਪਲਾਈ ਕਰ ਸਕਦੀ ਹਾਂ? ਜਿਹੜੀ ਅਡਾਪਸ਼ਨ ਸੀਗੀ ਉਹ 14 ਸਾਲ ਤੋਂ ਪਹਿਲਾਂ ਵੀ ਸੀਗੀ? ਹਾਂਜੀ, ਇੰਡੀਆ ਹੀ ਆ। ਨਹੀਂ, ਉਮਰ ਉਹਦੀ 14 ਸਾਲ ਤੋਂ ਛੋਟੀ ਸੀ ਉਹ ਬੱਚੇ ਦੀ ਜਦੋਂ ਤੁਸੀਂ ਅਡਾਪਟ ਕੀਤਾ? 15 ਸਾਲ ਦਾ ਸੀ ਉਦੋਂ। ਮੈਂ ਸ਼ੋਰ ਨਹੀਂ ਕਹਿ ਸਕਦਾ ਇਹਦੇ ਵਿੱਚ ਤੁਹਾਡੇ ਜੀ ਕੰਮ ਬਣਾ। ਹੁਣ ਕਿੰਨੇ ਸਾਲ ਦਾ ਬੱਚਾ? ਹੁਣ ਹੋ ਗਿਆ 20 ਸਾਲ ਦਾ। ਤੇ ਤੁਸੀਂ ਜਿਹੜਾ ਗ੍ਰੀਨ ਕਾਰਡ ਲਿਆ ਸੀਗਾ ਉਹ ਕਦੋਂ ਲਿਆ ਸੀਗਾ? ਆਪਣਾ ਆਲਰੇਡੀ ਅਡਾਪਟ ਹੋ ਚੁੱਕਾ ਸੀਗਾ ਬੱਚਾ ਉਹਦਾ? ਮੇਰਾ ਵਿਆਹ ਦੇ ਵਿੱਚ ਇੱਥੇ ਗ੍ਰੀਨ ਕਾਰਡ ਮਿਲਿਆ, ਤੇ ਮੈਨੂੰ 48 ਮਹੀਨਿਆਂ ਦਾ ਉਹਨਾਂ ਨੇ ਦੇ ਦਿੱਤਾ। 10 ਸਾਲ ਦਾ ਅਪਲਾਈ ਕੀਤਾ ਸੀ। ਸਵਾਲ ਇਹ ਆ ਵੀ ਜਦੋਂ ਤੁਸੀਂ ਬੱਚਾ ਅਡਾਪਟ ਕੀਤਾ ਉਦੋਂ ਤੁਸੀਂ ਗ੍ਰੀਨ ਕਾਰਡ ਹੋਲਡਰ ਸੀ ਜਾਂ ਬਾਅਦ ਚ ਬਣੇ? ਹਾਂਜੀ, ਨਹੀਂ, ਬਾਅਦ ਚ ਬਣੀ ਮੈਂ। ਓਕੇ। ਇਹਦੇ ਵਿੱਚ ਜੀ ਦੇਖੋ, ਜੇ ਤਾਂ ਤੁਹਾਡੀ ਅਡਾਪਸ਼ਨ ਵੈਲਿਡ ਆ ਉਹਦੇ ਵਿੱਚ, ਤੇ ਫਿਰ ਤਾਂ ਤੁਹਾਡੇ ਜਿਹੜਾ ਹਸਬੈਂਡ ਨੇ ਜਦੋਂ 18 ਸਾਲ ਤੋਂ ਪਹਿਲਾਂ ਜਵਾਕ ਦੇ ਤੋਂ ਵਿਆਹ ਕਿਸੇ ਦਾ ਹੋ ਜਾਂਦਾ, ਤੇ ਉਹ ਸਟੈਪ ਚਾਈਲਡ ਐਜ਼ ਅ ਸਟੈਪ ਚਾਈਲਡ ਫਾਈਲ ਕਰ ਸਕਦਾ ਹੁੰਦਾ ਜੇ ਅਡਾਪਸ਼ਨ ਵੈਲਿਡ ਹੈ। ਪਰ ਉਹਦੇ ਵਿੱਚ ਕਾਫੀ ਸਾਰੇ ਜਿਹੜੀ ਅਡਾਪਸ਼ਨ ਵੈਲਿਡਿਟੀ ਦੀਆਂ ਜਿਹੜੀਆਂ ਰਿਕੁਆਇਰਮੈਂਟ ਹੈਗੀਆਂ, ਮੈਨੂੰ ਲੱਗਦਾ ਤੁਹਾਡੀਆਂ ਉਹ ਨਹੀਂ ਪੂਰੀਆਂ ਹੋ ਪਾਣੀਆਂ। ਪਰ ਉਹ ਤੁਸੀਂ ਐਕਸਪਲੋਰ ਕਰ ਸਕਦੇ ਹੋ ਜੀ ਇੰਡੀਆ ਦੇ ਅਡਾਪਸ਼ਨ ਵਾਲੇ ਵਕੀਲ ਤੋਂ, ਜਿਨ੍ਹਾਂ ਨੇ ਤੁਹਾਡਾ ਗ੍ਰੀਨ ਕਾਰਡ ਫਾਈਲ ਕੀਤਾ ਉਹਨਾਂ ਕੋਲ ਤੁਸੀਂ ਸਟੈਪ ਚਾਈਲਡ ਗ੍ਰੀਨ ਕਾਰਡ ਵਾਲਾ ਜਿਹੜਾ ਸੀਗਾ ਉਹ ਪ੍ਰੋਸੈਸ ਜਿਹੜਾ ਟਰਾਈ ਕਰ ਸਕਦੇ ਆ। ਠੀਕ ਹੈ ਜੀ, ਥੈਂਕ ਯੂ ਜੀ। ਤੇ ਇਹਦੇ ਵਿੱਚ ਇਹ ਦੱਸ ਦਈਏ ਕਿ ਜਿੱਦਾਂ ਇੱਕ ਅਡਾਪਸ਼ਨ ਡੀਡ ਜੀ ਜਿਹੜੀ ਹੁੰਦੀ ਹੈ ਇੰਡੀਆ ਕਚਹਿਰੀਆਂ ਤੋਂ ਲੋਕੀ ਕਰਾ ਲੈਂਦੇ ਆ, ਉਹ ਵੈਲਿਡ ਨਹੀਂ ਹੁੰਦੀ। ਇਹਨਾਂ ਦੀ ਪ੍ਰੋਪਰ ਜਿਹੜੀ ਸੀਗੀ ਡਿਪੈਂਡਿੰਗ ਕਿ ਕਿੱਦਾਂ ਸੀਗਾ ਹਾਮਾ ਜਿਹੜਾ ਉਹਦੇ ਥੱਲੇ ਵਾਲੀ ਤੁਸੀਂ ਕਾਫੀ ਚਿਰ ਪਹਿਲਾਂ ਵੀ ਦੱਸਿਆ ਸੀਗਾ ਵੀ ਕਿਹੜੇ ਪ੍ਰੋਸੈਸ ਜਿਹੜੇ ਉਹ ਹੁੰਦੇ ਆ। ਹਾਂਜੀ, ਇੱਕ ਜਿਹੜਾ ਆਪਣਾ ਕਈ ਵਾਰੀ ਨਾ ਕਚਹਿਰੀਆਂ 'ਚ ਜਾ ਕੇ ਉਦਾਂ ਹੀ ਉਹ ਇੱਕ ਡੀਡ ਜੀ ਬਣਾ ਲਏ ਹੁੰਦੇ ਆ ਕਿ ਬੰਦਾ ਅਡਾਪਟ ਕਰ ਲਿਆ, ਉਹ ਚੀਜ਼ ਵੈਲਿਡ ਨਹੀਂ ਹੁੰਦੀ ਜਿਹੜੀ ਇਮੀਗ੍ਰੇਸ਼ਨ ਪਰਪਸ ਦੇ ਲਈ। ਤੇ ਇਹਦੇ ਲਈ ਫਾਰਮਲ ਰਿਕੁਆਇਰਮੈਂਟਸ ਜਿਹੜੀਆਂ ਹੁੰਦੀਆਂ, ਉੱਦਾਂ ਵਕੀਲ ਵੀ ਇੰਡੀਆ ਘੱਟ ਹੀ ਅਡਾਪਸ਼ਨ ਦੇ। ਤੇ ਉਹ ਇਹ ਹੈ ਕਿ ਜਿਹੜਾ ਵੀ ਤੁਹਾਡਾ ਸੀਗਾ ਇੱਕ ਵਾਰੀ ਪਹਿਲਾਂ ਉਹਨਾਂ ਵੈਲੀਡੇਟ ਕਰ ਲਓ ਕਿ ਇਹ ਜਿਹੜੀ ਅਡਾਪਸ਼ਨ ਹੈ ਕੁਆਲੀਫਾਈ ਹੁੰਦੀ ਹੈ ਕਿ ਨਹੀਂ ਹੁੰਦੀ। ਜੀ, ਠੀਕ ਹੈ ਜੀ। ਆਪਣੇ ਅਗਲੇ ਜਿਹੜੇ ਕਾਲਰ ਨੇ ਜੁੜੇ ਹੋਏ ਮਨਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਨਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ। ਹਾਂਜੀ ਮਨਪ੍ਰੀਤ ਜੀ। ਜੀ ਹਾਂਜੀ, ਪਹਿਲਾਂ ਤਾਂ ਬਹੁਤ ਮਿਹਰਬਾਨੀ ਭਾਜੀ। ਬਸ ਮੈਂ ਤਾਂ ਸ਼ੁਕਰੀਆ ਕਰਨ ਲਈ ਫੋਨ ਲਾਇਆ। ਸਵਾਲ ਆਪਾਂ ਨੂੰ ਸਾਰੇ ਮਿਲ ਜਾਂਦੇ ਆ ਭਾਜੀ। ਚਲੋ ਥੈਂਕ ਯੂ। ਹਾਂਜੀ, ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਆ, ਤੇ ਮਿਹਰਬਾਨੀ ਹੈ ਵੀਰੇ। ਥੈਂਕ ਯੂ ਵੀਰੇ। ਦਿੰਦੇ ਰਹੋ ਵੀਰੇ। ਥੈਂਕ ਯੂ। ਸਤਿ ਸ਼੍ਰੀ ਅਕਾਲ। ਦਲਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। 2005 ਚ ਮੇਰੇ ਕੋਲ ਸੀਗਾ ਗ੍ਰੀਨ ਕਾਰਡ ਲਿਆ ਸੀ ਮੈਂ, ਤੇ ਗ੍ਰੀਨ ਕਾਰਡ ਨੂੰ ਲੈਣ ਤੋਂ ਬਾਅਦ ਮੇਰੇ ਤੇ ਮਿਸ ਵੈਂਡਰ ਸੀਗੀ 242 BSc ਸੀਗੀ, ਤੇ ਉਹ ਫਿਰ ਮੈਂ 2006 ਚ ਮੈਨੂੰ ਸਿਟੀਜ਼ਨਸ਼ਿਪ ਮਿਲ ਗਈ ਸੀਗੀ। ਤੇ ਉਦੋਂ ਮੇਰੇ ਕੋਲ ਮਿਸ ਵੈਂਡਰ ਸੀਗਾ ਕਿ ਮੈਂ ਹੁਣ ਜਾ ਸਕਦਾ, ਟਰੈਵਲ ਕਰ ਸਕਦਾ ਆਪਣੇ ਪਾਸਪੋਰਟ ਤੇ, ਨਹੀਂ ਜੀ? ਸਜ਼ਾ ਕਾਦੀ ਸੀਗੀ ਜੀ, ਉਹ ਥੋੜਾ ਜਿਹਾ ਐਕਸਪਲੇਨ ਕਰਿਓ, ਕਿਉਂਕਿ ਆਪਾਂ ਤਾਂ ਇਮੀਗ੍ਰੇਸ਼ਨ ਲਾਇਰ ਹੈ, ਕ੍ਰਿਮੀਨਲ ਲਾਇਰ ਨਹੀਂ ਹੈਗੇ। ਤੇ ਕਿਹੜੀ ਮਿਸਡਿਮੀਨਰ ਕਿਹੜੀ ਚੀਜ਼ ਦਾ ਲੱਗਾ ਸੀਗਾ? ਡੋਮੈਸਟਿਕ ਵਾਇਲੈਂਸ ਸੀਗੀ। ਕੀ ਡੋਮੈਸਟਿਕ ਬੈਟਰੀ ਲੱਗੀ ਸੀਗੀ ਕਿ ਕੀ ਸੀਗਾ? ਮਿਸਡਿਮੈਂਡਰ ਸੀਗੀ 242 BC ਸੀਗੀ। 242 B? ਹਾਂਜੀ। ਤੇ ਕੈਲੀਫੋਰਨੀਆ ਕੋਡ ਦੱਸਦੇ ਪਏ? ਹਾਂਜੀ, ਕੈਲੀਫੋਰਨੀਆ ਕੋਡ। ਠੀਕ ਹੈ ਜੀ। ਤੇ ਇਹ ਸਿੰਪਲ ਬੈਟਰੀ ਸੀਗੀ, ਕੀ ਸੀਗਾ? ਬੈਟਰੀ ਹੋਈ ਨਾ, ਸਿੰਪਲ ਬੈਟਰੀ? ਸਿੰਪਲ ਬੈਟਰੀ।
ਹਾਂਜੀ ਦੇਖੋ ਜੀ, ਜਿਹੜੀ ਸਿੰਪਲ ਬੈਟਰੀ ਤੇ ਹੁਣ ਕੀ ਹੈ, ਗ੍ਰੀਨ ਕਾਰਡ ਹੈਗਾ ਤੁਹਾਡੇ ਕੋਲ? ਮੇਰੇ ਕੋਲ ਸਿਟੀਜ਼ਨਸ਼ਿਪ ਮੇਰੇ ਕੋਲ ਲੈ ਲਈ ਸੀ ਮੈਂ 2006 ਚ ਮਿਲੀ ਸੀ ਮੈਨੂੰ। ਹਾਂਜੀ ਜਾ ਸਕਦੇ ਹਾਂ ਜੀ, ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਫਿਲਹਾਲ ਜਿਹੜੇ ਬਾਕੀ ਵੀ ਸੁਣਦੇ ਆ, ਤੇ ਜਿਹੜਾ ਬੈਟਰੀ ਦਾ ਜਿਹੜਾ ਸਿੰਪਲ ਹੁੰਦਾ, ਉਹਨੂੰ ਇਹ ਕੈਟਾਗੋਰੀਕਲ ਕ੍ਰਾਈਮ ਆਫ ਵਾਇਲੈਂਸ ਜਿਹੜਾ ਨਹੀਂ ਮੰਨਦੇ ਆ 9th ਸਰਕਟ ਦੇ ਵਿੱਚ, ਤੇ ਬੰਦਾ ਜਿਹੜਾ ਸੀਗਾ ਉਹਨੂੰ ਪ੍ਰੋਬਲਮ ਜਿਹੜੀ ਨਹੀਂ ਆਉਂਦੀ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਕਾਨੂੰਨ ਦੇ ਬੇਸ ਤੇ ਜਿਹੜੀਆਂ ਡਿਪੈਂਡ ਕਰਦੀਆਂ ਕਿ ਕਿੱਦਾਂ ਕੀ ਇੰਟਰਪ੍ਰੀਟੇਸ਼ਨ ਹੁੰਦੀ ਆ। ਅੱਜ ਦੀ ਡੇਟ ਦੇ ਵਿੱਚ ਜਿਹੜਾ ਸੀਗਾ 240 ਤੇ ਨਾਲੇ ਤੁਹਾਡੇ ਕੋਲ USC ਪਾਸਪੋਰਟ ਹੈਗਾ, ਮੇਰੇ ਹਿਸਾਬ ਨਾਲ ਇਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ। ਤੇ ਕ੍ਰਾਈਮ ਜਿਹੜਾ ਸੀਗਾ ਬਾਅਦ ਚ ਹੋਇਆ ਸੀਗਾ ਨਾ ਗ੍ਰੀਨ ਕਾਰਡ ਆਉਣ ਤੋਂ? ਗ੍ਰੀਨ ਕਾਰਡ ਤੋਂ ਲੈਣ ਤੋਂ ਹੋਇਆ ਸੀਗਾ। ਨਹੀਂ, ਜਾਂ ਤਾਂ ਭਾਜੀ ਪਹਿਲਾਂ ਹੁੰਦਾ ਜਾਂ ਬਾਅਦ ਚ ਹੁੰਦਾ, ਕਲੀਅਰ ਦੱਸੋ ਕਿਹੜੇ ਵਾਲਾ? ਲੈਣ ਤੇ ਕੋਈ ਚੀਜ਼ ਨਹੀਂ, ਬਾਅਦ ਚ ਕਹਿੰਦੇ। ਹਾਂਜੀ ਬਸ ਠੀਕ ਆ ਫਿਰ, ਠੀਕ ਜੀ ਕੋਈ ਪ੍ਰੋਬਲਮ ਨਹੀਂ ਭਾਜੀ, ਜਾਓ ਜੀ। ਜੀ ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਬਰਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਜੀ ਨਿਊਯਾਰਕ ਦੇ ਵਿੱਚ ਕੇਸ ਹੈ। ਮੈਂ 2014 ਦੇ ਵਿੱਚ ਆਇਆ ਸੀ ਤੇ ਮੈਨੂੰ 2022 ਦੇ ਵਿੱਚ ਡਿਸਮਿਸਲ ਲੱਗ ਗਈ ਸੀਗੀ ਮੇਰੇ ਕੇਸ ਦੀ। ਤੇ ਉਹਦੇ ਤੋਂ ਬਾਅਦ ਮੈਂ ਦੁਬਾਰਾ ਅਸਾਈਲਮ ਦਾ ਕੇਸ ਲਗਾਇਆ ਸੀਗਾ ਤੇ ਉਹਦੀ ਇੰਟਰਵਿਊ ਦੀ ਡੇਟ ਆ ਅਸਾਈਲਮ ਆਫਿਸ ਦੇ ਵਿੱਚ ਨੈਕਸਟ ਵੀਕ, ਤੇ ਮੇਰਾ ਵਾਵਾ ਪੈਂਡਿੰਗ ਆ। ਠੀਕ ਹੈ। ਤੇ ਅੱਛਾ ਮੈਨੂੰ ਭਾਜੀ, ਇਹਦੇ ਵਿੱਚ ਮਤਲਬ ਡੇਟ ਸਿਰਫ ਅਸਾਈਲਮ ਆਫਿਸ ਦੇ ਵਿੱਚ ਹੈ ਕਿ ਆਈਸ ਦੇ ਨਾਲ ਵੀ ਤੁਹਾਡਾ ਹੈਗਾ? ਨਹੀਂ, ਅਸਾਈਲਮ ਆਫਿਸ ਦੇ ਵਿੱਚ ਡੇਟ ਆ ਤੇ ਮੇਰਾ ਵਾਵਾ ਪੈਂਡਿੰਗ ਹੈ। ਤਾਂ ਮੈਂ ਵਿਦਡਰਾਅ ਦੀ ਉਹਨਾਂ ਨੂੰ ਐਪਲੀਕੇਸ਼ਨ ਪਾ ਚੁੱਕਾ ਹਾਂ। ਕਿਹਦੀ ਵਿਦਡਰਾਅ ਦੀ, ਵਾਵਾ ਦੀ ਕਿ ਅਸਾਈਲਮ ਦੀ? ਅਸਾਈਲਮ ਦੀ। ਠੀਕ ਹੈ, ਇਹ ਮੇਰਾ ਵੀਰ ਆਪਣੇ ਵਕੀਲ ਨਾਲ ਇੱਕ ਵਾਰੀ ਦੇਖ ਲਏਗਾ ਕਿਹੜੇ ਵਾਲਾ ਵਿਦਡਰਾਅ ਕਰਨਾ। ਤੇ ਜੇ ਆਪਣਾ ਹਾਂਜੀ ਵਾਵਾ ਦੇ ਵਿੱਚ ਲੈਜਿਟ ਜਿਹੜਾ ਵਿਆਹ ਹੋਣਾ ਚਾਹੀਦਾ, ਮਤਲਬ ਕਿ ਬੜੀ ਜ਼ਿਆਦਾ ਇਨਕੁਆਇਰੀ ਹੈਗੀ ਆ ਉਹ ਕਈ ਵਾਰੀ। ਹੁਣ ਮੈਨੂੰ ਪਤਾ ਨਹੀਂ ਤੇ ਮੈਂ ਤੁਹਾਨੂੰ ਕੋਈ ਕਮੈਂਟ ਜਿਹੜਾ ਕਹਿਣਾ ਚਾਹੁੰਦਾ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਹਾਡਾ ਦੇਖੋ ਜੀ ਆਪਣਾ ਨਾ, ਜੇ ਤੁਹਾਡਾ ਅਸਾਈਲਮ ਦਾ ਕੇਸ ਹੈਗਾ, ਐਵੇਂ ਨਾ ਕਿਸੇ ਦੇ ਆਖੇ ਲੱਗ ਕੇ ਵਿਡਰਾਅ ਕਰ ਲਿਓ। ਇਹ ਬਾਅਦ ਚ ਦੁਬਾਰਾ ਲੱਗਣੇ ਹੈ ਨਹੀਂਗੇ, ਕਿਉਂਕਿ ਆਲਰੇਡੀ ਤੁਹਾਡਾ ਕੋਰਟ ਦੇ ਵਿੱਚੋਂ ਡਿਸਮਿਸ ਹੋ ਗਿਆ। ਵਕੀਲ ਨਾਲ ਜਾ ਕੇ ਆਪਣੇ ਜਿਹੜਾ ਸੀਗਾ ਪਹਿਲਾਂ ਸਲਾਹ ਕਰੋ ਜਿਹੜੀ ਸਾਰੀ ਕਿੱਦਾਂ ਨਾ। ਓਕੇ ਜੀ, ਠੀਕ ਹੈ ਜੀ। ਹਾਂਜੀ, ਤੇ ਦੋਨੋਂ ਐਪਲੀਕੇਸ਼ਨਾਂ ਜਿਹੜੀਆਂ ਬੇਸਿਕਲੀ ਉਹਨਾਂ ਨੇ ਵੈਲੂਏਟ ਕਰਨੀਆਂ, ਕੋਈ ਫ੍ਰਿਵਲਸ ਤਾਂ ਨਹੀਂ ਕੋਈ ਹੈਗੀ ਵਾਵਾ ਵਾਲੀ ਸਪੈਸੀਫਿਕਲੀ, ਹੈ ਨਾ, ਤੇ ਅਸਾਈਲਮ ਵਾਲੀ ਜਿਹੜੀ ਸੀਗੀ। ਤੇ ਉਹਦੇ ਹਿਸਾਬ ਨਾਲ ਤੁਸੀਂ ਆਪਣੇ ਵਕੀਲ ਨਾਲ ਬਹਿ ਕੇ ਜਿਹੜੀ ਗੱਲਬਾਤ ਕਰੋ। ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਆਪਣੀ ਜਿਹੜੀ ਅਸਾਈਲਮ ਵਾਲੀ ਐਪਲੀਕੇਸ਼ਨ ਆ ਵਿਡਰਾਅ ਨਾ ਕਰਿਓ। ਠੀਕ ਜੀ, ਤੁਹਾਡੇ ਕੋਲ ਪੈਂਡਿੰਗ ਆ, ਤੁਹਾਡੇ ਹੱਥ 'ਚ ਕੁਝ ਨਹੀਂ ਹੈਗਾ ਇਸ ਵੇਲੇ। ਜੀ ਓਕੇ ਜੀ, ਥੈਂਕ ਯੂ ਜੀ। ਓਕੇ। ਸੋਹਣ ਸਿੰਘ ਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਟਰਕਿਆਨਾ ਸਾਹਿਬ, ਇੱਕ ਤਲਾਕ ਦਾ ਹੈਗਾ ਕੇਸ ਦਾ, ਉਹਦੇ ਬਾਰੇ ਮੈਂ ਪੁੱਛਣਾ ਕਿ ਤਲਾਕ ਹੋ ਗਿਆ ਤੇ ਜੋ ਕੁੜੀ ਦੇ ਨਾਲ ਕਮਿਟਮੈਂਟ ਸੀ ਕਿ ਤੈਨੂੰ 10-15 ਹਜ਼ਾਰ ਰੁਪਇਆ ਦੇਣਾ ਹੈ ਤਲਾਕ ਤੋਂ ਬਾਅਦ, ਜੋ ਵੀ ਹੁੰਦਾ ਹੈ ਵਕੀਲ ਦੇ ਸਾਹਮਣੇ, ਤੋਂ ਪਰ ਕੁੜੀ 3 ਸਾਲ ਤੋਂ ਵਕੀਲ ਦੀ ਰੇਂਜ ਵਿੱਚ ਵੀ ਹੈ ਨਹੀਂ, ਮੁੜ ਕੇ ਆਈ ਨਹੀਂ, ਉਹ ਰੈਸਟ ਛੱਡ ਗਈ, ਆਪਣਾ ਪਤਾ ਨਹੀਂ ਕਿੱਥੇ ਰਹਿੰਦੀ ਆ, ਕਿ ਤਲਾਕ ਹੋ ਚੁੱਕਾ, ਸਾਲ ਹੋ ਗਿਆ। US ਦੀ ਗੱਲ ਕਰ ਰਹੇ ਜੀ? ਹਾਂਜੀ, US ਦੀ ਗੱਲ ਕਿੱਥੇ ਦੀ? ਜੀ US ਦੇ ਵਿੱਚ। ਜੀ ਇਹ ਦੇਖੋ ਭਾਜੀ, ਏਦਾਂ ਹੁੰਦਾ ਜੀ, ਮਾਫ ਕਰਨਾ ਆਪਣਾ ਨਾ, ਜਿੱਦਾਂ ਵਿਆਹ ਵਾਲੇ ਲਾਅ ਆ ਜੀ, ਹਰੇਕ ਸਟੇਟ ਦੇ ਡਿਫਰੈਂਟ ਹੁੰਦੇ ਆ, ਤੇ ਸਾਡੀ ਜਿੱਦਾਂ ਪ੍ਰੈਕਟਿਸ ਆ ਉਹ ਹੈਗੀ ਸਿਰਫ ਇਮੀਗ੍ਰੇਸ਼ਨ ਤੇ। ਇਹਦੇ ਬਾਰੇ ਮੈਨੂੰ ਨੌਲੇਜ ਹੈ ਨਹੀਂ ਬਿਲਕੁਲ ਵੀ, ਵਿਆਹ ਵਿਊ ਦੇ ਪੈਸੇ ਪੂਹੇ ਮਾਮਲੇ ਦੇ ਕਿੱਦਾਂ ਹੈਗਾ, ਕੀ ਚੱਕਰ ਇਹ ਜੀ? ਤੁਸੀਂ ਆਪਣੇ ਇੰਨਾ ਹੀ ਮੈਂ ਪੁੱਛਣਾ ਚਾਹੁੰਦਾ ਕਿ ਉਹ ਮੁੜ ਕੇ ਆਈ ਨਹੀਂ, ਤੇ ਅਸੀਂ ਉਹ ਜਿਹੜਾ ਪੈਸੇ ਆ ਉਹ ਜਦੋਂ ਮਰਜ਼ੀ ਆ ਕੇ ਸਾਡੇ ਤੋਂ ਲੈ ਸਕਦੀ ਹੈ, ਜਾਂ ਮਤਲਬ ਉਹਦਾ ਕੋਈ ਟਾਰਗੇਟ ਹੈ, ਉਹਦਾ ਕੋਈ ਟਾਈਮ ਆ? ਦੇਖੋ ਜੀ, ਉਹੀ ਕਹਿ ਰਿਹਾ ਮੈਂ, ਮੈਨੂੰ ਪਤਾ ਨਹੀਂ, ਤੁਸੀਂ ਜਿਹੜਾ ਵਕੀਲ ਨੇ ਤੁਹਾਡਾ ਕਰਾ ਕੇ ਦਿੱਤੀ ਨਾ ਸੈਟਲਮੈਂਟ, ਉਹਨੂੰ ਹੀ ਪੁੱਛੋ ਕਿੱਦਾਂ ਕਰਨਾ, ਉਹੀ ਬੈਸਟ ਤੁਹਾਨੂੰ ਗਾਈਡ ਕਰ ਸਕਦਾ ਜੀ ਇਹਦੇ ਵਿੱਚ। ਇੱਥੇ ਸਵਾਲ ਜਿਹੜੇ ਆਪਣੇ ਇਮੀਗ੍ਰੇਸ਼ਨ ਦੇ ਆ, ਸੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਉਹ ਹੈਗੇ ਆ, ਇਹ ਹੁਣ ਤੁਹਾਡੇ ਸਿਵਲ ਕੇਸ ਨੇ। ਇਹ ਜਿਹੜੇ ਸਿਵਲ ਜਿਹੜੇ ਇਦਾਂ ਦੇ ਕਰਦੇ ਜਾਂ ਮੈਰਿਜ ਵਾਲੇ ਜਿਹੜੇ ਕਰਦੇ ਆ, ਉਹ ਵਿਆਹ ਡਿਵੋਰਸ ਵਾਲੇ, ਉਹਨਾਂ ਵਕੀਲ ਤੋਂ ਤੁਹਾਨੂੰ ਇਹ ਜਿਹੜਾ ਸਵਾਲ ਪੁੱਛਣ ਦੀ ਜ਼ਰੂਰਤ ਹੈਗੀ ਆ। ਅਗਲੇ ਕਾਲਰ ਜੀ। ਜੀ, ਇਹ ਆ ਰੇਡੀਓ ਰਾਹੀਂ ਇਹ ਦੱਸ ਦਿੰਦੇ ਆ, ਜੇ ਭਾਜੀ ਹੁਣ ਕੋਲ ਪੈਸੇ ਰੈਡੀ ਆ, ਜੇ ਤੁਹਾਨੂੰ ਚਾਹੀਦੇ ਆ ਜੀ, ਤੁਸੀਂ ਲੈਣ ਆ ਸਕਦੇ ਆ। ਮਤਲਬ ਇਹ ਦੱਸ ਰਹੇ ਆ ਵੀ ਐਵੇਂ ਖਰਚ ਨਾ ਹੋ ਜਾਣਗੇ ਬਾਅਦ ਚ ਕਿਸੇ ਪਾਸੇ। ਹਾਂਜੀ, ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਹੈ, ਜਿਹੜੇ ਬੱਚੇ 14 ਸਾਲ ਦੇ ਹੋ ਰਹੇ ਆ ਹੁਣ, ਜਿੱਦਾਂ ਉਹਨਾਂ ਨੂੰ ਫਿੰਗਰਪ੍ਰਿੰਟ ਦੀ ਜ਼ਰੂਰਤ ਹੈ, ਮਤਲਬ ਜ਼ਰੂਰੀ ਹੈਗਾ? ਕਿਸ ਤਰ੍ਹਾਂ ਗ੍ਰੀਨ ਕਾਰਡ ਹੈਗੇ ਉਹਨਾਂ ਕੋਲ? ਹਾਂਜੀ, ਨਹੀਂ, ਗ੍ਰੀਨ ਕਾਰਡ ਵਾਲਿਆਂ ਨੂੰ ਨਹੀਂ ਜੀ। ਉਹਨਾਂ ਦੇ ਤਾਂ ਫਿੰਗਰ ਹੋਏ ਹੋਣੇ ਆ ਨਾ ਫਿਰ। ਫਿੰਗਰ ਨਹੀਂ, ਬੱਚੇ 14 ਦੇ ਹੋਣੇ ਆ ਭਾਜੀ। ਮੈਂ ਐਕਚੁਅਲੀ ਰਿਜ਼ਰਵ ਕਰਦਾ, ਮੈਂ ਨਾ ਭਾਜੀ ਇਹਦਾ
ਤੁਹਾਨੂੰ ਦੇਖ ਕੇ ਦੱਸ ਦੇਣਾ ਥੋੜੀ ਦੇਰ 'ਚ। ਹਾਂਜੀ ਤੁਸੀਂ ਆਪਣਾ ਸੁਣਦੇ ਰਹੋ। ਪਹਿਲੀ ਗੱਲ ਨੂੰ ਖਾਰਜ ਕਰ ਦਿਓ ਤੇ ਦੇਖ ਕੇ ਦੱਸਣਗੇ। ਹੁਣ ਮੈਨੂੰ ਐਕਚੁਅਲੀ ਇਹ ਵਾਲਾ ਸਿਨੈਰੀਓ ਆਇਆ ਨਹੀਂ ਕਦੀ ਗ੍ਰੀਨ ਕਾਰਡ ਤੋਂ ਬਾਅਦ ਕਿੱਦਾਂ ਕਰਨਾ। ਹਾਂਜੀ ਸੋ ਦੇਖ ਕੇ ਦੱਸ ਦੇਣਗੇ। ਠੀਕ ਹੈ ਜੀ, ਓਕੇ, ਸੁਣਦੇ ਰਹੋ ਜੀ। ਆਪਣੇ ਅਗਲੇ ਕਾਲਰ ਨੇ ਹਰਜਿੰਦਰ ਜੀ। ਹਾਂਜੀ ਵੀਰ ਜੀ, ਦੋਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਕੁਐਸਚਨ ਹੈ, ਮੇਰੇ ਲਾਅ ਫੈਮਿਲੀ ਦਾ ਮਦਰ ਇਨ ਲਾਅ ਫਾਦਰ ਇਨ ਲਾਅ ਇੱਥੇ ਆਏ ਹੋਏ ਆ। ਉਹਨਾਂ ਨੂੰ 4.5 ਮਹੀਨੇ ਹੋ ਗਏ। ਅਸੀਂ ਅਪਲਾਈ ਉਹਨਾਂ ਦਾ ਕਰਨਾ ਗ੍ਰੀਨ ਕਾਰਡ ਦਾ ਇੱਥੇ ਕਰ ਸਕਦੇ ਹਾਂ ਜੀ? ਵੀਜ਼ੇ ਤੇ ਕੋਈ ਆਇਆ ਹੋਇਆ ਉਰੇ? ਹਾਂਜੀ, ਵਿਜ਼ਟਰ ਵੀਜ਼ੇ ਤੇ ਆਏ ਸੀਗੇ ਤੇ ਉਹਨਾਂ ਦਾ 1 ਮਹੀਨੇ ਦਾ ਹੀ ਵੀਜ਼ਾ ਗਾਂਹ ਰਹਿੰਦਾ ਆ, ਤੇ ਉਸ ਤੋਂ ਪਹਿਲਾਂ ਪੇਪਰ ਦੇ ਭੇਜ ਸਕਦੇ ਆ ਜਾਂ ਕਿੱਦਾਂ, ਪਤਾ ਨਹੀਂ ਕੁਛ। ਇੱਕ ਸੈਕਿੰਡ। ਸੋ ਵੀਜ਼ੇ ਤੇ ਕੋਈ ਆਇਆ ਸੀਗਾ, ਉਹਨਾਂ ਨੂੰ 5 ਮਹੀਨੇ ਹੋ ਗਏ ਉਰੇ? 4 4.5 ਹੋ ਗਏ। ਹਾਂਜੀ 4 4.5 ਹੋ ਗਏ। ਤੇ ਉਹਨਾਂ ਦੇ ਤੁਸੀਂ ਕਹਿ ਰਹੇ ਕਿ ਸੋ ਕਿੰਨੇ ਸਿਟੀਜ਼ਨ ਬੱਚਿਆਂ ਨੇ ਅਪਲਾਈ ਕਰਨਾ ਪੇਰੈਂਟਸ ਦਾ? ਹਾਂਜੀ ਹਾਂਜੀ, ਮੇਰੇ ਹਸਬੈਂਡ ਸਿਟੀਜ਼ਨ ਆ। ਹਾਂਜੀ ਜੀ। ਤੇ ਜਿਹੜੇ ਆਏ ਆ ਉਹ ਕੌਣ ਹੈਗੇ? ਮੰਮੀ ਡੈਡੀ ਉਹਨਾਂ ਦੇ? ਹਾਂਜੀ, ਕਰ ਸਕਦੇ ਆ ਜੀ। ਮੇਰੇ ਹਸਬੈਂਡ ਜੀ ਕਰ ਸਕਦੇ ਆ ਜੀ, ਕਰ ਸਕਦੇ ਆ। ਹਾਂਜੀ ਹਾਂਜੀ, ਉਹ ਤਾਂ ਜੀ ਦੇਖੋ ਜੀ, ਹਫ਼ਤੇ ਦਾ ਪ੍ਰੋਸੈਸ ਹੈ ਜੀ, ਮਹੀਨੇ ਦਾ ਕਾਹਦਾ ਪ੍ਰੋਸੈਸ, ਉਹ ਕਰ ਸਕਦੇ ਆ ਜੀ ਫਾਈਲ। ਇਹ ਤਾਂ ਤੁਹਾਡੇ ਕੋਲ ਜੇ ਰਸੀਟ ਨੋਟਿਸ ਮਿਲਦਾ ਜਦੋਂ ਆ ਜਾਂਦਾ ਤਾਂ ਫਿਰ ਉਹ ਨਹੀਂ, ਤੁਸੀਂ ਫਾਈਲ ਕਰਤਾ ਪ੍ਰੋਪਰਲੀ, ਤੁਸੀਂ ਫਾਈਨ ਹੈਗੇ, ਤੁਸੀਂ ਇੱਕ ਵਾਰੀ ਪ੍ਰੋਪਰਲੀ ਫਾਈਲ ਕਰਤਾ ਨਾ, ਉਹ ਜਿਹੜਾ 6 ਮਹੀਨੇ ਦੇ ਵਿੱਚ ਆ, ਓਕੇ। ਇਹਦੇ 'ਚ ਜੀ ਰੂਲ ਇਹ ਹੁੰਦਾ ਕਿ ਕੋਈ ਵੀ ਇਸ ਇਰਾਦੇ ਨਾਲ ਨਹੀਂ ਆ ਸਕਦਾ ਕਿ ਆ ਕੇ ਗ੍ਰੀਨ ਕਾਰਡ ਫਾਈਲ ਕਰਨਾ, ਤੇ ਉਹਦੇ ਵਾਸਤੇ ਉਹ ਦੇਖਦੇ ਆ 90 ਦਿਨ ਦੇ ਵਿੱਚ ਜਿਹੜਾ ਫਾਈਲ ਕਰਦਾ ਉਹਨੂੰ ਉਹ ਸਕਰੂਟਨਾਈਜ਼ ਕਰਦੇ ਆ। ਜਿੱਦਾਂ ਹੁਣ ਤੁਸੀਂ ਅਜੇ ਡਿਸਾਈਡ ਕਰ ਰਹੇ ਆ ਕਿ ਕਰੀਏ ਨਾ ਕਰੀਏ, ਕਿੱਦਾਂ ਕਰ ਸਕਦੇ ਨਹੀਂ ਕਰ ਸਕਦੇ। ਤੇ ਹਾਂਜੀ, ਤੁਸੀਂ ਕਰ ਸਕਦੇ ਆ ਜੀ। ਆਪਣਾ ਤੁਹਾਡਾ ਹੁਣ ਜਿੱਦਾਂ 90 ਦਿਨ ਤੋਂ ਵੀ ਉੱਪਰ ਹੋ ਗਏ ਆ, ਤੇ ਦੂਜਾ ਤੁਸੀਂ ਇਸ ਇਰਾਦੇ ਨਾਲ ਨਹੀਂ ਆਏ ਸੀਗਾ, ਅਜੇ ਵੀ ਤੁਸੀਂ ਡਿਸਾਈਡ ਕਰ ਰਹੇ ਆ, ਤੇ ਤੁਸੀਂ ਇਹਨੂੰ ਫਾਈਲ ਕਰੋ। ਹਫ਼ਤੇ ਇੱਕ ਦਾ ਹੁੰਦਾ ਜੀ ਫਾਈਲਿੰਗ ਪ੍ਰੋਸੈਸ। ਇੱਕ ਵਾਰੀ ਜਿਹੜਾ ਫਾਈਲ ਹੋ ਜਾਵੇ, ਫਿਰ ਉਹ ਭਾਵੇਂ 6 ਮਹੀਨੇ ਉਹਨਾਂ ਦੇ ਉੱਤੇ ਵੀ ਹੋ ਜਾਣ, ਆਪਣਾ ਵੀਜ਼ਾ ਉਹਨਾਂ ਦਾ ਮੁੱਕ ਵੀ ਜਾਵੇ, ਉਹ ਰਹਿ ਸਕਦੇ ਆ ਉਰੇ। ਤੇ ਅਲਟੀਮੇਟਲੀ ਜਿਹੜਾ ਸੀਗਾ ਟਰੈਵਲ ਡਾਕੂਮੈਂਟ ਵਗੈਰਾ, ਗ੍ਰੀਨ ਕਾਰਡ ਜਿਹੜੀਆਂ ਚੀਜ਼ਾਂ ਆ ਜਾਂਦੀਆਂ, ਪ੍ਰੋਵਾਈਡਡ ਬੰਦਾ ਐਲੀਜੀਬਲ ਹੋਵੇ, ਤੇ ਕਰ ਸਕਦੇ ਆ ਜੀ। ਆਨਸਰ ਇਹ ਹੈ ਜੀ, ਬਿਲਕੁਲ। ਤੇ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਤੇ ਜੇ ਤੁਸੀਂ ਅਟਰਨੀ ਟਰਕਿਆਣਾ ਹੁਣਾਂ ਦੇ ਆਫਿਸ ਦੇ ਨਾਲ ਕੰਟੈਕਟ ਕਰਨਾ ਹੈ, ਉਹਨਾਂ ਦਾ ਨੰਬਰ ਹੈ 415 909 0503 4159090503 ਦੇ ਉੱਤੇ। ਆਪਣੇ ਅਗਲੇ ਜਿਹੜੇ ਕਾਲਰ ਉਹਨਾਂ ਵੱਲ ਵੱਧਦੇ ਆ ਜੀ। ਪ੍ਰਭਜੋਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਮੈਂ ਪੁੱਛਣਾ ਸੀਗਾ ਵੀ ਜਿੱਦਾਂ ਮੈਂ ਵਾਵਾ ਦਾ ਕੇਸ ਲੱਗਾ ਹੋਇਆ ਮੇਰਾ, ਤੇ 3 ਸਾਲ ਤੋਂ ਉੱਤੇ ਹੋ ਗਏ ਆ ਭਾਜੀ, ਹਨਾ, ਤੇ ਭਾਜੀ ਹੁਣਾਂ ਕੋਲ ਹੀ ਲੱਗਾ ਹੋਇਆ। ਤੇ ਭਾਜੀ ਮੈਨੂੰ ਕੱਲ ਆਇਆ ਤੁਹਾਡੇ ਆਫਿਸ ਵੱਲੋਂ ਈਮੇਲ ਆਈ ਹੈ, ਉਹਨਾਂ ਨੇ ਪ੍ਰੀਮਾ ਫੇਸ਼ੀਆ ਡਿਟਰਮੀਨੇਸ਼ਨ ਜਿਹੜੀ ਉਹ ਫਿਰ ਇਸ਼ੂ ਕਰ ਦਿੱਤੀ ਹੈ 6 ਮਹੀਨੇ ਦੀ। ਹਾਂਜੀ। ਸੋ ਪ੍ਰਾਈਮਾ ਫੇਸਾਈ ਡਿਟਰਮੀਨੇਸ਼ਨ ਦਾ ਮਤਲਬ ਬੇਸਿਕਲੀ ਕੀ ਹੁੰਦਾ ਹੈਗਾ ਕਿ ਉਹਨਾਂ ਨੇ ਤੁਹਾਡਾ ਕੇਸ ਦੇਖਿਆ ਤੇ ਉਹਨਾਂ ਨੂੰ ਲੱਗਿਆ ਕਿ ਇਹ ਕੇਸ ਸੱਚਾ ਵਾ, ਝੂਠਾ ਨਹੀਂ ਹੈਗਾ, ਤੇ ਉਹਦੀ ਜਿਹੜੀ ਵਾਵਾ ਦੇ ਵਿੱਚ ਜਿੰਨੀ ਤੁਹਾਡੀ ਪ੍ਰਾਈਮਾ ਫੇਸਾ, ਤੇ ਤੁਹਾਡੇ ਭਾਜੀ ਰਿਮੂਵਲ ਆਰਡਰ ਵਗੈਰਾ ਤਾਂ ਨਹੀਂ ਕੁਛ ਹੈਗਾ, ਡੀਪੋਰਟੇਸ਼ਨ ਵਗੈਰਾ? ਹਾਂ ਭਾਜੀ, ਕੁਛ ਨਹੀਂ ਹੈਗਾ, ਪਰ ਅਸਾਈਲਮ ਦਾ ਕੇਸ ਮੇਰਾ ਲੱਗਾ ਹੋਇਆ ਹੈ। ਤੇ ਕਿੱਥੇ ਲੱਗਿਆ ਅਸਾਈਲਮ ਆਫਿਸ? ਆਪਣਾ ਕੋਰਟ ਦੇ ਵਿੱਚ? ਭਾਜੀ ਇਹ ਨਹੀਂ ਪਤਾ ਕਿੱਥੇ ਲੱਗਾ, ਨਾ ਉਹ ਤਰੀਕ ਬੋਲਦੀ ਨਾ ਕੁਛ ਬੋਲਦਾ ਹੈ ਅੱਜ ਤੱਕ। ਮਤਲਬ ਉਹਦੀ ਕੋਈ ਹੀਅਰਿੰਗ ਨਹੀਂ ਆਈ। 2017 ਤੋਂ ਲੱਗਾ ਹੋਇਆ ਹੈ। ਤੇ ਵੀਜ਼ੇ ਤੇ ਆਏ ਸੀਗੇ ਤੁਸੀਂ? ਹਾਂਜੀ ਭਾਜੀ, ਮੈਂ ਵੀਜ਼ੇ ਤੇ ਆਇਆ ਸੀ। ਹਾਂਜੀ, ਮੋਸਟ ਲਾਈਕਲੀ ਫਿਰ ਅਸਾਈਲਮ ਆਫਿਸ ਹੀ ਹੋਣਾ। ਤੇ ਹਾਂਜੀ ਭਾਜੀ, ਪ੍ਰਾਈਮਾ ਫੇਸਾਈ ਡਿਟਰਮੀਨੇਸ਼ਨ ਇਹੀ ਹੈ ਕਿ ਦੇਖੋ ਉਹਨਾਂ ਨੇ ਆਪਣੀ ਹੋਰ ਇਨਵੈਸਟੀਗੇਸ਼ਨ ਕਰਨੀ ਹੈ ਜਾਂ ਕਿੱਦਾਂ, ਇਹੀ ਉਹਨਾਂ ਨੇ ਐਕਸਪਲੋਰ ਕਰਨਾ ਹੁੰਦਾ ਕਿ ਇਹ ਝੂਠਾ ਤਾਂ ਨਹੀਂ ਕਿਤੇ ਹੈਗਾ। ਤੇ ਜਦ ਤੱਕ ਤੁਹਾਨੂੰ ਜਿਹੜਾ ਪ੍ਰਾਈਮਾ ਫੇਸਾਈ ਡਿਟਰਮੀਨੇਸ਼ਨ ਹੈਗਾ, ਉਹ ਤੁਹਾਡੀ ਉਹੀ ਪ੍ਰੋਟੈਕਸ਼ਨ ਹੈ ਕਿ ਇਮੀਗ੍ਰੇਸ਼ਨ ਬਿਲੀਵ ਕਰਦੀ ਹੈ ਕਿ ਤੁਹਾਡਾ ਕੇਸ ਸਹੀ ਹੈ। ਭਾਜੀ ਕੇਸ ਤਾਂ ਆਪਣਾ ਬਿਲਕੁਲ ਜੈਨੂਅਨ ਹੈਗਾ। 4 ਸਾਲ ਮੈਰਿਜ ਰਹੀ ਹੈ, ਵਾਈਫ ਨੇ ਲਾਸਟ ਨੇਮ ਵੀ ਲੈ ਲਿਆ ਸੀ ਮੇਰਾ, ਹਨਾ, ਤੇ ਉਹ ਬਸ ਕੁਝ ਚਲੋ ਉਹ ਤਾਂ ਭਾਜੀ ਚਲੋ ਹੁਣ ਤੁਹਾਨੂੰ ਇੱਥੇ ਦੱਸਣ ਦੀ ਲੋੜ ਨਹੀਂ। ਮੈਂ ਤੁਹਾਨੂੰ ਇੱਕ ਕੁਐਸਚਨ ਕਰਦਾ। ਦੇਖੋ ਜੀ, ਕਈ ਰੂਲ ਹੁੰਦੇ ਆ ਜੀ ਡੈਫਾਮੇਸ਼ਨ ਵਗੈਰਾ ਦੇ ਰਿਲੇਟਡ, ਉਹ ਤੁਸੀਂ ਇੱਥੇ ਨਾ ਬੋਲੋ, ਦੂਜੇ ਦੇ ਉਹ ਹੁੰਦੇ ਆਪਣੇ ਕੋਰਟ ਕਚਹਿਰੀਆਂ ਦੇ ਵਿੱਚ ਬੋਲਣ ਵਾਲੇ ਆ। ਤੁਸੀਂ ਆਪਣਾ ਜਿਹੜਾ ਸੀਗਾ ਟੈਕਨੀਕੈਲਿਟੀ ਦੇ ਉੱਤੇ ਫੋਕਸ ਰੱਖੋ ਜੀ। ਸਹੀ। ਤੇ ਭਾਜੀ ਮੈਂ ਲਾਸਟ ਕੁਐਸਚਨ ਇਹ ਸੀਗਾ ਭਾਜੀ, ਜਿੱਦਾਂ ਮੈਂ ਆਪਣਾ ਅਸਾਈਲਮ ਦਾ ਰਿਮੂਵ ਕਰਵਾਉਣਾ ਸੀ, ਬੰਦ ਕਰਵਾਉਣਾ ਸੀ। ਨਹੀਂ ਭਾਜੀ, ਉਹਨੂੰ ਨਾ ਤੁਸੀਂ ਦੇਖੋ, ਅਸਾਈਲਮ ਵਾਲਾ ਤੁਹਾਡਾ ਪੈਂਡਿੰਗ ਰਹਿੰਦੇ ਹੋ, ਜਿੱਦਾਂ ਹੁਣ ਪਹਿਲੇ ਵੀ ਕਾਲਰ ਜਿਹੜੇ ਆਏ ਆ, ਕਿਉਂਕਿ ਤੁਹਾਡੇ ਕੋਲ ਭਾਜੀ ਕੁਛ ਅਜੇ ਹੈ ਨਹੀਂਗਾ ਗਰੂੰਟ ਵਾਲਾ ਜਿਹੜਾ ਸੀਗਾ। ਤੇ ਵਰਕ ਪਰਮਿਟ ਜਿਹੜਾ ਤੁਹਾਡਾ ਹੁਣ ਉਹ ਵਾਵਾ ਤੇ ਚੱਲਦਾ ਪਿਆ ਕਿ ਅਸਾਈਲਮ ਤੇ ਚੱਲਦਾ ਪਿਆ ਹੈਗਾ? ਵਾਵਾ ਤੇ ਚੱਲ ਰਿਹਾ ਭਾਜੀ ਮੇਰਾ। ਉਹ ਟਰੈਵਲ ਡਾਕੂਮੈਂਟ ਤੇ ਉਹ ਕੰਬੋ ਕਾਰਡ ਹੈਗਾ ਭਾਜੀ। ਵਾਵਾ ਦੇ ਉੱਤੇ?
ਹਾਂਜੀ ਹਾਂਜੀ ਭਾਜੀ C09P। ਮੈਨੂੰ ਬਸ ਇਹੀ ਹੈ ਕਿ ਜਿੱਦਾਂ ਪ੍ਰਾਈਮਾ ਫੇਸੀ ਡਿਟਰਮੀਨੇਸ਼ਨ ਹੈ ਨਾ, ਉਹ ਸਿਰਫ 6 ਮਹੀਨੇ ਦਾ ਕਿਉਂ ਦਿੱਤਾ? ਉਹ ਜਿੱਦਾਂ ਪਹਿਲਾਂ ਜਿੱਦਾਂ ਅਨਲਿਮਿਟਿਡ ਦੇ ਦਿੰਦੇ ਸੀ ਕਿ ਕਰ ਦਿੱਤਾ ਨਾ ਆਪਣੀ, ਉਹ ਚੀਜ਼ ਨਹੀਂ ਹੋਈ। ਤੇ ਤੁਸੀਂ ਭਾਜੀ ਮੇਰੇ ਹਿਸਾਬ ਨਾਲ ਨਾ ਜਦ ਤੱਕ 360 ਅਪਰੂਵ ਨਹੀਂ ਹੁੰਦਾ ਆਪਣਾ, ਤਦ ਤੱਕ ਭਾਜੀ ਵੇਟ ਕਰ ਲਓ ਮੇਰੇ ਹਿਸਾਬ ਨਾਲ। ਠੀਕ ਹੈ ਭਾਜੀ, ਮਿਹਰਬਾਨੀ। ਤੁਹਾਨੂੰ ਹੁਣ ਕੋਈ ਇਸ ਵੇਲੇ ਕੋਈ ਬੈਨੀਫਿਟ ਨਹੀਂ ਹੈਗਾ ਆਪਣਾ ਅਸਾਈਲਮ ਨੂੰ ਕਲੋਜ਼ ਕਰਾਉਣ ਦਾ। ਤੇ ਮੋਸਟ ਲਾਈਕਲੀ ਤੁਹਾਡਾ ਜਿਹੜੇ ਵਾਵਾ ਵਾਲਾ ਵੀ ਜਿਹੜਾ ਹੈਗਾ ਨਾ, ਉਹ ਬਿਲਕੁਲ ਮੇਰੇ ਖਿਆਲ ਟੇਲ ਐਂਡ ਤੇ ਹੀ ਆ ਕਿ ਜਿੱਦਾਂ 6 ਮਹੀਨੇ ਦੇ ਵਿੱਚ ਫਿਰ ਉਹਨਾਂ ਨੇ ਜੀ ਤੁਹਾਡਾ ਕਰ ਦੇਣਾ ਮੇਰੇ ਹਿਸਾਬ ਨਾਲ ਜੀ। ਚਲੋ ਥੈਂਕ ਯੂ ਜੀ। ਅਗਲੇ ਕਾਲਰ ਨੇ ਰਣ ਕਿਰਨ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭਾਈ। ਮੇਰਾ ਨਾ 1.5 ਸਾਲ ਪਹਿਲਾਂ ਭਾਈ ਕੋਲ ਜੀ ਕੇਸ ਪਾਸ ਹੋਇਆ ਸੀਗਾ ਸੈਨ ਫਰਾਂਸਿਸਕੋ, ਤੇ ਮੈਂ ਭਾਈ ਗ੍ਰੀਨ ਕਾਰਡ ਨਹੀਂ ਸੀ ਅਪਲਾਈ ਕੀਤਾ ਗਾ। ਹੁਣ ਉਹਦਾ ਕੀ ਪ੍ਰੋਸੈਸ ਚੱਲ ਰਿਹਾ ਗ੍ਰੀਨ ਕਾਰਡ ਦਾ ਕੇਸ ਪਾਸ ਹੋਣ ਤੋਂ ਬਾਅਦ ਹੀ? ਦੇਖੋ ਭਾਜੀ, ਉਦੋਂ ਤਾਂ ਸਾਡੀ ਸਲਾਹ ਹੀ ਸੀ ਕਿ ਰਾਈਟ ਵੇ ਕਰ ਦਿਓ, ਤੇ ਲੋਕਾਂ ਦੇ ਆ ਵੀ ਗਏ ਆ। ਤੇ ਹੁਣ ਦੇਖੋ ਕੋਈ ਏਦਾਂ ਦਾ ਰੂਲ ਨਹੀਂ ਹੈਗਾ ਕਿ ਗ੍ਰੀਨ ਕਾਰਡ ਉਹ ਦੇ ਨਹੀਂ ਰਹੇ। ਗ੍ਰੀਨ ਕਾਰਡ ਹੁਣ ਵੀ ਜਿਹੜੇ ਆ ਰਹੇ ਆ, ਬਸ ਇਹ ਆ ਕਿ ਥੋੜਾ ਟਾਈਮ ਲੱਗ ਸਕਦਾ ਜੀ। ਤੁਸੀਂ ਇਹਨੂੰ ਜਿਹੜੇ ਉਹਨਾਂ ਨੇ ਬੰਦ ਜੇ ਕੀਤੇ ਸੀ, ਉਹ ਕਹਿ ਰਹੇ ਸੀ ਵੈਟਿੰਗ ਵਗੈਰਾ ਕਰਨੀ ਆ। ਨਹੀਂ, ਵੈਟਿੰਗ ਤਾਂ ਭਾਜੀ ਉਹ ਹਰੇਕ ਚੀਜ਼ ਦੀ ਕਰਦੇ ਆ। ਗ੍ਰੀਨ ਕਾਰਡ ਵਗੈਰਾ ਸਾਰੇ ਜਿਹੜੇ ਆਪਣੇ ਆ ਰਹੇ ਆ ਜੀ। ਸੋ ਵਿੱਚ ਜੇ ਅਟਾਰਨੀ ਟਰਕਿਆਨਾ ਜੀ ਇਹ ਕਹਿੰਦੇ ਸੀ ਕਿ ਪ੍ਰਸ਼ਾਸਨ ਵੀ ਤੁਸੀਂ ਕਰ ਨਹੀਂ ਸਕਦੇ, ਉਹ ਇਦਾਂ ਦੀ ਕੋਈ ਗੱਲ ਨਹੀਂ, ਉਹ ਚੱਲ ਰਹੇ ਆ, ਮਤਲਬ ਅਪਲਾਈ ਕਰ ਸਕਦੇ ਆ? ਹਾਂਜੀ ਹਾਂਜੀ ਜੀ, ਅਪਲਾਈ ਕਰ ਸਕਦੇ ਆ ਜੀ, ਬਿਲਕੁਲ ਕਰ ਸਕਦੇ ਆ। ਪਤਾ ਨਹੀਂ ਕਿੰਨੇ ਖਬਰ ਜਿਹੜੇ ਕਰ ਰਹੇ ਆ ਰਹੇ ਆ ਲੋਕਾਂ ਦੇ ਗ੍ਰੀਨ ਕਾਰਡ ਜੀ। ਠੀਕ ਹੈ ਜੀ, ਚਲੋ ਥੈਂਕ ਯੂ ਜੀ। ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਈ, ਮੈਂ ਪੁੱਛਣਾ ਸੀ ਕੁਐਸਚਨ। ਤੇ ਮੇਰੀ ਮਦਰ ਦਾ ਅਪਲਾਈ ਕੀਤਾ ਸੀਗਾ, ਤੇ ਮੈਂ ਉਹਨਾਂ ਦੀ ਇੰਟਰਵਿਊ ਲੈਟਰ ਦੀ ਸਾਨੂੰ ਮਿਲੀ ਸੀਗੀ, ਤੇ ਈਮੇਲ ਦੇ ਵਿੱਚ ਸਾਨੂੰ ਮੈਂਸ਼ਨ ਹੋ ਗਿਆ ਕਿ ਤੁਹਾਡੀ ਬੰਬੇ ਯਾਨੀ ਟ੍ਰੇਨ ਦਾ ਇੰਟਰਵਿਊ ਤਰੀਕ ਹੈ, ਤੁਹਾਨੂੰ ਕੋਈ ਲੈਟਰ ਨਹੀਂ ਸੀ ਮਿਲਿਆ ਤੱਕ। ਤੁਸੀਂ ਕਹਿ ਰਹੇ ਕਿ ਤੁਸੀਂ ਆਪਣੇ ਮਮ ਦਾ ਅਪਲਾਈ ਕੀਤਾ ਸੀਗਾ ਤੇ ਤੁਹਾਨੂੰ ਇੰਟਰਵਿਊ ਲੈਟਰ ਨਹੀਂ ਆਇਆ, ਪਰ ਬੰਬੇ ਇੰਟਰਵਿਊ, ਮੈਨੂੰ ਸਵਾਲ ਥੋੜਾ ਜਿਹਾ ਕਲੀਅਰ ਕਰੋ। ਇੰਟਰਵਿਊ ਉੱਥੇ ਬੋਲਦੀ ਆ ਤੇ ਪਰ ਤੁਹਾਨੂੰ ਚਿੱਠੀ ਨਹੀਂ ਆਈ, ਇਹ ਕਹਿ ਰਹੇ ਆ? ਹਾਂਜੀ 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 ਹਾਂਜੀ। ਜਿੱਦਾਂ ਤੁਸੀਂ ਕਹਿੰਦੇ ਇੰਟਰਵਿਊ ਬੋਲਦੀ ਹੈ, ਤੁਹਾਨੂੰ ਕਿੱਥੋਂ ਜਿੱਦਾਂ ਪਤਾ ਲੱਗ ਰਿਹਾ ਕਿ ਇੰਟਰਵਿਊ ਬੋਲਦੀ ਹੈ? NBC ਤੋਂ ਮੈਂ ਈਮੇਲ ਆਈ ਮੇਰੀ ਈਮੇਲ ਦੇ ਐਡਰੈਸ ਤੇ ਤੁਸੀਂ ਉਹ ਜਿਹੜਾ DS 260 ਵਗੈਰਾ, ਉਹ ਸਾਰੀਆਂ ਫਾਰਮੈਲਿਟੀਜ਼ ਕਰ ਲਈਆਂ ਜੀ? ਹਾਂਜੀ ਹਾਂਜੀ ਹਾਂਜੀ, ਉਹ ਤੁਹਾਨੂੰ। ਤੇ ਤੁਸੀਂ ਕਹਿ ਰਹੇ ਕਿ ਅਫੀਸ਼ੀਅਲ ਆਪਣਾ ਚਿੱਠੀ ਨਹੀਂ ਪਹੁੰਚੀ, ਮਤਲਬ ਕਿ ਫਾਰਮਲ ਲੈਟਰ ਦਾ ਨੋਟਿਸ ਨਹੀਂ ਆਇਆ, ਇਹ ਕਹਿ ਰਹੇ? ਸੋ ਤੁਸੀਂ ਕਹਿੰਦੇ ਆ ਵੀ ਚਿੱਠੀ ਨਹੀਂ ਆਈ, ਰਾਈਟ? ਇਹੀ ਕਹਿ ਰਹੇ ਆ ਵੀ ਘਰੇ? ਇਹ ਤਾਂ ਜੀ ਸਾਰਾ ਕੁਝ ਜਿੱਦਾਂ ਪੋਰਟਲ ਦੇ ਵਿੱਚ ਇਲੈਕਟ੍ਰੋਨਿਕ ਹੀ ਹੈ ਇਸ ਵੇਲੇ ਆਪਣਾ। ਤੁਸੀਂ ਪ੍ਰਿੰਟ ਆਊਟ ਕਰ ਸਕਦੇ ਹੋ? ਮੈਨੂੰ ਸਮਝ ਨਹੀਂ ਲੱਗ ਰਿਹਾ ਸਵਾਲ ਜਾ ਕਿ ਕਿਹੜੀ ਚੀਜ਼ ਦੀ ਤੁਸੀਂ ਜਿਹੜੀ ਵੇਟ ਕਰ ਰਹੇ ਆ। ਜੇ ਤੁਸੀਂ ਸਾਰਾ ਆਪਣਾ ਫਾਰਮੈਲਿਟੀਜ਼ ਵਗੈਰਾ ਪੂਰੀਆਂ ਕਰਤੀਆਂ, ਮੈਡੀਕਲ ਜਿਹੜਾ ਆਪਣਾ ਸੀਗਾ ਔਰ ਡੇਟ ਡੂਟ ਉਹ ਕਰ ਲਈ ਆ, ਤੁਹਾਡਾ ਪ੍ਰੋਸੈਸ ਇਹਦੇ ਹਿਸਾਬ ਨਾਲ ਸਟਾਪ ਨਹੀਂ ਹੋਣਾ ਚਾਹੀਦਾ ਜੀ। ਤੁਸੀਂ ਉਹਨਾਂ ਨੂੰ ਬਾਕੀ ਤੁਹਾਨੂੰ ਕੋਈ ਡਾਊਟ ਆ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਲਓ, NVC ਵਾਲਿਆਂ ਨੂੰ, ਸੌਰੀ ਐਮਬੈਸੀ ਵਾਲਿਆਂ ਨੂੰ ਵੀ ਕਰ ਸਕਦੇ ਆ ਜੀ। ਠੀਕ ਹੈ ਜੀ। ਜੀ ਆਪਣੇ ਅਗਲੇ ਜਿਹੜੇ ਕਾਲਰ ਨੇ ਸੁਖਵਿੰਦਰ ਜੀ। ਹਾਂਜੀ ਸੁਖਵਿੰਦਰ ਜੀ। ਹੈਲੋ। ਹਾਂਜੀ ਹਾਂਜੀ, ਹੈਲੋ ਜੀ। ਨਾਂ ਬੋਲ ਰਹੇ ਕਦੋਂ ਦਾ ਤੁਹਾਡਾ? ਬੋਲੋ ਜੀ, ਪੁੱਛੋ ਜੀ ਸਵਾਲ। ਮੇਰਾ ਕੁਐਸਚਨ ਹੈ ਕਿ ਮੈਂ ਇੱਥੇ ਦੀ ਸਿਟੀਜ਼ਨ ਹੈਗੀ ਤੇ ਮੈਂ ਵੈਨਕੂਵਰ ਨੂੰ ਜਾਣਾ ਬਾਏ 에ਅਰ, ਕੋਈ ਡਰ ਤਾਂ ਨਹੀਂ ਬਾਰਡਰ ਤੇ? ਸਿਟੀਜ਼ਨ ਹੈਗੀ। ਨਹੀਂ ਐਵੇਂ ਨਾ ਡਰਿਆ ਕਰੋ ਸਾਰੇ ਜਾਣੇ। ਕੋਈ ਪ੍ਰੋਬਲਮ ਨਹੀਂ, ਕੋਈ ਡਰ ਨਹੀਂ। ਨਿਆਣੇ ਡਰਾਈ ਜਾਂਦੇ ਕਿ ਤੁਹਾਨੂੰ ਉੱਥੇ ਫੜ ਕੇ ਬਿਠਾ ਨਹੀਂ, ਜੇ ਬਿਠਾ ਲਿਆ ਤੇ ਕਢਾ ਲਿਆ, ਫਿਰ ਹੋਰ ਉੱਥੇ ਕੀ? ਹੋਰ ਏਡੀ ਕਿਹੜੀ ਗੱਲ ਆ? ਨਿਆਣਿਆਂ ਦਾ ਫਾਇਦਾ ਕੀ ਆ? ਨਹੀਂ ਨਹੀਂ ਜੀ, ਦੇਖੋ ਜੀ ਸਾਰੇ ਜਿਹੜੇ US ਸਿਟੀਜ਼ਨ ਵਗੈਰਾ ਹੈਗੇ ਨਾ, ਉਹ ਆਰਾਮ ਨਾਲ ਆਪਣਾ ਟਰੈਵਲ ਕਰ ਸਕਦੇ ਆ, ਕੋਈ ਚੱਕਰ ਨਹੀਂ ਹੈਗਾ ਉਹਦੇ ਵਿੱਚ। ਮੈਂ ਤੁਹਾਡੇ ਕੇਸ ਸੰਬੰਧੀ ਨਹੀਂ ਕਹਿੰਦਾ, ਉਦਾਂ ਕਈ ਵਾਰੀ ਸਾਨੂੰ ਜਿੱਦਾਂ ਕੰਸਲਟੇਸ਼ਨ ਵੀ ਕਈ ਵਾਰੀ ਬਣਾਉਂਦੇ ਆ, ਮਤਲਬ ਕਈ ਵਾਰੀ ਤਾਂ ਇਹ ਗ੍ਰੀਨ ਆਪਣਾ ਸਿਟੀਜ਼ਨ ਵਾਲਾ ਤੇ ਜ਼ਿਆਦਾ ਜਿੱਦਾਂ ਲੋੜ ਨਾਲੋਂ ਜ਼ਿਆਦਾ ਜਿੱਦਾਂ ਮੈਂ ਕਿਹਾ ਯਾਰ ਜਿਹਨਾਂ ਨੂੰ ਡਰਨਾ ਨਹੀਂ ਚਾਹੀਦਾ ਕਈ ਵਾਰੀ ਉਹ ਡਰਦੇ ਆ, ਜਿਹਨਾਂ ਨੂੰ ਡਰਨਾ ਚਾਹੀਦਾ ਉਹਨਾਂ ਨੂੰ ਟੈਨਸ਼ਨ ਹੀ ਨਹੀਂ ਕਈ ਵਾਰੀ ਹੁੰਦੀ। ਤੇ ਗ੍ਰੀਨ ਜਿਹੜੇ ਸਿਟੀਜ਼ਨ ਦੇ ਕੇਸ 'ਚ ਨਾ ਉਹਨਾਂ ਨੂੰ ਪ੍ਰੋਬਲਮ ਆ ਸਿਰਫ ਜਿਹਨਾਂ ਦੇ ਕੇਸ ਦੇ ਵਿੱਚ ਫਰਾਡ ਦੇ ਐਲੀਮੈਂਟ ਹੈਗੇ ਆ। ਫਰਾਡ ਦੇ ਐਲੀਮੈਂਟ ਕੀ ਆ ਕਿ ਜਿਹਨਾਂ ਨੇ ਸਭ ਤੋਂ ਮੇਨ ਜਿਹੜੀ ਚੀਜ਼ ਆ ਕਿ ਜਿੱਦਾਂ ਨਾ ਪਹਿਲਾਂ 90s 'ਚ ਲੋਕ ਜਿਹੜੇ ਆਉਂਦੇ ਸੀ ਉਹਨਾਂ ਨੇ ਕੋਈ ਨਾਮ ਤੋਂ ਅਸਾਈਲਮ ਲਾਇਆ ਜਾਂ ਖੇਤੀਬਾੜੀ ਦੇ ਪੇਪਰ ਲਗਾ ਦਿੰਦੇ ਸੀਗੇ ਉਦੋਂ। ਤੇ ਖੇਤੀਬਾੜੀ ਦੇ ਪੇਪਰਾਂ ਦੀ ਜਿਹੜੀ ਰਿਕੁਆਇਰਮੈਂਟ ਸੀਗੀ ਉਹ ਸੀਗੀ ਕਿ 1981 ਤੋਂ ਪਹਿਲਾਂ ਬੰਦਾ ਅਮਰੀਕਾ ਦੇ ਵਿੱਚ ਹੋਣਾ ਚਾਹੀਦਾ, ਤੇ ਬੰਦੇ ਆਏ ਸੀਗੇ 1990s ਦੇ ਵਿੱਚ, ਤੇ ਉਹ ਜਿਹੜਾ ਸੀਗਾ ਉਹ ਬੇਸਿਕਲੀ ਫਰਾਡ ਫਾਈਲਿੰਗ ਜਿਹੜੀਆਂ ਸਾਰੀਆਂ ਸੀਗੀਆਂ ਕਿ
ਤੇ ਕਈਆਂ ਨੇ ਅਸਾਈਲਮ ਵੀ ਜਿਹੜੇ ਲਾਏ ਸੀਗੇ, ਤੇ ਉਹ ਅਸਾਈਲਮ ਜਦੋਂ ਫੇਲ ਹੋ ਗਏ ਤੇ ਉਦੋਂ ਫਿੰਗਰਪ੍ਰਿੰਟ ਵਗੈਰਾ ਨਹੀਂ ਹੁੰਦੀ ਸੀਗੀ, ਤੇ ਉਹਨਾਂ ਨੂੰ ਕੋਈ ਰეკਮੈਂਡੇਸ਼ਨ ਦਿੱਤੀ ਕਿ ਦੂਜਾ ਨਾਮ ਵਗੈਰਾ ਬਦਲ ਕੇ ਤੁਸੀਂ ਦੂਜੀ ਆਈਡੀ ਦੇ ਉੱਤੇ ਜਿਹੜਾ ਅਸਾਈਲਮ ਲਗਾ ਲਓ। ਉਹ ਅਸਾਈਲਮ ਵੀ ਪਾਸ ਹੋ ਗਏ, ਉਹਨਾਂ ਦੇ ਗ੍ਰੀਨ ਕਾਰਡ ਵੀ ਆ ਗਿਆ, ਠੀਕ ਹੈ, ਜਾਂ ਪਹਿਲੇ ਵਾਲਾ ਪਾਸ ਹੋ ਗਿਆ, ਦੂਜੇ ਵਾਲਾ ਹੋ ਗਿਆ। ਸੋ ਉਹ ਚੀਜ਼ ਦੇ ਵਿੱਚ ਜਿਹੜਾ ਸੀਗਾ ਉਹ ਵਾਲੇ ਬੰਦਿਆਂ ਦੀ ਕਾਫੀ ਜਿੱਦਾਂ ਇਨਵੈਸਟੀਗੇਸ਼ਨ ਜਿਹੜੀ ਕਾਫੀ ਕੇਸ ਉਦਾਂ ਦੇ ਖੁੱਲੇ ਵੀ ਆ, ਉਹਨਾਂ ਨੂੰ ਜਿਹੜੀ ਪ੍ਰੋਬਲਮ ਜਿਹੜੀ ਉਹ ਹੋ ਸਕਦੀ ਹੈ, ਕਿਉਂਕਿ ਉਹਨਾਂ ਨੂੰ ਉਹ ਬੇਸਿਕਲੀ ਹੁਣ ਸਪੈਸੀਫਿਕਲੀ ਜਿੱਦਾਂ ਟਾਰਗੇਟ ਉਹਨਾਂ ਨੇ ਜਿਹੜਾ ਕੀਤਾ ਉਹ ਵਾਲੇ ਸਿਟੀਜ਼ਨਸ ਨੂੰ ਜਿਹੜੀ ਪ੍ਰੋਬਲਮ ਆ। ਤੇ ਦੂਸਰਾ ਜਿਹੜਾ ਇਹ ਹੈ ਕਿ ਕਿਸੇ ਦਾ ਕੋਈ ਮੈਰਿਜ ਫਰਾਡ ਵਾਲਾ ਸਿਨੈਰੀਓ ਆ ਗਿਆ ਜਾਂ ਅਸਾਈਲਮ ਫਰਾਡ ਵਾਲਾ ਆ ਗਿਆ, ਠੀਕ ਹੈ, ਕਿ ਬੰਦੇ ਨੂੰ ਕੋਈ ਸਵਾਲ ਪੁੱਛਿਆ ਜਾਵੇ ਕਿ ਬਈ ਤੂੰ ਕਿਹੜੀ ਪਾਰਟੀ ਨੂੰ, ਤੂੰ ਕਿਹੜੀ ਸੰਸਥਾ ਨੂੰ ਬਿਲੋਂਗ ਕਰਦਾ ਹੈਗਾ, ਤੇ ਬੰਦਾ ਬੇਸਿਕ ਚੀਜ਼ ਜਿਹੜੀ ਨਾ ਦੱਸ ਸਕੇ, ਉਹ ਚੀਜ਼ ਦੇ ਵਿੱਚ ਫਿਰ ਜਿਹੜਾ ਇੱਕ ਸ਼ੱਕ ਚੱਲ ਜਾਂਦਾ ਕਿ ਇਹ ਬੰਦਾ ਕਿਤੇ ਝੂਠ ਤਾਂ ਨਹੀਂ ਬੋਲ ਰਿਹਾ ਸੀ, ਇਹਨੇ ਕਿਤੇ ਝੂਠਾ ਤਾਂ ਨਹੀਂ ਅਸਾਈਲਮ ਲਾਇਆ ਸੀ। ਜਾਂ ਕਈ ਵਾਰੀ ਬੰਦਾ ਇਹੀ ਪੁੱਛ ਲੈਂਦਾ ਕਿ ਤੇਰੀ ਘਰ ਵਾਲੀ ਦਾ ਬਰਥਡੇ ਕਦੋਂ ਸੀਗਾ, ਤੇ ਹੁਣ ਦੇਖੋ ਜੀ ਬੰਦਾ ਉਹਦੇ ਵਿੱਚ ਬਹਾਨਾ ਮਾਰੇ ਕਿ ਮੈਨੂੰ ਪਤਾ ਨਹੀਂ ਸੀਗਾ ਜਾਂ ਏਦਾਂ ਨਹੀਂ ਸੀਗਾ। ਉਹ ਚੀਜ਼ ਮਤਲਬ ਕਿ ਜਿਹੜੇ ਛੋਟੇ ਛੋਟੇ ਜਿਹੜੇ ਪੁਆਇੰਟਰ ਜਿਹੜੇ ਹੁੰਦੇ ਹੈਗੇ ਜਿਨ੍ਹਾਂ ਦੇ ਕੇਸ ਦੇ ਵਿੱਚ ਫਰਾਡ ਦੇ ਜਿਹੜੇ ਐਲੀਮੈਂਟ ਹੈਗੇ ਆ। ਅਦਰਵਾਈਜ਼ ਕੋਈ ਪ੍ਰੋਬਲਮ ਨਹੀਂ ਜੀ, ਸਿਟੀਜ਼ਨ ਆਪਣਾ ਜਿਹੜਾ ਸੀਗਾ ਆਰਾਮ ਨਾਲ ਜਿਹੜਾ ਟਰੈਵਲ ਕਰ ਸਕਦਾ। ਤੇ ਕਈ ਕੇਸ ਜਿਹੜੇ ਸੀਗੇ ਲਾਸਟ ਕੈਟੇਗਰੀ ਇਹ ਸੀਗੀ ਕਿ ਜਿਹਨਾਂ ਦੇ ਕੋਈ ਕ੍ਰਿਮੀਨਲ ਕਨਵਿਕਸ਼ਨ ਸੀਗੀਆਂ ਜਾਂ ਕ੍ਰਿਮੀਨਲ ਰਿਕਾਰਡ ਸੀਗੇ, ਤੇ ਗ੍ਰੀਨ ਕਾਰਡ ਐਪਲੀਕੇਸ਼ਨਾਂ ਦੇ ਵਿੱਚ ਉਹਨਾਂ ਨੇ ਸਹੀ ਤਰੀਕੇ ਨਾਲ ਜਿਹੜੇ ਡਿਸਕਲੋਜ਼ ਨਹੀਂ ਕੀਤੇ ਸੀਗੇ, ਤੇ ਉਹਨਾਂ ਨੂੰ ਜਿਹੜੀਆਂ ਉਹ ਪ੍ਰੋਬਲਮਾਂ ਸੀਗੀਆਂ ਕਿ ਬਾਅਦ ਚ ਕਿਸੇ ਤਰੀਕੇ ਨਾਲ ਉਹ ਅਨਕਵਰ ਜਿਹੜੇ ਹੋ ਜਾਣ। ਤੇ ਸਿਟੀਜ਼ਨਸ਼ਿਪ ਜਿਹੜੀ ਹੈਗੀ ਉਹ ਏਦਾਂ ਨਹੀਂ ਹੈਗਾ ਕਿ ਬੰਦੇ ਨੂੰ ਆ ਕੇ 에ਅਰਪੋਰਟ ਤੇ ਬਿਠਾ ਲਿਆ, ਉਹ ਵੀ ਬੜਾ ਇੱਕ ਪ੍ਰੋਸੈਸ ਉਹਨਾਂ ਨੂੰ ਜਿਹੜਾ ਕਰਨਾ ਪੈਂਦਾ ਹੈਗਾ। ਬੜੇ ਜ਼ਿਆਦਾ ਜਿਹੜੇ US ਸਿਟੀਜ਼ਨ ਨੂੰ ਰਾਈਟ ਜਿਹੜੇ ਹੁੰਦੇ ਆ, ਉਹਨਾਂ ਨੂੰ ਪਹਿਲਾਂ ਜਿਹੜੇ ਕ੍ਰਿਮੀਨਲ ਚਾਰजेस ਲਾਣੇ ਪੈਂਦੇ ਆ ਬੰਦੇ ਦੇ ਉੱਤੇ, ਕਨਵਿਕਸ਼ਨ ਉਹਨਾਂ ਦੀ ਕਰਨੀ ਪੈਂਦੀ ਆ, ਕਈ ਸਾਰੇ ਤਰੀਕੇ ਨਾਲ ਕੰਪਰੋਮਾਈਜ਼ ਜਿਹੜੇ ਸਰਕਾਰ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਬੰਦੇ ਦੇ ਨਾਲ ਜਿਹੜੇ ਹੁੰਦੇ ਆ। ਤੇ ਅਲਟੀਮੇਟਲੀ ਜਿਹੜਾ ਸੀਗਾ ਕਾਫੀ ਕੰਪਲਿਕੇਟਡ ਜਿਹੜੀਆਂ ਪ੍ਰੋਸੀਡਿੰਗ ਹੈਗੀਆਂ ਸਿਟੀਜ਼ਨਸ਼ਿਪ ਰੈਵੋਕੇਸ਼ਨ ਦੀ। ਏਦਾਂ ਨਹੀਂ ਹੈਗਾ ਕਿ 에ਅਰਪੋਰਟ ਤੇ ਬੰਦੇ ਨੂੰ ਕਹਿਤਾ ਕਿ ਚੱਲ ਤੂੰ ਵਾਪਸ ਜਾ, ਇਹ ਚੀਜ਼ ਨਹੀਂ ਜਿਹੜੀ ਹੁੰਦੀ। ਤੇ ਅਰੈਸਟ ਵਗੈਰਾ ਕਰਨ ਲਈ ਵੀ ਤੁਹਾਨੂੰ ਪਤਾ ਸਾਰੇ ਜਿਹੜੇ ਰਾਈਟਸ ਬੰਦੇ ਨੂੰ ਹੁੰਦੇ ਆ, ਕੋਈ ਏਦਾਂ ਨਹੀਂ ਤੁਹਾਨੂੰ ਚਾਰजेस ਲਾਣੇ ਪੈਂਦੇ, ਏਦਾਂ ਨਹੀਂ ਕਿ ਫੜ ਕੇ ਬੰਦੇ ਨੂੰ ਜੇਲ੍ਹ 'ਚ ਜੀ ਇਨਡੈਫੀਨਿਟਲੀ ਬਿਠਾ ਲਿਆ, ਉਹ ਚੀਜ਼ਾਂ ਨਹੀਂ ਜਿਹੜੀਆਂ ਹੈਗੀਆਂ। ਤੇ ਸਿਟੀਜ਼ਨ ਵਾਲਿਆਂ ਨੂੰ ਕੋਈ ਖਤਰਾ ਨਹੀਂ ਹੈਗਾ। ਜੀ ਜੀ ਬਿਲਕੁਲ। ਦੇਖੋ ਜਿਹੜੇ ਅਫਸਰ ਕੁਛ ਹੁੰਦੇ ਆ, ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਉਹ ਹੁਣ ਉੱਦਾਂ ਦੇ ਨਾਲ ਕੋਈ ਵਾਹ ਪੈ ਜੇ ਤਾਂ ਫਿਰ ਕੋਈ ਮੈਟਰ ਨਹੀਂ ਕਰਦਾ ਤੁਸੀਂ ਕੀ ਸਟੇਟਸ ਦੇ ਵਿੱਚ ਆ। ਉਹ ਉਹਨਾਂ ਨੇ ਉੱਦਾਂ ਦੀਆਂ ਜਿਹੜੀਆਂ ਬੇਹੁਦਰੀਆਂ ਜਿਹੜੀਆਂ ਉਹ ਕਰਨੀਆਂ ਹੁੰਦੀਆਂ ਆ। ਬਸ ਇਹੀ ਆ ਵੀ ਇਹੋ ਜਿਹੇ ਦੇ ਨਾਲ ਨਾ ਵਾਹ ਪਵੇ, ਪਰ ਮੋਸਟਲੀ ਇੱਦਾਂ ਨਹੀਂ ਹੁੰਦਾ। ਹੋ ਸਕਦਾ ਆ ਜਿਹੜੇ ਕਈ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਵੀ ਇੱਕ 18 ਸਾਲਾਂ ਦੇ ਸਿਟੀਜ਼ਨ ਮੁੰਡੇ ਨੂੰ ਉਸ ਤਰੀਕੇ ਨਾਲ ਉਹਨਾਂ ਨੇ ਆਖਿਆ। ਬਾਕੀ ਇੱਦਾਂ ਨਹੀਂ, ਡਰਨ ਵਾਲੀ ਨਹੀਂ ਕੋਈ ਲੋੜ ਹੈਗੀ, ਤੁਸੀਂ ਆਪਣਾ ਜਾਓ ਫਿਰੋ, ਕੋਈ ਚੱਕਰ ਐਸੀ ਗੱਲ ਨਹੀਂ ਆ। ਸੋ ਇੰਨੀ ਨਹੀਂ ਟੈਨਸ਼ਨ ਜਿਹੜੀ ਉਹ ਲੈਣੀ। ਬਲਜਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। सर मेरा एक क्वेश्चन था कि मेरा ग्रीन कार्ड भी आ गया है, ट्रैवल डॉक्यूमेंट भी आ गया है और इंडियन पासपोर्ट भी मैंने रिन्यू करवा लिया था। तो क्या अभी थर्ड कंट्री में मैं अपने फैमिली और फ्रेंड से जाके मिल सकता हूँ क्या? थर्ड कंट्री मीन्स नॉट इंडिया, लाइक नेपाल। अच्छा, आपके पास अभी ट्रैवल डॉक्यूमेंट है ना? हाँ जी, 2-3 दिन पहले ट्रैवल डॉक्यूमेंट भी आ गया है और मेरा इंडियन पासपोर्ट भी था मेरे पास। अच्छा, ट्रैवल डॉक्यूमेंट है आपका, और आपका क्या असाइलम का केस पास हुआ है? असाइलम का है सर, ग्रीन कार्ड भी आ गया था मेरा 10 महीने में ही। हाँ जी, तो आप अपना इंडिया का पासपोर्ट नहीं यूज कर सकते हैं, आप ट्रैवल डॉक्यूमेंट में जा सकते हैं किधर भी, पासपोर्ट नहीं आप यूज कर सकते। तो फैमिली से मिलना ऐसा कुछ रिकॉर्ड में आना कोई दिक्कत नहीं है सर? जैसे फैमिली से इसमें और कहीं देखो जी, आप मतलब थर्ड कंट्री में किधर भी ट्रैवल कर सकते हैं, आपको कोई जवाब देने की जरूरत नहीं है, कोई रिक्वायरमेंट नहीं है कि फैमिली से मिलना है, बंदे ने घूमने जाना है, जा सकता है। सिर्फ इसमें वो ये होता है कि जो बंदा अपनी कंट्री में जाता है उसका बड़ा क्वेश्चन होता है कि क्यों गया है, क्या प्रॉब्लम थी, अभी तो केस में ये बोला है, वो चीज आ जाती है। और जो कंट्री के नेबरिंग कंट्रीज में भी जाता है उसकी प्रॉब्लम होती है। बाकी जो थर्ड कंट्री में किधर और जाना है, थाईलैंड वगैरह किधर भी जाना है, वहां पे कोई प्रॉब्लम नहीं है जी, बंदा जा सकता है। नेपाल ਨੂੰ ਜਾਓਗੇ ਤਾਂ ਫਿਰ ਔਖੇ ਹੋਣਾ। हाँ जी ਜੀ। नेपाल वाले आप ही औखे कर ਦਿੰਦੇ, ਕਹਿੰਦੇ ਉਹ ਅੱਜ ਕੱਲ ਬੰਦੇ ਨੇ ਤਾਂ ਕੀ ਔਖਾ ਨਾ, नेपाल ਵਾਲੇ ਹੀ ਔਖੇ ਕਰ ਦਿੰਦੇ। नेपाल ਵਾਲੇ ਵੀ ਹੁਣ ਔਖੇ ਕਰਤੇ ਆ, ਸਹੀ ਗੱਲ ਆ। ਸੋ ਦੇਖੋ ਅਗਲੇ ਕਿਹੜਾ ਨਿਆਣੇ ਆ, ਉਹਨਾਂ ਨੂੰ ਵੀ ਦੀਦਾ ਹੀ ਆ ਕੀ ਜਿਹੜਾ ਉਹ ਹੋਣ ਆ। ਜੇ ਆਪਾਂ ਸਿਆਣੇ ਬਣਦੇ ਆ ਤਾਂ ਉਹ ਵੀ ਤੁਹਾਡੇ ਤੋਂ ਸਾਰਿਆਂ ਤੋਂ ਜ਼ਿਆਦਾ ਹੀ ਸਿਆਣੇ ਨੇ। ਸੁਰਿੰਦਰਜੀਤ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਜੀ ਜੋ ਵੀਜ਼ਾ ਪਾਸ ਹੋਇਆ ਜੀ 2023 ਚ, ਤੇ ਮੈਂ ਇੱਥੇ ਰਹਿਣਾ ਜੀ, ਤੇ ਮੇਰੀ ਵਾਈਫ ਹੁਣ 2025 ਦੀ ਫਰਵਰੀ ਤਰੀਕ ਦੀ ਆਈ ਆ, ਤੇ ਉਹਦਾ ਮੈਂ
ਵਰਕ ਪਰਮਿਟ ਅਪਲਾਈ ਕੀਤਾ, ਵਰਕ ਪਰਮਿਟ ਤੇ ਨਹੀਂ ਹੋਇਆ ਤੇ ਉਹ ਫਿੰਗਰਪ੍ਰਿੰਟ ਕਹਿਤਾ, ਫਿੰਗਰਪ੍ਰਿੰਟ ਦੀ ਲੈਟਰ ਆਇਆ ਤੇ ਨਾ ਫਿੰਗਰਪ੍ਰਿੰਟ ਹੀ 5 ਮਹੀਨੇ ਹੋ ਰਹੇ ਆ ਨਾ, ਉਹਦੇ ਬਾਰੇ ਪੁੱਛਣਾ ਸੀ। ਜਿਹੜੇ ਵਾਈਫ ਸੀਗੇ ਤੁਹਾਡੇ ਉਹ ਫਿਰ ਯੂਵੀਜ਼ੇ ਦੇ ਉੱਤੇ ਬੁਲਾਏ ਆ ਜੀ ਤੁਸੀਂ? ਹਾਂਜੀ ਹਾਂਜੀ, ਯੂਵੀਜ਼ੇ ਤੇ ਬੁਲਾਏ, ਉਹਨਾਂ ਦਾ ਵੀ 2023 ਚ ਹੋਇਆ ਸੀ ਨਾ ਪਾਸ, ਤੇ ਉਹ ਫਿਰ ਹੌਲੀ ਹੌਲੀ ਨਹੀਂ ਉੱਥੇ ਇੰਡੀਆ ਦਿੰਦੇ ਰਹੇ, ਮਿਲਦੀ ਰਹੀ, ਤੇ ਫਿਰ ਉਹ 25 ਚ ਆਏ ਫਰਵਰੀ ਚ। ਠੀਕ ਹੈ, ਤੇ ਹੁਣ ਤੁਸੀਂ ਕਹਿ ਰਹੇ ਕਿ ਫਿੰਗਰਪ੍ਰਿੰਟ ਦਾ ਨੋਟਿਸ ਨਹੀਂ ਆਇਆ ਤੁਹਾਨੂੰ? ਆਇਆ ਫਿੰਗਰਪ੍ਰਿੰਟ ਦਾ ਨੋਟਿਸ ਆਇਆ ਜੀ, ਤੇ ਉਹ ਫਿੰਗਰਪ੍ਰਿੰਟ ਹੋ ਨਹੀਂ ਰਿਹਾ, 5 ਮਹੀਨੇ ਹੋ ਗਏ। ਨਹੀਂ ਨੋਟਿਸ ਫਿੰਗਰਪ੍ਰਿੰਟ ਦਾ ਜਿਹੜਾ ਨੋਟਿਸ ਸੀਗਾ ਫਿੰਗਰਪ੍ਰਿੰਟ ਦਾ, ਉੱਤੇ ਡੇਟ ਨਹੀਂ ਲਿਖੀ ਸੀਗੀ ਕਿ ਇੰਨੀ ਡੇਟ ਨੂੰ ਆ ਕੇ ਫਿੰਗਰਪ੍ਰਿੰਟ ਕਰੋ? ਨਾ ਨਾ ਡੇਟ ਨਹੀਂ ਜੀ, ਡੇਟ ਨਹੀਂ ਨਾ ਲਿਖੀ, ਕੋਈ ਡੇਟ ਨਹੀਂ ਲਿਖੀ ਉਹਨਾਂ। ਹਾਂਜੀ, ਤੁਸੀਂ ਜੀ ਆਪਣਾ ਉਹਨੂੰ ਲੈ ਕੇ ਗਏ ਆਪਣਾ ਫਿੰਗਰਪ੍ਰਿੰਟ ਦੇ ਨੋਟਿਸ ਨੂੰ ਲੋਕਲ ਜਿਹੜਾ ਆਫਿਸ ਹੁੰਦਾ ਫੀਲਡ ਆਫਿਸ? ਬਾਇਓਮੈਟ੍ਰਿਕ ਵਾਲਾ? ਨਹੀਂ ਜੀ, ਲੈ ਕੇ ਨਹੀਂ ਗਏ। ਨਹੀਂ ਹਾਂਜੀ, ਫਿਰ ਉਹੀ ਹੋਣਾ, ਆਪੇ ਤੁਹਾਨੂੰ ਨੇ ਘਰੇ ਆ ਕੇ ਕਰਨੇ ਜੀ। ਉਹਨੂੰ ਤੁਸੀਂ ਜਾ ਕੇ ਜੀ ਉਹ ਜਿਹੜਾ ਨੋਟਿਸ ਵਾਲੇ ਨੂੰ ਨਾ ਲੋਕਲ ਫੀਲਡ ਆਫਿਸ ਦੇ ਵਿੱਚ ਲੈ ਕੇ ਜਾਓ, ਤੇ ਉਹ ਤੁਹਾਨੂੰ ਫਿਰ ਜਾਂ ਤਾਂ ਅਪਾਇੰਟਮੈਂਟ ਦੇ ਦੂਗੇ ਉੱਥੋਂ, ਜਾਂ ਤੁਹਾਨੂੰ ਉਹ ਕਹਿ ਦੂਗੇ ਕਿ ਆਪਾਂ ਅੱਗੇ ਫਿਊਚਰ 'ਚ ਅਪਾਇੰਟਮੈਂਟ ਛੱਡਦੇ ਹਾਂ, ਜਾਂ ਫਿਰ ਜੇ ਥੋੜੇ ਰੂਡ ਰਾਡ ਜਿਹੇ ਹੋਏ ਉਹਨਾਂ ਨੇ ਕਹਿਣਾ ਨਹੀਂ ਤੁਹਾਨੂੰ ਅੰਦਰ ਹੀ ਨਹੀਂ ਵੜਨ ਦੇਣਾ। ਉਹ ਸਿਨੈਰੀਓ ਦੇ ਵਿੱਚ ਤੁਹਾਨੂੰ ਫਿਰ ਜਿਹੜਾ ਸੀਗਾ USCIS ਦੇ ਕਸਟਮਰ ਸਰਵਿਸ ਜਿਹੜਾ ਨੰਬਰ ਤੁਹਾਡੇ ਦੇ ਨੋਟਿਸ ਦੇ ਥੱਲੇ ਲਿਖਿਆ ਹੋਣਾ, ਉੱਥੇ ਕਾਲ ਕਰਨੀ ਪੈਣੀ ਹੈ। ਠੀਕ ਆ, ਇਹ USCIS ਦੇ ਲੋਕਲ ਦਫ਼ਤਰ ਦੇ ਵਿੱਚ ਜਾਣਾ ਪੈਣਾ? ਹਾਂਜੀ, ਉਹੀ ਜਿਹੜੇ ਫਿੰਗਰਪ੍ਰਿੰਟ ਵਗੈਰਾ ਕੈਪਚਰ ਕਰਦੇ ਆ। ਜਿਹੜੀ ਹੁਣ ਮੈਨੂੰ ਇਹਨਾਂ ਦੀ ਗੱਲ ਸਮਝ ਆਈ ਹੈ ਕਿ ਇਹਨਾਂ ਨੂੰ ਉਹਨਾਂ ਨੇ ਕਿਹਾ ਫਿੰਗਰਪ੍ਰਿੰਟ ਕਰਾਓ, ਪਰ ਉਹਨਾਂ ਨੇ ਡੇਟ ਨਹੀਂ ਦਿੱਤੀ, ਤੇ ਇਹ ਮੇਰੇ ਖਿਆਲ ਵੇਟ ਕਰ ਰਹੇ ਆ ਕਿ ਡੇਟ ਆਊਗੀ। ਤੇ ਤੁਸੀਂ ਇਹ ਨੋਟਿਸ ਲੈ ਕੇ ਜਿਹੜਾ ਚੱਲ ਜਾਓ ਉੱਥੇ ਜੀ ਖੁਦ ਹੀ, ਤੇ ਉਹ ਤੁਹਾਨੂੰ ਗਾਈਡ ਕਰ ਦਿੰਦੇ ਆ। ਜੇ ਨਹੀਂ ਕਰਦੇ ਤਾਂ USCIS ਫਿਰ ਤੁਸੀਂ ਫੋਨ ਲਾਓ ਜੀ, ਜਿਹੜਾ ਉਹਨਾਂ ਦਾ ਕਸਟਮਰ ਜਿਹੜਾ ਸਰ ਵਾਲਾ ਹੈਗਾ ਜੀ। ਅਗਲੇ ਕਾਲਰ ਨੇ ਗੁਰਦੇਵ ਜੀ। ਗੁਰਦੇਵ ਸਿੰਘ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੀ ਵਾਈਫ ਦਾ ਕੇਸ ਪਾਸ ਹੋਇਆ ਯੂ ਵੀਜ਼ਾ। ਹਾਂਜੀ। ਆਪਣੇ 1.5 ਸਾਲ ਹੋ ਗਿਆ ਤੇ ਸਾਡੇ ਵਰਕ ਪਰਮਿਟ ਨਹੀਂ ਆਏ, ਮੇਰੇ ਤੇ ਮੇਰੇ ਬੇਟੇ ਦਾ, ਉਹਨਾਂ ਦਾ ਆ ਗਿਆ ਸੀ ਜਿਹੜਾ। ਤੇ ਤੁਸੀਂ ਮਤਲਬ ਕਿ ਵਰਕ ਪਰਮਿਟ ਜਿਹੜੀ ਤੁਸੀਂ ਗੱਲ ਕਰਦੇ ਹੋ, ਤੁਸੀਂ ਆਪਣੇ ਯੂ ਵੀਜ਼ੇ ਦੇ ਡਿਪੈਂਡੈਂਟ ਦੇ ਬੇਸ ਤੇ ਗੱਲ ਕਰਦੇ ਆ ਜੀ? ਹਾਂਜੀ ਠੀਕ ਹੈ, ਤੇ ਤੁਹਾਡੇ ਡਿਪੈਂਡੈਂਟ ਯੂ ਵੀਜ਼ੇ ਤੁਹਾਡੇ ਵੀ ਸਾਰਿਆਂ ਦੇ ਪਾਸ ਹੋ ਗਏ? ਹਾਂਜੀ ਹਾਂਜੀ, ਮੇਰਾ ਤੇ ਮੇਰੇ ਬੇਟੇ ਦਾ ਪਾਸ ਹੋ ਗਿਆ, ਉਹਦਾ ਵਾਈਫ ਦਾ ਕੇਸ ਸੀ ਯੂ ਵੀਜ਼ਾ। ਹਾਂਜੀ, ਤੇ ਤੁਹਾਡੇ ਜਿਹੜੇ ਵਰਕ ਪਰਮਿਟ ਦੀ ਐਪਲੀਕੇਸ਼ਨ ਸੀਗੀ ਫਾਈਲ ਕੀਤੀ ਸੀਗੀ ਤੁਸੀਂ? ਉਹਨਾਂ ਹੀ ਕੀਤੀ ਸੀ ਵਕੀਲ ਨੇ। ਹਾਂਜੀ ਕੀਤੀ ਸੀਗੀ ਨਾ? ਹਾਂਜੀ। ਇਹ ਦੇਖ ਲਿਓ, ਕਈ ਵਾਰੀ ਕੀਤੀ ਨਹੀਂ ਹੁੰਦੀ ਫਾਈਲ, ਤੇ ਜੇ ਫਾਈਲ ਕੀਤੀ ਸੀ ਤਾਂ ਜੀ ਉਹ ਤੁਹਾਨੂੰ ਇੱਕ ਰਸੀਟ ਨੰਬਰ, ਰਸੀਟ ਨੋਟਿਸ ਆਉਂਦਾ ਵਰਕ ਪਰਮਿਟ ਦਾ, ਉਹ ਹੈਗਾ ਤੁਹਾਡੇ ਕੋਲ? ਨਹੀਂ ਉਹ ਹੈ ਨਹੀਂ ਜੇ। ਉਹ ਪਹਿਲਾਂ ਮੰਗੋ ਆਪਣੇ ਵਕੀਲ ਕੋ, ਪਹਿਲਾਂ ਪਤਾ ਕਰਾਓ ਕਿ ਉਹਨੇ ਫਾਈਲ ਵੀ ਕੀਤੀ ਹੈ ਕਿ ਨਹੀਂ ਕੀਤੀ ਆ। ਠੀਕ ਆ, ਕਈ ਵਾਰੀ ਕਹਿ ਦਿੰਦੇ ਆ ਕੀਤੀ ਆ, ਕਰਦੇ ਨਹੀਂ ਆ। ਤੇ ਉਹ ਰਸੀਦ ਨੋਟਿਸ ਜਿਹੜਾ ਉਹ ਕਰੋ, ਤੇ ਉਹ ਰਸੀਟ ਨੋਟਿਸ ਨੂੰ ਤੁਸੀਂ ਟਰੈਕ ਕਰ ਸਕਦੇ ਆ ਜੀ ਆਨਲਾਈਨ। ਠੀਕ ਆ, ਸੋ ਪਹਿਲਾਂ ਮੇਰੇ ਹਿਸਾਬ ਨਾਲ ਤੁਹਾਡਾ ਜਿਹੜਾ ਉਹਨੇ ਵਰਕ ਪਰਮਿਟ ਫਾਈਲ ਨਹੀਂ ਕੀਤਾ ਹੋਣਾ। ਠੀਕ ਹੈ ਭਾਜੀ, ਉਹਦਾ 11 ਮਹੀਨਿਆਂ ਬਾਅਦ ਤੁਸੀਂ ਵੀ ਉੱਥੇ ਕਾਲ ਕਰ ਸਕਦੇ ਜੇ, ਤੇ ਆਪਣੇ ਆਪ ਆਊਗਾ, ਪਰ ਆਇਆ ਕੁਛ ਨਹੀਂ ਆਇਆ ਅਜੇ। ਹਾਂਜੀ, ਜੇ ਉਹਨੇ ਤੁਹਾਨੂੰ ਫਿਰ ਇਦਾਂ ਕਿਹਾ ਤਾਂ ਉਹਨੇ ਕੀਤਾ ਹੋਣਾ, ਫਿਰ ਰਸੀਟ ਨੰਬਰ ਹੋਣਾ ਕੋ, ਰਸੀਟ ਨੰਬਰ ਲੈ ਕੇ ਕਾਲ ਕਰੋਗੇ ਨਾ, ਇਦਾਂ ਤਾਂ ਨਹੀਂ ਕਾਲ ਕਰ ਸਕਦੇ ਤੁਸੀਂ। ਰਸੀਦ ਨੰਬਰ ਚਾਹੀਦਾ ਤੁਹਾਨੂੰ, ਉਹ ਲੈ ਲਓ ਉਹਨਾਂ ਦੇ ਕੋਲੋਂ, ਨਾਲੇ ਫਿਰ ਕਨਫਰਮ ਹੋ ਜਾਊਗਾ ਉਹਨਾਂ ਨੇ ਲਾਇਆ ਜਾਂ ਨਹੀਂ ਲਾਇਆ ਜਾਂ ਕਿੱਦਾਂ ਹੈ ਜੀ। ਬਿਲਕੁਲ। ਤੇ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਇੱਕ ਵਾਰੀ ਫਿਰ ਤੁਹਾਡੇ ਨਾਲ ਜਿਹੜੇ ਉਹ ਜੁੜਾਂਗੇ, ਤੇ ਜਿਹੜੇ ਸਵਾਲਾਂ ਦਾ ਸਿਲਸਿਲਾ ਹੈ ਉਹ ਇਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ। ਤੇ ਮਿਲਦੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सब दा स्वागत है। सो तो प्रोग्राम अपडेट इमीग्रेशन जुड़े हुए ने अपने नाल यूएस इमीग्रेशन ਦੇ ਅਟਾਰਨੀ ਜੀ ਟਰਕਿਆਣਾ ਜੀ। ਅਟਾਰਨੀ ਟਰਕਿਆਣਾ ਜੀ ਇੱਕ ਵਾਰੀ ਫਿਰ ਸਵਾਗਤ ਹੈ ਜੀ। ਆਇਆਂ ਨੂੰ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਜੀ। ਸੋ ਆਪਾਂ ਅਗਲੇ ਜਿਹੜੇ ਕਾਲਰਸ ਆ ਉਹਨਾਂ ਦੇ ਵੱਲ ਜਿਹੜਾ ਉਹ ਵੱਧਦੇ ਆ ਤੇ ਜਿਹੜੇ ਸਵਾਲ ਜਵਾਬ ਆ ਉਹ ਕਰਦੇ ਆ। ਇੱਕ ਜਿਹੜਾ ਕੁਐਸਚਨ ਆਇਆ ਆ ਅਟਾਰਨੀ ਟਰਕਿਆਣਾ ਜੀ, ਕਿਸੇ ਦੇ ਪਿਤਾ ਜੀ ਨੂੰ ਬੰਬੇ ਦੇ ਵਿੱਚ ਵੀਜ਼ੇ ਦੇ ਲਈ ਇੰਟਰਵਿਊ ਦੇ ਲਈ ਸੱਦਿਆ ਸੀ। ਉਦੋਂ ਇਮੀਗ੍ਰੇਸ਼ਨ ਅਫਸਰ ਨੇ ਉਹਨਾਂ ਦਾ ਪਾਸਪੋਰਟ ਰੱਖ ਲਿਆ ਤੇ ਤਕਰੀਬਨ ਮਹੀਨਾ ਕੁ ਹੋ ਗਿਆ ਆ, ਪਾਸਪੋਰਟ ਅਜੇ ਵਾਪਸ ਨਹੀਂ ਮਿਲਿਆ। ਆਨਲਾਈਨ ਸ਼ੋ ਕਰਦੇ ਆ ਵੀਜ਼ਾ ਜਿਹੜਾ ਉਹ ਡਿਨਾਈ ਜਿਹੜਾ ਉਹ ਕਰ ਦਿੱਤਾ ਗਿਆ ਹੈ। ਸੋ ਇਹ ਇੱਦਾਂ ਅਕਸਰ ਹੋ ਜਾਂਦਾ ਹੈ ਤੇ ਜੇ ਇੱਦਾਂ ਹੈ ਤੇ ਫਿਰ ਪਾਸਪੋਰਟ ਜਲਦੀ ਵਾਪਸ ਆ ਜਾਊਗਾ ਜਾਂ ਟਾਈਮ ਅਜੇ ਹੋਰ ਲੱਗ ਸਕਦਾ? ਦੇਖੋ ਜੀ, ਇਹ ਇੱਦਾਂ ਅਕਸਰ ਜਿਹੜਾ ਹੋ ਜਾਂਦਾ, ਤਕਰੀਬਨ ਇਹ ਅਸਾਲਮ ਵਾਲੇ ਕੇਸਾਂ ਦੇ ਵਿੱਚ ਜ਼ਿਆਦਾ ਜਿਹੜਾ ਹੁੰਦਾ, ਕਿਉਂਕਿ ਉਹ ਜਿਹੜੇ ਪੇਰੈਂਟਸ ਨੂੰ ਏਲੀਅਨ ਸਮਗਲਿੰਗ ਦੀ ਧਾਰਾ ਦੇ ਵਿੱਚ ਚਾਰਜ ਜਿਹੜਾ ਕਰਦੇ ਆ। ਠੀਕ ਹੈ। ਜ਼ਿਆਦਾਤਰ ਜਿਹੜਾ ਹੁੰਦਾ ਕਿ ਮੇਰੇ ਬਾਪੂ ਜੀ ਨੇ ਪੈਸੇ ਦਾ ਇੰਤਜ਼ਾਮ ਕਰਕੇ ਮੈਨੂੰ ਬਾਹਰ ਭਜਾਤਾ ਵਾਲਾ ਜਿੱਦਾਂ ਸੀਗਾ, ਤੇ ਉਹਦੇ ਵਿੱਚ ਕਹਿੰਦੇ ਆ ਕਿ ਜਿਹਨੇ ਯੂਐਸ ਚ ਆਉਣ ਚ ਮਦਦ ਕੀਤੀ ਉਹਨੂੰ ਏਲੀਅਨ ਸਮਗਲਿੰਗ ਚ ਧਾਰਾ ਚ ਚਾਰਜ ਕਰਦੇ ਆ। ਮਾਤਾ ਨੂੰ ਵੀ ਨਾਲ ਚਾਰਜ ਕਰ ਦਿੰਦੇ ਆ ਜੀ, ਤੇ ਉਹ ਫਿਰ ਵੇਵਰ ਵੂਵਰ ਜੇ ਲੈਣੇ ਪੈਂਦੇ, ਔਖੇ ਹੁੰਦੇ ਆ ਥੋੜੇ ਜਿਹੇ। ਤੇ ਵੀਜ਼ਾ ਜਿੱਦਾਂ ਡਿਨਾਈ ਦਾ ਮਤਲਬ, ਅਗਰ ਤਾਂ ਇਹ ਵਾਲੇ ਹੁਣ ਆਪਾਂ ਕਹਿ ਨਹੀਂ ਸਕਦੇ ਜੀ ਬਿਨਾਂ ਦੇਖੇ, ਜਿਹਨਾਂ ਤੋਂ ਇਹਨਾਂ ਨੇ ਕੰਮ ਕਰਾਇਆ ਉਹਨਾਂ ਤੋਂ ਦੇਖੋ, ਉਹਨਾਂ ਤੋਂ ਪੁੱਛੋ ਜੀ। ਜ਼ਿਆਦਾਤਰ ਰੀਜ਼ਨ ਜਿਹੜੇ ਇਹੀ ਮਿਲਦੇ ਆ। ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਵੇਵਰ ਵਗੈਰਾ ਫਾਈਲ ਕਰਕੇ ਫਿਰ ਦੁਬਾਰਾ ਜਿਹੜਾ ਟਰਾਈ ਕਰ ਸਕਦੇ ਆ। ਠੀਕ ਹੈ ਜੀ। ਤੇ ਪਾਸਪੋਰਟ ਜਿਹੜਾ ਸੀਗਾ ਉਹ ਤੁਹਾਨੂੰ ਉਹ ਤਕਰੀਬਨ ਉਹ ਮੋੜ ਦਿੰਦੇ ਤੁਸੀਂ, ਜੇ ਨਹੀਂ ਤੁਹਾਨੂੰ ਚਾਹੀਦਾ ਵੀ ਹੈਗਾ। ਤੇ ਜੇ ਨਹੀਂ ਚਾਹੀਦਾ ਫਿਰ ਤਾਂ ਜੀ ਤੁਸੀਂ ਰਹਿਣ ਦਿਓ ਉਹਨੂੰ ਤੇ ਐਮਬੈਸੀ ਨਾਲ ਫੋਲੋ ਅਪ ਕਰੋ। ਜੇ ਤੁਹਾਨੂੰ ਚਾਹੀਦਾ ਕਿਤੇ ਟਰੈਵਲ ਕਰਨਾ ਤੇ ਫਿਰ ਤੁਸੀਂ ਉਹਨਾਂ ਨੂੰ ਲਿਖ ਸਕਦੇ ਆ ਜੀ ਕਿ ਮੇਰਾ ਪਾਸਪੋਰਟ ਮੈਨੂੰ ਵਾਪਸ ਦਿੱਤਾ ਜਾਵੇ, ਤੇ ਉਹਨਾਂ ਨੇ ਮੋੜ ਦੇਣਾ ਜੀ। ਠੀਕ ਹੈ ਜੀ, ਓਕੇ। ਅਗਲੇ ਜਿਹੜੇ ਕਾਲਰ ਨੇ ਅਮਨ। ਹਾਂਜੀ ਅਮਨ, ਸਤਿ ਸ਼੍ਰੀ ਅਕਾਲ। ਅਮਨ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਸਵਾਲ। ਹਾਂ ਭਾਜੀ, ਮੇਰਾ ਕੁਐਸਚਨ ਸੀਗਾ ਵੀ ਨਾ ਮੇਰੇ ਪੇਰੈਂਟਸ ਨੇ, ਮੇਰੇ ਡੈਡੀ ਜੀ ਨੇ ਮੇਰੇ ਬ੍ਰਦਰ ਦਾ ਅਪਲਾਈ ਕੀਤਾ ਹੋਇਆ 2017 ਦਾ, ਜਨਵਰੀ 2017 ਦਾ। ਤੇ ਜਿੱਦਾਂ ਭਾਜੀ ਉਹਦੀ ਸਾਰੀ ਜਿੱਦਾਂ ਪੁਲਿਸ ਇਨਕੁਆਇਰੀ ਸਾਰਾ ਕੁਝ ਹੋ ਗਿਆ, ਪਰ ਇੰਟਰਵਿਊ ਲੈਟਰ ਨਹੀਂ ਆਈ, ਵੀ ਕਿੰਨਾ ਕੁ ਟਾਈਮ ਲੱਗੂਗਾ? ਤੁਸੀਂ ਆਪਣੇ ਪੇਰੈਂਟਸ ਦਾ ਫਾਈਲ ਕੀਤਾ ਨਾ? ਕਿ ਪੇਰੈਂਟਸ ਨੇ ਤੁਹਾਡੇ ਭਰਾ ਦਾ ਕੀਤਾ? ਮੈਂ ਜਿੱਦਾਂ ਮੇਰੀ ਸਿਸਟਰ ਨੇ ਮੇਰੇ ਪੇਰੈਂਟਸ ਦਾ ਕੀਤਾ ਸੀ, ਫਿਰ ਆ ਗਏ, ਫਿਰ ਡੈਡੀ ਜੀ ਨੇ ਗ੍ਰੀਨ ਕਾਰਡ ਤੇ ਲਾਤਾ ਸੀ, ਪਰ ਹੁਣ ਸਿਟੀਜ਼ਨ ਹੋ ਗਏ, ਫਿਰ ਅਸੀਂ ਸਿਟੀਜ਼ਨ ਕਨਵਰਟ ਕਰਵਾਤਾ। ਉਹਨਾਂ ਨੇ ਹੁਣ ਕਿੱਦਾਂ ਦਾ ਲਾਇਆ ਹੋਇਆ ਆਪਣੇ ਮੁੰਡੇ ਦਾ? ਹਾਂਜੀ ਭਾਜੀ। ਠੀਕ ਹੈ। ਤੇ ਜਿਹੜਾ ਮੁੰਡਾ ਉਹ ਕਿੱਦਾਂ, ਮੈਰਿਡ ਆ ਅਨਮੈਰਿਡ? ਅਨਮੈਰਿਡ ਆ ਭਾਜੀ। ਤੇ ਕਦੋਂ ਫਾਈਲ ਕੀਤਾ ਸੀਗਾ? 17 ਚ, ਜਨਵਰੀ 2017। ਤੇ ਤੁਹਾਨੂੰ ਜਿਹੜੀ ਐਨਵੀਸੀ ਵੱਲੋਂ ਮੇਲ ਆ ਗਈ ਹੈ? ਹਾਂ ਭਾਜੀ, ਹਾਂਜੀ। ਜਿੱਦਾਂ ਉਹਦੇ ਸਾਰੇ ਪੁਲਿਸ ਇਨਕੁਆਇਰੀ ਸਾਰਾ ਕੁਝ ਹੋ ਗਿਆ, ਪਰ ਹਜੇ ਉਹ ਇੰਟਰਵਿਊ ਲੈਟਰ ਨਹੀਂ ਆਈ। ਤੇ DS 260 ਜਿਹੜਾ ਜੀ ਹੁਣ ਇਸ ਵੇਲੇ ਤਰੀਕ ਚੱਲਦੀ ਹੈ ਜੀ, ਉਹ 2016 ਚੱਲਦੀ ਹੈ, ਜੁਲਾਈ 2016। ਠੀਕ ਹੈ ਜੀ। ਤੇ ਤੁਸੀਂ ਅਜੇ ਵੇਟਿੰਗ ਲਾਈਨ 'ਚ ਹੀ ਆ ਜੀ, ਟਾਈਮ ਲੱਗਣਾ ਇਹਨੂੰ। ਟਾਈਮ ਲੱਗੇਗਾ ਜੀ। ਇੱਕ ਵਾਰੀ ਆਪਣਾ ਨਾ ਕਲਾਇੰਟ ਬਾਰੇ ਸੀਗੀ ਗੱਲ ਕਰਨੀ। ਹਾਂਜੀ। ਤੇ ਉਹ ਮੈਂ ਸੀਗਾ ਪਹਿਲਾਂ ਕਿ ਸ਼ੁਰੂ ਚ ਪ੍ਰੋਗਰਾਮ ਚ ਕਰਦੇ ਆਏ ਆ, ਮੈਂ ਕਿਹਾ ਬਾਅਦ ਚ ਕਿਤੇ ਟਾਈਮ ਨਾ ਹੋ ਜਾਵੇ। ਤੇ ਜਦੋਂ ਤੁਹਾਡਾ ਮੁੱਕ ਜਾਊਗਾ ਨਾ ਸਵਾਲ, ਮੈਨੂੰ 5 ਮਿੰਟ ਜ਼ਰੂਰ ਦਿਓ ਜੀ। ਜ਼ਰੂਰ। ਠੀਕ ਹੈ ਜੀ, ਬਿਲਕੁਲ ਜੀ। ਲਖਵੀਰ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵੀਰ ਜੀ, ਮੈਂ ਨਾ US ਬਾਰਡਰ ਥਰੂ ਆਇਆ ਸੀ, ਅਸਾਈਲਮ ਫਾਈਲ ਕੀਤਾ ਹੋਇਆ। ਉਸ ਤੋਂ ਬਾਅਦ ਮੈਂ ਇੱਥੇ ਮੈਰਿਜ ਕਰਵਾ ਲਈ US ਸਿਟੀਜ਼ਨ ਨਾਲ। ਉਹਨਾਂ ਨੇ I-130 ਦੀ ਪਟੀਸ਼ਨ ਫਾਈਲ ਕੀਤੀ ਆ ਮੇਰੀ, 3.5 ਸਾਲ ਹੋ ਗਏ ਨੇ ਕੀਤੀ ਨੂੰ। ਤੇ ਵਕੀਲ ਕੋ ਆਪਾਂ ਗਏ ਆ, 2-3 ਰਿਕੁਐਸਟਾਂ ਪਵਾਈਆਂ, ਕੁਛ ਪਤਾ ਨਹੀਂ ਲੱਗਿਆ ਹੈਗਾ, ਕੁਛ ਨਹੀਂ ਦੱਸਿਆ USCIS ਨੇ ਸਾਨੂੰ। ਉਹ ਤੋਂ ਬਾਅਦ ਆਪਾਂ ਕਾਂਗਰਸਮੈਨ ਦੇ ਆਫਿਸ ਗਏ ਆ, ਉਹਨਾਂ ਤੋਂ ਰਿਕੁਐਸਟ ਪਵਾਈ ਆ, ਤੇ ਉਹਨਾਂ ਨੂੰ ਉੱਥੋਂ ਵਾਪਸ ਈਮੇਲ ਆਈ ਆ ਕਿ I-130 ਦੇ ਨਾਲ ਤੁਸੀਂ 204G ਬੋਨਾਫਾਈਡ ਮੈਰਿਜ ਦੀ ਐਕਸੈਂਪਸ਼ਨ ਨਹੀਂ ਫਾਈਲ ਕੀਤੀ। ਹਾਂਜੀ। ਜਿਹੜਾ ਬੰਦਾ ਭਾਜੀ 2 ਨੰਬਰ ਦੇ ਵਿੱਚ ਆਉਂਦਾ ਨਾ, ਉਹਨੂੰ ਬੋਨਾਫਾਈਡ ਜਿਹੜੀ ਮੈਰਿਜ ਨਾਲ ਫਾਈਲਿੰਗ ਕਰਨੀ ਪੈਂਦੀ ਹੈ। ਕਈ ਵਾਰੀ ਆਪਾਂ ਜਿਹੜਾ ਕਵਰ ਜਿਹੜਾ ਉਹ ਕੀਤਾ, ਤੇ ਜਿਹੜੇ ਕੇਸ ਆ ਜੀ ਤਕਰੀਬਨ 3 ਸਾਲ ਪਲੱਸ ਜਿਹੜੇ ਲੱਗ ਜਾਂਦੇ ਆ ਜੀ। ਅੱਛਾ ਜੀ। ਤੇ ਉਹਦੇ ਵਿੱਚ ਵੀਰ ਜੀ ਆਪਾਂ ਸਾਰੀਆਂ ਫੋਟੋਜ਼
ਅਕਾਊਂਟ ਦੇ ਬੈਂਕ ਦੇ ਸਾਰੀ ਡਿਟੇਲ ਜਿੰਨੀਆਂ ਵੀ ਸਾਂਝੇ ਅਕਾਊਂਟ ਨੇ ਸਾਰਾ ਕੁਝ ਉਹਨਾਂ ਨੂੰ ਆਲਰੇਡੀ ਭੇਜ ਚੁੱਕੇ ਆ ਆਪਾਂ। ਹਾਂਜੀ ਭਾਜੀ, ਮੈਟਰ ਨਹੀਂ ਕਰਦਾ, ਤੁਸੀਂ ਪ੍ਰੋਸੈਸ ਫੋਲੋ ਨਹੀਂ ਕੀਤਾ ਜੀ। ਜਿਹੜੀ ਚੀਜ਼ ਮਿਸਿੰਗ ਆ ਉਹ ਮਿਸਿੰਗ ਆ, ਉਹਨਾਂ ਦੇ ਹਿਸਾਬ ਨਾਲ ਉਹ ਤੁਹਾਨੂੰ ਕਰਨੀ ਪੈਣੀ। ਬੈਂਕ ਅਕਾਊਂਟਾਂ ਲੈਟਰ ਵੀ ਨਹੀਂ ਆਉਂਦੀ ਹੁੰਦੀ ਆਪਾਂ ਨੂੰ? ਹਾਂਜੀ, ਕੋਈ ਆਪਾਂ ਨੂੰ ਲੈਟਰ ਵੀ ਨਹੀਂ ਭੇਜਦੇ ਹੁੰਦੇ ਉਹ ਇਹਦੇ ਰਿਗਾਰਡਿੰਗ? ਭਾਜੀ ਤੁਸੀਂ ਬੋਨਾਫਾਈਡ ਡਿਟਰਮਿਨ ਵਕੀਲ ਤੋਂ ਕਰਾਇਆ ਸੀਗਾ, ਇਹ ਪੈਰਾਲੀਗਲ ਤੋਂ ਕਰਾਇਆ ਸੀਗਾ? ਜੀ ਵਕੀਲ ਤੋਂ ਕਰਵਾਇਆ ਹੋਇਆ ਜੀ। ਇਹਦੇ ਵਿੱਚ ਫਿਰ ਵਕੀਲ ਨੂੰ ਕਹਿ ਕੇ ਨਾ ਬੋਨਾਫਾਈਡ ਵਾਲੀ ਜਿਹੜੀ ਲੈਟਰ ਆ ਉਹ ਪਵਾ ਦਿਓ ਪਹਿਲਾਂ। ਇਹ 3-3.5 ਸਾਲ ਆਰਾਮ ਨਾਲ ਲੱਗ ਜਾਂਦੇ ਆ। ਤੁਸੀਂ ਅੰਡਰ ਪ੍ਰੋਸੈਸ ਹੀ ਹੈਗੇ, ਤੁਸੀਂ ਕੋਈ ਡਿਲੇ ਨਹੀਂ ਹੈਗੇ, ਨੋਰਮਲੀ ਚੱਲਣ ਦਿਆ ਤੁਹਾਡਾ। ਵੀਰ ਜੀ ਮੈਂ ਕੱਲ ਵਕੀਲ ਕੋ ਗਿਆ ਸੀ, ਮੇਰੀ ਬਹੁਤ ਨਾਲ ਗੱਲਬਾਤ ਹੋਈ ਆ। ਉਹ ਕਹਿੰਦੇ ਵੀ ਆਪਾਂ ਸਾਰਾ ਕੁਝ ਭੇਜਿਆ, ਫੋਟੋਆਂ ਭੇਜੀਆਂ ਹੋਈਆਂ, ਇਹ ਜਿਹੜੀਆਂ ਫੋਟੋਆਂ ਆ ਅਕਾਊਂਟ ਆ ਸਾਰਾ ਕੁਝ ਇਹ 204G ਮੇਰਾ ਵੀਰ ਵਾਰ ਤੁਸੀਂ ਸਰਕਲ 'ਚ ਨਾ ਘੁੰਮੋ, ਜਿਹੜੀ ਚੀਜ਼ ਕਹਿ ਰਹੇ ਉਹਨੂੰ ਧਿਆਨ ਨਾਲ ਸੁਣੋ। ਫੋਟੋਆਂ ਨਾ ਭਰਾਵਾ ਕੋਈ ਨਹੀਂ ਉਹ ਲੈਣ ਦੇਣਾ, ਉਹ ਹੈਗਾ ਕਿ ਵਿਆਹ ਅਸਲੀ ਹੈ ਕਿ ਨਹੀਂ, ਆਪਾਂ ਉਹਦੀ ਗੱਲ ਨਹੀਂ ਕਰ ਰਹੇ। ਬੋਨਾਫਾਈਡ ਮੈਰਿਜ ਦਾ ਇੱਕ ਜਿਹੜੀ ਛੋਟੀ ਜਿਹੀ ਫਾਈਲਿੰਗ ਜਿੱਦਾਂ ਲਾਣੀ ਹੁੰਦੀ ਹੈ, ਜਿਹੜੀ ਉਹਨੇ ਤੁਹਾਨੂੰ ਕਹੀ ਵੀ ਹੈਗੀ ਆ ਕਾਂਗਰਸ ਵਾਲਿਆਂ ਨੇ, ਉਹ ਬੋਨਾਫਾਈਡ ਵਾਲੀ ਲੈਟਰ ਜਿਹੜੀ ਆ ਉਹ ਵਕੀਲ ਤੋਂ ਭਜਵਾਓ ਉਹਨਾਂ ਨੂੰ, ਤਾਂ ਕਿ ਫਾਈਲ ਕੰਪਲੀਟ ਹੋ ਜਾਵੇ। ਹੁਣ ਉਹ ਚੀਜ਼ ਮਿਸਿੰਗ ਆ, ਤੁਸੀਂ ਉਹਦੇ 'ਚ ਫੋਟੋਆਂ ਹੀ ਘੱਲੀ ਜਾਣੀਆਂ, ਫਿਰ ਤਾਂ ਵੀ ਕੁਛ ਦੀ ਗੱਲ ਬਣਨੀ। ਜਿਹੜੀ ਤੁਹਾਨੂੰ 204 ਕਹਿ ਰਹੇ ਆ ਤੁਹਾਡੇ ਕਾਂਗਰਸਮੈਨ ਨੂੰ ਉਹਨਾਂ ਨੇ ਦੱਸਤਾ, ਹੁਣ ਤੁਸੀਂ ਉਹ ਕੰਮ ਪੂਰਾ ਕਰੋ ਜਿਹੜਾ ਮਿਸਿੰਗ ਆ। ਉਹ ਕੰਮ ਪੂਰਾ ਕਰੋ ਤੇ 3.5 ਸਾਲ ਇਹਦੇ ਵਿੱਚ ਲੱਗ ਜਾਂਦੇ ਆ ਤੇ ਤੁਸੀਂ ਔਨ ਟਰੈਕ ਹੀ ਹੈਗੇ ਆ, ਠੀਕ ਆ। ਤੇ ਉਹਨੂੰ ਬੋਨਾਫਾਈਡ ਵਾਲੀ ਭਜਾਓ, ਨਹੀਂ ਭਜਵਾ ਦਿਓ, ਨਹੀਂ ਤਾਂ ਫੇਰ ਡਿਲੇ ਹੋ ਜਾਣਾ ਕੰਮ ਤੁਹਾਡਾ, ਹੋਰ ਫੇਰ ਡਿਲੇ ਹੋ ਜਾਊਗਾ ਜੀ। ਅਗਲੇ ਕਾਲਰ ਨੇ ਧਰਮ ਸਿੰਘ। ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੀ ਨੇ ਉਹਦੇ ਭਰਾ ਦਾ ਅਪਲਾਈ ਕੀਤਾ 2007 ਜਨਵਰੀ 2007 ਚ, ਤੇ ਕਿੰਨੇ ਸਾਲ ਲੱਗਣਗੇ ਉਹਨਾਂ ਵਾਰੀ ਆਉਣ ਤੇ? ਭਾਜੀ ਹੁਣ ਇਸ ਵੇਲੇ ਜੀ ਭਰਾ ਵਾਲਾ ਜਿਹੜਾ ਇੰਡੀਆ ਵਾਲਾ ਚੱਲਦਾ ਪਿਆ ਉਹ ਹੈਗਾ ਜੀ ਨਵੰਬਰ 2006 ਦੇ ਜਿਹਨਾਂ ਨੇ ਕੇਸ ਫਾਈਲ ਕੀਤੇ ਸੀਗੇ, ਨਵੰਬਰ 1 2006 ਹੈ। ਲੱਗ ਗਏ ਆ ਪਰ ਪਤਾ ਨਹੀਂ ਟਾਈਮ ਕਿੰਨਾ ਲੱਗੂ। ਨਹੀਂ ਲੱਗ ਜਾਣਾ ਜੀ ਟਾਈਮ, 1 ਸਾਲ ਦੇ 3 ਸਾਲ ਬਣ ਜਾਂਦੇ ਆ ਜੀ ਆਰਾਮ ਨਾਲ, 3-4 ਸਾਲ। ਦੂਜੀ ਬੇਨਤੀ ਆ, ਉਹਨਾਂ ਬੱਚੇ ਕਿੰਨੀ ਉਮਰ ਤੱਕ ਨਾਲ ਆ ਸਕਦੇ ਉਹਨਾਂ ਦੇ? ਬੱਚੇ ਜੀ 21 ਸਾਲ ਤੋਂ ਛੋਟੇ ਹੋਣੇ ਚਾਹੀਦੇ ਆ, ਤੇ ਜਿੰਨਾ ਕੁ ਟਾਈਮ ਤੁਹਾਡਾ I-130 ਜਿਹੜਾ ਸੀਗਾ ਉਹ ਪੈਂਡਿੰਗ ਸੀਗਾ ਉਹ ਮਾਈਨਸ ਹੋ ਜਾਣਾ ਉਮਰ ਤੋਂ, ਤੇ ਫਿਰ ਜੇ ਉਮਰ 21 ਸਾਲ ਤੋਂ ਘੱਟ ਬਣਦੀ ਆ ਤਾਂ ਆ ਜਾਊਗੇ, ਨਹੀਂ ਤਾਂ ਨਹੀਂ ਆਣੇ ਜੀ। ਜਸਪ੍ਰੀਤ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਕੁਐਸਚਨ ਹੈ, ਮੈਂ ਨਾ 2022 ਦੇ ਵਿੱਚ ਆਇਆ ਸੀਗਾ ਇੱਥੇ ਯੂਐਸ ਬਾਰਡਰ ਤੋਂ, ਤੇ ਮੇਰੇ ਉਦੋਂ ਨਾ ਮੈਂ ਚੌਂਕੀ 'ਚ ਵੀ ਗਿਆ ਸੀ, ਕੈਂਪ 'ਚ ਵੀ ਗਿਆ ਸੀ, ਪਰ ਮੇਰੇ ਉਦੋਂ ਨਾ ਬਿਆਨ ਹੋਏ ਸੀ, ਨਾ ਮੈਨੂੰ ਬੌਂਡ ਪਿਆ ਸੀ, ਮੈਨੂੰ ਏਦਾਂ ਹੀ ਫ੍ਰੀ ਕਰਤਾ ਸੀ ਉਹਨਾਂ ਨੇ। ਤੇ ਰਾਈਟ ਨਾਓ ਮੈਨੂੰ ਮਤਲਬ 3.5 ਸਾਲ ਹੋ ਗਿਆ ਜੀ ਅਰਾਊਂਡ, ਤੇ ਮੈਨੂੰ ਹਾਲੇ ਕੱਲ ਪਰਸੋਂ ਹੀ ਉਹਨਾਂ ਦੀ ਚਿੱਠੀ ਆਈ ਹੈ ਜੀ, ਉਹ ਡਿਸਮਿਸ ਆਫ ਰਿਮੂਵਲ 1589 I-589 ਦੀ, ਤੇ ਉਹਦੇ ਵਿੱਚ ਲਿਖਿਆ ਹੋਇਆ ਵੀ ਤੁਹਾਡੇ ਇੰਟਰਵਿਊ ਪਤਾ ਨਹੀਂ ਵੀ ਇੰਟਰਵਿਊ ਹੋਊਗੀ ਦੁਬਾਰਾ ਕੁਛ, ਵੀ ਅਸੀਂ ਤੁਹਾਡਾ ਕੇਸ ਬੰਦ ਕਰ ਰਹੇ ਹਾਂ। ਵੀ ਉਹਦਾ ਮਤਲਬ ਕੀ ਪ੍ਰੋਸੈਸ ਹੈ ਜੀ, ਕੀ ਹਿਸਾਬ ਦਾ? ਦੇਖੋ ਜੀ, ਉਹ ਏਦਾਂ ਹੁੰਦਾ ਕਿ ਜਿਹੜਾ ਬੰਦਾ ਬਾਰਡਰ ਤੋਂ ਟੱਪ ਕੇ ਆਉਂਦਾ ਜੀ, ਉਹਨਾਂ ਨੂੰ ਆਪਾਂ ਪਹਿਲਾਂ ਵੀ ਕਈ ਵਾਰੀ ਦੱਸਿਆ ਕਿ ਬਾਈਡਨ ਸਰਕਾਰ ਨੇ ਥੋੜੀ ਖੁੱਲ੍ਹ ਜ਼ਿਆਦਾ ਜਿਹੜੀ ਦੇ ਦਿੱਤੀ ਸੀ, ਕਿ ਬਿਨਾਂ ਬਿਆਨਾਂ ਦੇ ਜਿਹੜੇ ਛੱਡਤੇ ਉਹ ਪ੍ਰੋਸੈਸ ਜਿਹੜਾ ਫੋਲੋ ਨਹੀਂ ਕੀਤਾ ਸੀਗਾ। ਤੇ ਉਦੋਂ ਜਿਹੜਾ ਸੀਗਾ ਕਿਹਾ ਗਿਆ ਸੀਗਾ ਕਿ ਇਹ ਜੀ ਇਮੀਗ੍ਰੇਸ਼ਨ, ਇਹ ਹਿਊਮੈਨਿਟੇਰੀਅਨ ਆਪਾਂ ਜੀ ਬੈਨੀਫਿਟ ਕਰ ਰਹੇ ਹਾਂ ਇੱਦਾਂ ਉੱਦਾਂ। ਤੇ ਹੁਣ ਜਿਹੜੀ ਸਰਕਾਰ ਆ ਉਹ ਕਹਿੰਦੀ ਹੈ ਕਿ ਤੁਸੀਂ ਅਸਾਈਲਮ ਆਫਿਸ ਜਿਹਨਾਂ ਦਾ NTA ਵਗੈਰਾ ਫਾਈਲ ਨਹੀਂ ਹੋਏ ਸੀਗੇ, ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਅਸਾਈਲਮ ਆਫਿਸ ਫਾਈਲ ਨਹੀਂ ਕਰ ਸਕਦੇ। ਹੁਣ ਅਸਾਈਲਮ ਆਫਿਸ ਕਿਉਂ ਲੋਕਾਂ ਨੇ ਫਾਈਲ ਕੀਤੇ ਆ? ਕਿਉਂਕਿ ਕਈਆਂ ਦੀ ਕੋਰਟ ਮੋਰੇ ਡੇਟ ਡੂਟ ਨਹੀਂ ਬੋਲਦੀ ਸੀ, ਜਿੱਦਾਂ ਉਹਨਾਂ ਕੋਲ ਕੋਈ ਚੋਇਸ ਨਹੀਂ ਸੀਗੀ, ਅਸਾਈਲਮ ਆਫਿਸ 'ਚ ਕਰਨਾ ਪਿਆ। ਤੇ ਹੁਣ ਅਸਾਈਲਮ ਆਫਿਸ ਅੱਗੋਂ ਉਹ ਸਿੱਧੇ ਕਹਿ ਰਹੇ ਆ ਕਿ ਨਹੀਂ, ਸਾਡਾ ਜੀ ਜੁਰਿਸਡਿਕਸ਼ਨ ਬਣਦਾ ਨਹੀਂ ਹੈ, ਤੁਸੀਂ ਆਈਸ ਦੇ ਕੋਲ ਜਾ ਕੇ ਆਪਣੀ ਇੰਟਰਵਿਊ ਜਿਹੜੀ ਕਰਾ ਕੇ ਆਓ। ਤੇ ਹਾਂਜੀ, ਉਹਨਾਂ ਨੂੰ ਫਿਰ ਆਈਸ ਵਾਲੇ ਜਿਹੜੇ ਆਪਣੇ ਆਈਸ ਵਾਲਿਆਂ ਕੋਲ ਜਦੋਂ ਜਾਂਦੇ ਆ ਚੈੱਕ ਇਨ ਕਰਨ, ਤੇ ਫਿਰ ਜਿੱਦਾਂ ਆਪਣੇ ਬਿਆਨ ਹੁੰਦੇ ਆ, ਅਸਾਈਲਮ ਆਫਿਸਰ ਉਸ ਹਿਸਾਬ ਨਾਲ ਜਿੱਦਾਂ ਬਿਆਨ ਲਊਗਾ, ਤੇ ਜੇ ਬੰਦਾ ਬਿਆਨਾਂ ਦੇ ਵਿੱਚ ਪਾਸ ਹੋ ਜਾਂਦਾ ਤੇ ਫਿਰ ਉਹਨੂੰ ਰਿਲੀਜ਼ ਕਰਕੇ ਉਹ ਜਿਹੜਾ ਆਪਣਾ ਕੋਰਟ ਦੇ ਮੁਰੇ ਉਹਦੀ ਜਿਹੜੀ ਤਰੀਕ ਵਗੈਰਾ ਜਿਹੜੀ ਚੱਲਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਜੀ। ਠੀਕ ਹੈ ਜੀ, ਮਿਹਰਬਾਨੀ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਹਾਂ ਭਾਈ, ਮੇਰੀ ਵਾਈਫ ਦਾ ਨਾ ਜੂ ਵੀਜ਼ਾ ਲੱਗਾ 4 ਮਹੀਨੇ ਹੋ ਗਏ ਇੰਡੀਆ, ਤੇ ਉਹਨਾਂ ਨੂੰ ਕਦੋਂ ਤੱਕ ਆਉਣਾ ਚਾਹੀਦਾ? ਮੈਨੂੰ ਭਾਜੀ ਸਵਾਲ ਨਹੀਂ ਸਮਝ ਆਇਆ। ਨਹੀਂ, ਯੂ ਵੀਜ਼ਾ ਉਹਨਾਂ ਦਾ ਇੰਡੀਆ 'ਚ ਬੈਠਿਆਂ ਦਾ ਕਿੱਦਾਂ ਲੱਗ ਗਿਆ? ਕਿ ਤੁਹਾਡਾ ਯੂ ਵੀਜ਼ਾ ਹੈ ਨਾ ਇੱਥੋਂ ਅਪਲਾਈ ਕੀਤਾ ਸੀ? ਅੱਛਾ, ਡਿਪੈਂਡੈਂਟ। ਤੇ ਉਹਨਾਂ ਦਾ ਵੀਜ਼ਾ ਲੱਗਿਆ 4 ਮਹੀਨੇ ਹੋ ਗਏ ਆ, ਤੇ ਕਦੋਂ ਤੱਕ ਆਵੇ? ਉਹ ਬੱਚਿਆਂ ਦੀ ਵੇਟ ਕਰਦੇ ਉਹਨਾਂ ਦੇ,
ਉਹਨਾਂ ਦੇ 4 ਮਹੀਨੇ ਹੋ ਗਏ ਪਰ ਐਮਬੈਸੀ ਨੇ ਪਾਸਪੋਰਟ ਰੱਖੇ ਆ ਤੇ ਅੱਜ ਤੱਕ ਕੋਈ ਰਿਪਲਾਈ ਨਹੀਂ ਆਇਆ। ਹਾਂਜੀ ਉਹ ਜੀ ਦੇਖੋ ਵੀਜ਼ੇ ਦੀ ਵੈਲਿਡਿਟੀ ਲਿਖੀ ਹੁੰਦੀ ਹੈ ਪੀਰੀਅਡ, ਉਹਦੇ ਵਿੱਚ ਆਉਣਾ ਪੈਣਾ ਜੀ। ਅੱਛਾ ਉਹ ਤੇ 28-29 ਤੱਕ ਆ ਜੀ। ਹਾਂਜੀ ਮੇਰੇ ਹਿਸਾਬ ਨਾਲ ਤਾਂ ਜੀ ਉਹਦੇ ਵਿੱਚ ਆ ਸਕਦੇ ਆ, ਬਾਕੀ ਤੁਸੀਂ ਆਪਣੇ ਵਕੀਲ ਨਾਲ ਇੱਕ ਵਾਰੀ ਜ਼ਰੂਰ ਚੈੱਕ ਕਰ ਲਿਓ ਜਿਹਨੂੰ ਪੈਸੇ ਦਿੱਤੇ ਆ। ਜੀ ਬਿਲਕੁਲ। ਤੇ ਨਾਲ ਹੀ ਇੱਕ ਚੀਜ਼ ਆਪਣੇ ਦਰਸ਼ਕਾਂ ਦੇ ਨਾਲ ਮੈਂ ਸਾਂਝੀ ਕਰਦਾ ਜਾਵਾਂ, ਜਿਹੜਾ ਅੱਜ ਤਕਰੀਬਨ 11:30 ਵਜੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਸੈਲਮਾ ਵਿਖੇ ਜਿਹੜਾ ਉਹ ਹੋਣਾ ਆ, ਕਿਸਾਨਾਂ ਦੀ ਜਿਹੜੀ ਇੱਕ ਮੀਟਿੰਗ ਆ ਗੁਰਦੁਆਰਾ ਸਾਹਿਬ ਸੈਲਮਾ ਵਿਖੇ। ਸੋ ਜਿਹੜੇ ਸਾਡੇ ਕਿਸਾਨ ਵੀਰ ਭੈਣ ਜਿਹੜੇ ਵੀ ਇਸ ਕਿੱਤੇ ਦੇ ਨਾਲ ਜੁੜੇ ਆ, ਗੁਰਦੁਆਰਾ ਸਾਹਿਬ ਸੈਲਮਾ ਵਿਖੇ ਹੁਣ ਤੋਂ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਉਹ ਮੀਟਿੰਗ ਹੋਣੀ ਆ। ਪੰਜਾਬੀ ਅਮਰੀਕਨ ਗਲੋਬਲ ਗਰੁੱਪ ਵਾਲੇ ਜਿਹੜੇ ਉਹ ਮੀਟਿੰਗ ਨੂੰ ਕਰਵਾ ਰਹੇ ਆ। ਐਲਮੰਡ ਵਾਲੇ ਜਿਹੜੇ ਖਾਸ ਕਰਕੇ ਕਿਸਾਨ ਆ ਉਹਨਾਂ ਦਾ ਕਾਫੀ, ਐਲਮੰਡ ਬੋਰਡ ਵਾਲਿਆਂ ਦਾ ਨਾਲ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ, ਉਸ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਆ ਤੇ ਉਹਦੇ ਵਿੱਚ ਤੁਸੀਂ ਜਿਹੜੇ ਉਹ ਜ਼ਰੂਰ ਸ਼ਿਰਕਤ ਜਿਹੜੀ ਉਹ ਕਰਿਓ। ਕਈ ਤਾਂ ਲੋਕ ਪਹੁੰਚ ਰਹੇ ਹੋਣਗੇ, ਕਈ ਪਹੁੰਚਣ ਵਾਲੇ ਹੋਣਗੇ, ਕਈ ਪਹੁੰਚ ਗਏ ਹੋਣਗੇ। ਸੋ ਗੁਰਦੁਆਰਾ ਸਾਹਿਬ ਸੈਲਮਾ ਜਿੱਥੇ ਨਗਰ ਕੀਰਤਨ ਹੁੰਦਾ ਆ, ਸੋ 11:30 ਵਜੇ ਉਹ ਜਿਹੜੀ ਉਹਨਾਂ ਦੀ ਮੀਟਿੰਗ ਆ, ਸੋ ਉੱਥੇ ਸਾਰੇ ਜਣੇ ਜ਼ਰੂਰ ਪਹੁੰਚਣਾ ਜੀ। ਆਪਾਂ ਅਗਲੇ ਜਿਹੜੇ ਕੁਛ ਕਾਲਰ ਜਿਹੜੇ ਉਹ ਲੈਂਦੇ ਆ, ਜੁੜੇ ਹੋਏ ਨੇ ਆਪਣੇ ਨਾਲ ਇਸ ਮੌਕੇ ਹਰਵਿੰਦਰ ਜੀ। ਹਾਂਜੀ ਹਰਵਿੰਦਰ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਆਪਣੀ ਵਾਈਫ ਦਾ ਵੀਜ਼ਾ ਕੀਤਾ ਸੀ ਇੱਥੋਂ ਸਪਾਊਸ ਤੇ, ਜਿੱਦਾਂ ਮੈਂ ਸਿਟੀਜ਼ਨ ਹਾਂ। 1 ਸਾਲ ਹੋ ਗਿਆ ਭਾਜੀ, ਉਹਦਾ ਕੋਈ ਚਿੱਠੀ ਕੁਛ ਨਹੀਂ ਆਇਆ। ਤੁਸੀਂ ਸਿਟੀਜ਼ਨ ਆ, ਤੁਸੀਂ ਉਹਨਾਂ ਦੀ ਕੀਤੀ ਇੰਡੀਆ ਦੇ 130 ਤੁਸੀਂ ਫਾਈਲ ਕੀਤਾ, ਉਹਦੀ ਗੱਲ ਕਰਦੇ ਆ ਜੀ? ਹਾਂਜੀ ਹਾਂਜੀ ਭਾਜੀ। ਤੇ ਤੁਸੀਂ 130 ਦਾ ਰਿਸੀਵ ਲੈਟਰ ਤਾਂ ਹੋਣਾ ਨਾ ਤੁਹਾਡੇ ਕੋਲ? ਹਾਂਜੀ ਉਹ ਹੈਗਾ ਜੀ। ਬਸ ਜੀ ਉਹਨਾਂ ਨੂੰ ਫਿਰ ਕਾਲ ਕਰੋ, ਫੋਲੋ ਅਪ ਕਰੋ, ਉਹੀ ਤੁਹਾਡੀ ਹੈਲਪ ਕਰ ਸਕਦੇ ਆ। ਦੱਸੋ ਤੁਹਾਨੂੰ ਕਿੱਦਾਂ ਅੱਗੇ ਪ੍ਰੋਸੈਸ ਕਰਨਾ ਉਹਨਾਂ ਨੇ। ਠੀਕ ਹੈ ਜੀ, ਮਿਹਰਬਾਨੀ ਜੀ। ਬਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਮੇਰੇ ਮਾਤਾ ਉਹਨਾਂ ਕੋਲ ਗ੍ਰੀਨ ਕਾਰਡ ਸੀਗਾ, ਜਿੱਦਾਂ ਓਵਰ ਸਟੇ ਹੋ ਗਿਆ ਸੀ ਇੰਡੀਆ 'ਚ, ਤੇ ਉਹਨਾਂ ਨੂੰ ਹੁਣ ਵਿਜ਼ਟਰ ਵੀਜ਼ੇ ਤੇ ਆ ਗਏ ਆ। ਆਪਾਂ ਨੂੰ ਦੁਬਾਰਾ ਗ੍ਰੀਨ ਕਾਰਡ ਅਪਲਾਈ ਕਰਨਾ ਪਊਗਾ? ਜੇ ਤਾਂ ਜੀ ਟੈਂਪਰੇਰੀ ਘੁੰਮਣਾ ਆ ਫੇਰ ਤਾਂ ਨਹੀਂ, ਜੇ ਤੁਸੀਂ ਰੱਖਣਾ ਚਾਹੁੰਦੇ ਆ ਉਹਨਾਂ ਨੂੰ, ਹਾਂਜੀ ਫੇਰ ਕਰ ਸਕਦੇ ਆ। ਨਹੀਂ ਗ੍ਰੀਨ ਕਾਰਡ ਉਹਨਾਂ ਨੇ ਸਰੈਂਡਰ ਕਰਤਾ ਸੀ। ਸਰੈਂਡਰ ਕਰਤਾ, ਦੁਬਾਰਾ ਤੋਂ ਵਿਜ਼ਟਰ ਵੀਜ਼ਾ ਲੈ ਕੇ ਆਏ ਆ ਨਾ। ਓਵਰ ਸਟੇ ਹੋ ਗਿਆ 7-8 ਸਾਲ ਉੱਥੇ ਰਹੇ ਇੰਡੀਆ। ਫਿਰ ਉਹ ਅੱਛਾ ਠੀਕ, ਪੁੱਛ ਲਓ ਇੱਕ ਵਾਰੀ ਉਹਨਾਂ ਦਾ, ਫੇਰ ਤਾਂ ਜੀ ਨਾ ਲੱਗਾ, ਫੇਰ ਉਹਨਾਂ ਨੇ ਕਹਿਣਾ ਵੀ ਹੁਣ ਮੈਂ ਚੱਲੀ ਫਿਰ। ਨਹੀਂ ਓਵਰ ਏਜ ਆ ਨੇ, ਹੁਣ ਕਿੱਥੇ ਜਾਣਾ, ਉਹਨੇ ਇੱਥੇ ਰਹਿਣਾ, ਜਿੱਦਾਂ ਅਸੀਂ ਇੱਥੇ ਰੱਖਣਾ ਮੰਗਦੇ ਹਾਂ। ਠੀਕ ਹੈ ਚਲੋ। ਹਾਂਜੀ ਜੀ। ਆਪਣਾ ਕਿੰਨੀ ਦੇਰ ਹੋ ਗਈ ਆਏ ਨੂੰ ਉਹਨਾਂ ਨੂੰ 3 ਮਹੀਨੇ ਤੋਂ ਉੱਪਰ ਹੋ ਗਿਆ ਜੀ ਹੁਣ। ਹਾਂਜੀ ਜੇ 3 ਮਹੀਨੇ ਬਾਅਦ ਜੀ ਵਿਚਾਰ ਬਦਲ ਗਿਆ ਉਹਨਾਂ ਦਾ, ਕਰ ਸਕਦੇ ਆ ਜੀ ਤੁਸੀਂ। ਠੀਕ ਹੈ ਜੀ। ਉਹ ਏਦਾਂ ਆ ਗਏ ਜੀ, ਦੇਖੋ ਉਹ ਵੀ ਅੱਗੋਂ ਦੀ ਇਹ ਕਹਿ ਸਕਦੇ ਆ ਕਿ ਸਾਡੇ ਨਾਲ ਝੂਠ ਬੋਲਿਆ ਜਾਂ ਉਹ ਵੀਜ਼ਾ ਲਿਆ, ਇਹ ਜਿਹੜਾ ਮੇਨ ਮੁੱਦਾ ਆ ਜਾਂਦਾ, ਤਾਂ ਹੀ ਤੁਸੀਂ ਪੁੱਛ ਰਹੇ ਆ ਨਾ। ਇਹਦੇ ਵਿੱਚ ਜੀ ਹੁਣ ਸਿੰਪਲ ਗੱਲ ਆ ਕਿ ਮੇਨ ਜਿਹੜਾ ਇਹ ਸਵਾਲ ਆ ਜਾਂਦਾ ਕਿ ਜਦੋਂ ਉਹਨਾਂ ਨੇ ਅਮਰੀਕਾ 'ਚ ਜਦੋਂ ਐਂਟਰ ਕਰ ਰਹੇ ਸੀਗੇ, ਕਿਤੇ ਉਦੋਂ ਤਾਂ ਨਹੀਂ ਇਰਾਦਾ ਬਣਾ ਕੇ ਆਏ ਸੀਗੇ ਕਿ ਇੱਥੇ ਰਹਿਣਾ। ਉਹ ਚੀਜ਼ ਜਿਹੜੀ ਮੇਨ ਆ ਜਾਂਦੀ ਹੈ। ਜੇ ਇਰਾਦਾ ਬਾਅਦ 'ਚ ਬਣਿਆ ਅਮਰੀਕਾ ਆਉਣ ਤੋਂ ਬਾਅਦ, ਫੇਰ ਕੋਈ ਪ੍ਰੋਬਲਮ ਨਹੀਂ ਹੈ। ਪਰ ਜੇ ਇਰਾਦਾ ਪਹਿਲਾਂ ਬਣਿਆ, ਉਹ ਕਿੱਦਾਂ ਪਤਾ ਲੱਗਦਾ ਮੈਸੇਜਿਸ ਨਾ ਇਹ ਉਹ ਕਿ ਬੰਦੇ ਨੇ ਆਪਣਾ ਘਰ ਤਾਂ ਨਹੀਂ ਵੇਚਤਾ, ਪ੍ਰੋਪਰਟੀ ਤਾਂ ਨਹੀਂ ਵੇਚਤੀ, ਇੱਦਾਂ ਦੀਆਂ ਚੀਜ਼ਾਂ, ਗੱਡੀ ਤਾਂ ਨਹੀਂ ਵੇਚਤੀ, ਉਹ ਚੀਜ਼ਾਂ ਦੇਖਦੇ ਆ ਉਹ। ਤੇ ਬੰਦੇ ਦਾ ਜੇ ਇਰਾਦਾ ਅਮਰੀਕਾ 'ਚ ਆ ਕੇ ਫੇਰ ਬਣਿਆ, ਫੇਰ ਕਰ ਸਕਦੇ ਆ ਜੀ, ਕੋਈ ਪ੍ਰੋਬਲਮ ਨਹੀਂ ਜੀ। ਪ੍ਰਭ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਇਹ ਹੈ ਕਿ ਸਾਡਾ USCIS ਵਿੱਚ ਇੰਟਰਵਿਊ ਦੀ ਡੇਟ ਆ ਗਈ ਸੀ ਤੇ ਅਸੀਂ ਰੀਸਕੈਜੂਅਲ ਕਰਾਇਆ ਸੀ ਇੱਕ ਵਾਰ, ਤੇ ਦੂਸਰੀ ਟਾਈਮ ਸਾਡੇ ਪੇਪਰ ਜਮ੍ਹਾਂ ਨਹੀਂ ਸੀ ਤੇ ਇਸ ਕਰਕੇ ਰੀਸਕੈਜੂਅਲ ਹੋ ਗਿਆ। ਤੇ ਹੁਣ ਸਾਡਾ ਉਹਨਾਂ ਨੇ ਪੈਂਡਿੰਗ ਵਿੱਚ ਪਾਤਾ, ਸਾਨੂੰ ਦੁਬਾਰਾ ਰਿਕੁਐਸਟ ਕਰਨੀ ਚਾਹੀਦੀ ਹੈ, ਉਹਨਾਂ ਦਾ ਵੇਟ ਕਰਨਾ ਚਾਹੀਦਾ? ਕਿਹੜੀ ਸੌਰੀ ਮੈਨੂੰ ਸਵਾਲ ਨਹੀਂ ਸਮਝ ਲੱਗਾ, ਕਿਹੜੀ ਪਟੀਸ਼ਨ ਸੀਗੀ ਤੁਹਾਡੀ? ਹਾਂਜੀ ਅਸਾਈਲਮ ਕੇਸ ਸੀ ਵੀਰ ਜੀ। ਤੇ ਤੁਹਾਡਾ ਅਸਾਈਲਮ ਆਫਿਸ ਮੁਰੇ ਸੀਗਾ? ਹਾਂਜੀ ਹਾਂਜੀ, ਸਾਡੀ ਲੀਗਲ ਐਂਟਰੀ ਸੀਗੀ। ਅਸਾਈਲਮ ਆਫਿਸ ਦੇ ਵਿੱਚ ਸੀਗਾ, ਤੁਹਾਡੀ ਡੇਟ ਆਈ ਸੀਗੀ ਤੇ ਕੈਂਸਲ ਕਿਉਂ ਹੋਈ ਸੀਗੀ? ਕੈਂਸਲ ਨਹੀਂ ਹੋਈ ਸੀ, ਰੀਸਕੈਜੂਅਲ ਕਰਤਾ ਸੀ, ਮਤਲਬ ਬੜੀ ਅਰਲੀ ਆ ਗਈ ਸੀ, 1 ਮਹੀਨੇ ਦੇ ਵਿੱਚ ਹੀ ਆ ਗਈ ਸੀ, ਤੇ ਅਸੀਂ ਰੀਜਨ ਦਿੱਤਾ ਸੀ। ਤੇ ਫਿਰ ਦੁਬਾਰਾ ਜਦੋਂ ਫਿਰ ਆਈ ਡੇਟ ਤੇ ਉਹਨੇ ਸ਼ਾਇਦ ਪਤਾ ਨਹੀਂ ਲਾਇਰ ਨੇ ਸਾਡੇ ਪੂਰੇ ਪੇਪਰ ਨਹੀਂ ਜਮ੍ਹਾਂ ਕਰਾਏ ਸੀ, ਤੇ ਉਹਨਾਂ ਨੇ ਕਰਤਾ ਸੀ ਸਾਡਾ ਰੀਸਕੈਜੂਅਲ।
ਤੇ ਹੁਣ ਅੱਗੇ ਕੋਈ ਆਇਆ ਨਹੀਂ ਤੇ ਉਹਨਾਂ ਨੇ ਪੈਂਡਿੰਗ ਵਿੱਚ ਪਾਤੀ ਸਾਡੇ, ਤੇ ਹੁਣ ਸਾਨੂੰ ਉਹਨਾਂ ਨੂੰ ਰਿਕੁਐਸਟ ਕਰਨੀ ਚਾਹੀਦੀ ਆ, ਵੇਟ ਕਰਨਾ ਚਾਹੀਦਾ ਉਹਨਾਂ ਵਾਸਤੇ? ਮਰਜ਼ੀ ਹੈ ਤੁਹਾਡੀ, ਜੇ ਚਾਹੀਦੀ ਆ ਤੁਹਾਨੂੰ ਇੰਟਰਵਿਊ ਤੇ ਕਰ ਲਓ, ਰਿਕੁਐਸਟ ਕਰਨ 'ਚ ਤਾਂ ਕੋਈ ਨੁਕਸਾਨ ਨਹੀਂ ਹੈਗਾ। ਹਾਂਜੀ, ਪਰ ਸਾਡਾ ਉਹਨਾਂ ਨੇ ਉਹ ਕਰਤਾ ਸੀ, ਕਲੋਕ ਬੰਦ ਕਰਤਾ ਸੀ, ਤੇ ਹਜੇ ਕਾਫੀ ਟਾਈਮ ਹੋ ਗਿਆ, ਹੁਣ ਕੋਈ ਉਹਨਾਂ ਨੇ ਕੋਈ ਦੁਬਾਰਾ ਦੱਸਿਆ ਵੀ ਨਹੀਂ ਹੈਗਾ ਇੰਟਰਵਿਊ ਵਾਸਤੇ। ਕਲੌਕ ਬੰਦ ਕਰਤਾ ਸੀਗਾ, ਹਾਂਜੀ। ਜੇ ਮਤਲਬ ਕਲੌਕ ਬੰਦ ਕਿਉਂ ਆ? ਤੁਹਾਡੀ ਆਉਣ ਤੋਂ 6 ਮਹੀਨੇ ਦੇ ਫਾਈਲ ਕਰਨ ਦੇ 6 ਮਹੀਨੇ 'ਚ ਇੰਟਰਵਿਊ ਆ ਗਈ ਸੀ? ਹਾਂਜੀ ਹਾਂਜੀ, ਇੱਕ ਮਤਲਬ ਅਸਾਈਲਮ ਕੀਤਾ, ਕੇਸ ਕੀਤਾ ਸੀ, ਤੇ ਬਸ 45 ਡੇਜ਼ ਦੇ ਅੰਦਰ ਅੰਦਰ ਹੀ ਆ ਗਿਆ ਸੀ ਸਾਡਾ ਇੰਟਰਵਿਊ। ਕਦੋਂ ਫਾਈਲ ਕੀਤਾ ਸੀਗਾ ਅਸਾਈਲਮ ਤੁਸੀਂ, ਕਿਹੜੇ ਸਾਲ? ਲਾਸਟ ਈਅਰ ਹੀ ਕੀਤਾ ਸੀ ਵੀਰ ਜੀ, ਅਗਸਤ ਵਿੱਚ ਆ ਗਿਆ ਸੀ ਸਾਡਾ। ਹਾਂਜੀ, ਤੁਸੀਂ ਰਿਕੁਐਸਟ ਕਰੋ ਜੀ ਉਹਨਾਂ ਨੂੰ ਫਿਰ, ਜੇ ਤੁਹਾਨੂੰ ਇੰਟਰਵਿਊ ਚਾਹੀਦੀ ਹੈ ਜੀ। ਜੀ ਮੇਰਾ ਕਲੌਕ ਤੁਹਾਡਾ ਬੰਦ ਹੀ ਰਹਿਣਾ। ਜੀ ਲਖਵੀਰ ਜੀ। ਹਾਂਜੀ ਵੀਰ ਜੀ, ਸੌਰੀ ਉਹ ਪਹਿਲਾਂ ਮੇਰੀ ਕਾਲ ਕੱਟੀ ਗਈ ਸੀ ਜੀ। ਬੋਨਾਫਾਈਡ ਵਾਲਾ ਕੁਐਸਚਨ ਪੁੱਛਿਆ ਸੀ ਨਾ ਤੁਹਾਡੇ ਕੋਲੋਂ ਮੈਂ। ਨਹੀਂ, ਉਹ 'ਚ ਰਹਿ ਤਾਂ ਕੁਛ ਨਹੀਂ ਸੀ ਗਿਆ, ਉਹ ਤਾਂ ਹੁਣ ਤੁਸੀਂ ਅਪਲਾਈ ਕਰਨਾ ਹੈ। ਜੀ ਮੈਂ ਉਹਦੇ ਬਾਰੇ ਗੱਲ ਕਰਨੀ ਸੀ। ਮੈਂ ਆਪਣੇ ਵਕੀਲ ਨੂੰ ਇਹ ਚੀਜ਼ ਐਕਸਪਲੇਨ ਕਰ ਚੁੱਕਿਆ ਆ ਕਿ ਆਪਾਂ ਨੂੰ ਰਿਟਨ ਰਿਕੁਐਸਟ ਪਾਉਣੇ ਪੈਣੀ ਆ, ਪਰ ਉਹ ਕਹਿੰਦੇ ਵੀ ਜਿਹੜੀਆਂ ਆਪਾਂ ਹੋਰ ਡਾਕੂਮੈਂਟਸ ਪਾਏ ਨੇ ਉਹ ਸੇਮ ਥਿੰਗ ਆ। ਉਹ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ। ਹੁਣ ਮੈਂ ਦੱਸੋ ਜੀ ਕੀ ਕਰਾਂ? ਨਹੀਂ ਮੇਰਾ ਵੀਰ, ਉਹ ਸੇਮ ਥਿੰਗ ਦਾ ਡਾਕੂਮੈਂਟ ਤੁਸੀਂ ਦੱਸ ਰਹੇ ਆ, ਜਿਹੜੇ ਵਿਆਹ ਡਾਕੂਮੈਂਟ ਨਹੀਂ, ਉਹ ਲਿਖਣਾ ਪੈਂਦਾ ਹੈਗਾ ਵਕੀਲ ਨੂੰ। ਉਹਨੂੰ ਫਿਰ ਪਤਾ ਨਹੀਂ ਹੋਣਾ ਵਕੀਲ ਨੂੰ ਕਿ ਇਹ ਜਿਹੜੀ ਰਿਟਨ ਦੇ ਵਿੱਚ ਚਾਹੀਦੀ ਆ, ਉਹਨੂੰ ਕਿਹਾ ਰਿਕੁਆਇਰਮੈਂਟ ਪੜ੍ਹ ਉੱਥੇ ਪਹਿਲਾਂ ਲਾਅ ਦੀ ਕੀ ਆ। ਜੀ ਠੀਕ ਹੈ, ਪਿਆਰ ਨਾਲ ਹੀ ਹੁਣ ਗੱਲ ਕਰਨੀ ਪੈਣੀ ਤੁਹਾਨੂੰ, ਤਲਖੀ ਦੇ ਨਾਲ ਗੱਲ ਨਹੀਂ ਵੀਰ ਜੀ, ਨਹੀਂ ਮੈਂ ਪਿਆਰ ਨਾਲ ਹੀ ਕਰੀ ਆ ਜੀ। ਮੈਂ ਉਹਨਾਂ ਨੂੰ ਕਹਿ ਕੇ ਥੱਕ ਗਿਆ, ਈਮੇਲ ਵੀ ਦਿਖਾਈ ਆ ਜੀ। ਉਹ ਕਹਿੰਦੇ ਵੀ ਤੁਹਾਨੂੰ ਵੀ ਲੈਟਰ ਨਹੀਂ ਆਈ, ਮੈਨੂੰ ਵੀ ਨਹੀਂ ਆਈ, ਮੈਂ ਕਿੱਦਾਂ ਕਰ ਦੇਵਾਂ ਦੱਸੋ? ਨਹੀਂ, ਕਿੱਦਾਂ ਕਰ ਦੇਵਾਂ ਦਾ ਮਤਲਬ ਕਿ ਇਹ ਤਾਂ ਕਹਿ, ਭਾਵੇਂ ਨਾ ਵੀ ਲੈਟਰ ਆਈ ਹੋਵੇ, ਤਾਂ ਜਦੋਂ ਬੰਦੇ ਨੇ ਫੜਨਾ 2 ਨੰਬਰ ਵਾਲੇ ਦਾ ਕੇਸ, ਉਦੋਂ ਰਿਕੁਆਇਰਮੈਂਟ ਹੀ ਹੈਗੀ ਕਿ ਬੋਨਾਫਾਈਡ ਦੇ ਨਾਲ ਕਰਨਾ ਹੈਗਾ। ਇਹਦੇ ਵਿੱਚ ਕੋਈ ਲੈਟਰ ਆਈ ਨਾ ਆਈ ਦਾ ਤਾਂ ਕੋਈ ਗੱਲ ਹੀ ਨਹੀਂ ਹੈਗੀ। ਇਹ ਤਾਂ ਜਦੋਂ ਮੈਂ ਕਿਹਾ ਜਦੋਂ ਤੁਸੀਂ ਉਹਨੂੰ ਕਹਿਤਾ, ਉਹਨੂੰ ਰੈਗੂਲੇਸ਼ਨ ਚੈੱਕ ਕਰ ਲੈਣੀ ਚਾਹੀਦੀ ਹੈ ਕਿ ਰੈਗੂਲੇਸ਼ਨ ਹੈ ਕੀ ਆ। ਉਹਨੂੰ ਕਿਹਾ ਆਪ ਪੜ੍ਹ ਲਾ ਜਾ ਕੇ ਇੰਟਰਨੈਟ ਤੇ ਕੀ ਹੈ ਕਾਨੂੰਨ ਕਹਿੰਦਾ ਹਨ। ਸੋ ਵੀਰ ਜੀ, ਮੇਰੀ ਬੇਨਤੀ ਇਹ ਹੈ ਜੀ, ਦੋਨੋਂ ਹੱਥ ਜੋੜ ਕੇ ਤੁਹਾਨੂੰ ਜੀ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਜੀ। ਮੇਰਾ ਵੀਰ, ਮਿਲਦੇ ਤਾਂ ਨਹੀਂ, ਆਪਾਂ ਫੋਨ ਤੇ ਹੀ ਕਰਦੇ ਆ, ਪਰ ਮੈਂ ਹੁਣ ਫ੍ਰੀ 'ਚ ਸਲਾਹ ਦੇ ਦਿੱਤੀ ਤੁਹਾਨੂੰ। ਹੁਣ ਇਹਦੇ ਵਿੱਚ ਕੀ ਅੱਗੇ ਫੋਨ ਨੰਬਰ ਇਹਨਾਂ ਦਾ ਲਿਖ ਲਓ ਤੁਸੀਂ, ਤੁਹਾਨੂੰ ਲਿਖਾ ਦਿੰਦੇ ਨੰਬਰ ਇਹਨਾਂ ਦਾ ਨੋਟ। ਪਰ ਸਲਾਹ ਇਹੀ ਹੋਣੀ ਇਹਦੇ ਵਿੱਚ, ਦੇਖੋ ਜੀ, ਜਾਂ ਤਾਂ ਆਪਣਾ ਜਿਹੜਾ ਨਾ ਵਕੀਲ ਨਾਲ ਜਾ ਕੇ ਉਹਨੂੰ ਗੱਲ ਕਰ ਲਓ ਕਿ ਆਹ ਉਹਨੂੰ ਕਿੱਦਾਂ ਸੋਲਵ ਕਰਨਾ ਵਾ। ਜੇ ਨਹੀਂ ਹੁੰਦਾ ਫਿਰ ਭਾਜੀ ਵਕੀਲ ਬਦਲ ਲਓ, ਸਿੱਧੀ ਗੱਲ ਹੈ ਇਹਦੇ ਵਿੱਚ। ਹੁਣ ਮੈਂ ਕਿਹਾ ਆਪਾਂ ਵਿੱਚ ਇਹਦੇ ਕੀ ਕਰਨਾ, ਵਕੀਲ ਹੁਣ ਤੁਹਾਡਾ ਮੈਂ ਕਿਹਾ ਉਹਨੂੰ ਹੀ ਕਰਨੀ ਪੈਣੀ ਨਾ ਰੈਪਰਜ਼ੈਂਟੇਸ਼ਨ। ਜਿਹੜਾ ਹੁਣ ਬੰਦਾ ਤੁਹਾਨੂੰ ਰੈਪਰਜ਼ੈਂਟ ਹੀ ਨਹੀਂ ਕਰ ਰਿਹਾ, ਉਹ ਤੁਹਾਨੂੰ ਤੁਹਾਡੀ ਹੈਲਪ ਕਰ ਸਕਦਾ। ਜੀ ਬਿਲਕੁਲ। ਇਸ ਤੋਂ ਇਲਾਵਾ ਪਰ ਉਹ ਅਸਾਈਲਮ ਦਾ ਵੀ ਕੇਸ ਆ ਨਾ ਜੀ, ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ। ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਤੁਸੀਂ ਆਪਣਾ ਕਿਸੇ ਦਿਨ ਦਾ ਟਾਈਮ ਦੇ ਸਕਦੇ ਹੋ ਜੀ ਪਲੀਜ਼? ਤੁਸੀਂ ਜੀ ਆਪਣਾ ਫੋਨ ਕਰ ਲਿਓ ਜੀ ਸਾਡੇ ਆਫਿਸ 4159090503। ਠੀਕ ਹੈ ਜੀ, ਤੇ 415-909-0503। ਥੈਂਕ ਯੂ ਜੀ। ਇਹ ਜੀ ਸਾਰੇ ਜਿੱਦਾਂ ਪੁੱਛਦੇ ਆ ਨਾ, ਤੁਸੀਂ ਗੂਗਲ ਕਰਕੇ ਲੱਭ ਸਕਦੇ ਜੀ ਸਾਡਾ ਨੰਬਰ, ਲਾਸਟ ਨੇਮ ਪਾ ਕੇ, ਤੇ ਇੰਸਟਾਗ੍ਰਾਮ ਦੇ ਪੇਜ ਤੇ ਟਿਕਟੌਕ ਦੇ ਪ੍ਰੋਫਾਈਲ ਦੇ ਵਿੱਚ ਇਹ ਨੰਬਰ ਸਾਡਾ ਹੁੰਦਾ ਹੀ ਆ ਅਕਸਰ। ਤੇ ਫॉर दैट मैटर ਜਿਹੜੀ ਵੀ ਲਾਅ ਫਰਮ ਕੋਈ ਵੀ ਹੈਗੀ, ਉਹਦੇ ਨੰਬਰ ਤੁਸੀਂ ਆਨਲਾਈਨ ਸਰਚ ਕਰ ਸਕਦੇ ਹੋ ਜੀ। ਬਲਜੀਤ। ਹਾਂਜੀ ਬਲਜੀਤ ਜੀ। ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ 2022 ਵਿੱਚ ਆਇਆ ਸੀ ਇੱਥੇ। ਮੇਰਾ ਕੇਸ ਬੋਲਦਾ ਨਹੀਂ ਪਿਆ ਆਨਲਾਈਨ, ਤੇ ਵਾਈਫ ਮੈਂ ਵਿਆਹ ਕਰਾ ਲਿਆ ਸੀ 2024 ਵਿੱਚ ਕੈਨੇਡੀਅਨ ਸਿਟੀਜ਼ਨ ਕੁੜੀ ਨਾਲ। ਤੇ ਮੇਰਾ ਪਾਸਪੋਰਟ ਜਿਹੜਾ ਇੰਡੀਆ ਦਾ ਐਕਸਪਾਇਰ ਹੋ ਚੁੱਕਾ ਆ, ਉਹ ਮੈਂ ਮਤਲਬ ਉੱਥੇ ਦਾ ਕਿੱਦਾਂ ਅਪਲਾਈ ਕਰਾਂ ਜਾਂ ਕੀ ਕਰਾਂ ਕੀ ਨਾ ਕਰਾਂ? ਤੁਸੀਂ ਕੀ ਹੁਣ ਆਪਣਾ ਕੈਨੇਡੀਅਨ ਇਮੀਗ੍ਰੇਸ਼ਨ ਜਿਹੜੀ ਪਰਸੂ ਕਰ ਰਹੇ ਆ? ਹਾਂਜੀ, ਮੈਂ ਚਾਹੁੰਦਾ ਆ ਕਿ ਮੈਂ ਉੱਧਰ ਕੇਸ ਲਾ ਲਵਾਂ, ਕਿਉਂਕਿ ਇੱਧਰ ਜਿੱਦਾਂ ਹੁਣ ਬੰਦ ਹੋ ਰਹੇ ਆ, ਅਸਾਈਲਮ ਲੱਗਾ ਹੋਇਆ ਮੇਰਾ ਇੱਧਰ, ਮੇਰਾ ਕੁਛ ਨਹੀਂ ਬੋਲਦਾ ਤੇ ਤਰੀਕ ਵਗੈਰਾ। ਤੁਸੀਂ ਆਪਣੇ 2 ਨੰਬਰ 'ਚ ਆਏ ਸੀਗੇ, ਸੇਫ ਆਏ ਸੀਗੇ, ਫੜੇ ਗਏ ਕੀਤਾ ਸੀ ਭਾਜੀ? ਸੇਫ ਲੰਘੇ ਆਏ ਸੀਗੇ? ਹਾਂਜੀ, ਸੇਫ ਲੰਘ ਗਏ ਸੀਗੇ ਜੀ। ਹਾਂਜੀ, ਫਿਰ ਇਹ ਤਾਂ ਜੀ ਦੇਖੋ, ਤੁਹਾਡਾ ਕੇਸ ਤਾਂ ਉੱਤੇ ਨਹੀਂ ਬੋਲਦਾ ਹੁੰਦਾ, ਇਹ ਅਸਾਈਲਮ ਆਫਿਸ 'ਚ ਰਸੀਦ ਨੋਟਿਸ ਹੈਗਾ ਤਾਂ ਪੈਂਡਿੰਗ ਹੋਣਾ ਚਾਹੀਦਾ। ਮੈਂ ਤੁਹਾਡਾ ਹੁਣ ਜਦੋਂ ਕੁਐਸਚਨ ਸੁਣਿਆ ਕਿਸੇ ਦਾ, ਉਹ ਕੇਸ ਮੈਂ ਕਿਹਾ ਏਦਾਂ ਕੁਛ ਕਰਨਾ ਦੇਣਾ ਨਾ ਉਹ। ਨਹੀਂ ਜੀ, ਤੁਹਾਡਾ ਤੁਸੀਂ ਸੇਫ ਆਏ ਨਾ, ਫੜੇ ਨਹੀਂ ਨਾ ਗਏ ਤੁਸੀਂ? ਹਾਂਜੀ, ਨਹੀਂ ਫੜੇ ਨਹੀਂ ਗਏ ਜੀ। ਹਾਂਜੀ, ਤੇ ਦੇਖੋ ਜੀ, ਇਹਨੂੰ ਜਿਹੜਾ ਸੀਗਾ, ਵਧੀਆ ਗੱਲ ਹੈ ਜੇ ਤੁਹਾਡੇ ਕੋਲ ਕੈਨੇਡਾ ਇਮੀਗ੍ਰੇਸ਼ਨ ਦੀ ਆਪਸ਼ਨ ਬਣਦੀ ਹੈ ਤਾਂ ਜ਼ਰੂਰ ਤੁਹਾਨੂੰ ਬਣਾਉਣੀ ਚਾਹੀਦੀ ਹੈ। ਤੇ ਪਾਸਪੋਰਟ ਵਗੈਰਾ ਦੀ,
ਪਾਸਪੋਰਟ ਐਕਸਪਾਇਰ ਹੋ ਚੁੱਕਾ ਆ, ਉਹ ਕਹਿੰਦੇ ਕਿ ਲੋਸਟ ਦਾ ਤੁਸੀਂ ਪਾਕਿਸਤਾਨ ਬਣਾ ਸਕਦੇ ਨਵਾਂ ਪਾਸਪੋਰਟ। ਦੇਖੋ ਜੀ, ਪਾਸਪੋਰਟ ਦੀ ਸਾਨੂੰ ਨਹੀਂ ਆਪਾਂ ਐਡਵਾਈਸ ਦੇ ਸਕਦੇ ਕਿੱਦਾਂ, ਕਿਉਂਕਿ ਆਪਾਂ ਜੀ US ਇਮੀਗ੍ਰੇਸ਼ਨ ਦੇ ਦਿੰਦੇ ਆ, ਉਹ ਜੀ ਏਜੰਟ ਵਗੈਰਾ ਜਿਹੜੇ ਹੁੰਦੇ ਆ ਆਪਣਾ ਪਾਸਪੋਰਟ ਦਾ ਕੰਮ ਕਰਦੇ ਆ ਨਾ, ਉਹਨਾਂ ਦੀ ਸਲਾਹ ਤੁਸੀਂ ਲਓ ਕਿੱਦਾਂ, ਉਹਨਾਂ ਨੂੰ ਪਤਾ ਕਿ ਕਿੱਦਾਂ ਕਰਨਾ, ਉਹਦੇ ਵਿੱਚ ਨਹੀਂ ਸਾਡੀ ਸਲਾਹ ਹੈਗੀ। ਕਿ ਜੇ ਆਪਾਂ ਮੰਨ ਲਓ ਕਿ ਜਿੱਦਾਂ ਹੁਣ ਅਸੀਂ ਇੱਧਰ ਲੋਸਟ ਦਾ ਕਹਿ ਕੇ ਬਣਾ ਲੈਂਦੇ ਆ, ਕੱਲ ਨੂੰ ਜੇ ਮੇਰਾ ਅਮਰੀਕਾ ਦਾ ਆਹ ਕੇਸ ਚੱਲ ਪਵੇ ਜਾਂ ਕੁਛ ਮੇਰੀ ਤਰੀਕ ਆ ਜਾਵੇ, ਤੇ ਉਹ ਮੇਰਾ ਕੁਛ ਇੱਦਾਂ ਦਾ ਚੱਕਰ ਨਹੀਂ ਪੈ ਸਕਦਾ? ਝੂਠ ਦਾ ਝੂਠ। ਹਾਂਜੀ ਭਾਜੀ, ਜਿਹੜਾ US ਲਾਅ ਤਾਂ ਤੁਹਾਨੂੰ ਕੁਐਸਚਨ ਕਰ ਰਿਹਾ ਸਿੱਧੇ ਕਿ ਭਾਈ ਜਿਹੜੇ ਦੇਸ਼ ਤੋਂ ਤੁਹਾਨੂੰ ਖਤਰਾ, ਤੁਸੀਂ ਉਹਦਾ ਪਾਸਪੋਰਟ ਕਿਹੜੇ ਹਿਸਾਬ ਨਾਲ ਬਣਾ ਰਹੇ ਆ, ਅਪਲਾਈ ਕਰ ਰਹੇ। ਉਹ ਤਾਂ ਜੱਜ ਕਈ ਵਾਰੀ ਲੋਕਾਂ ਨੂੰ ਸਮਝਾਈਦਾ, ਲੋਕੀ ਨਹੀਂ ਹਟਦੇ ਆ। ਅਸਾਲਮ ਕੇਸ ਗ੍ਰਾਂਟ ਹੋਣ ਤੋਂ ਬਾਅਦ ਲੋਕਾਂ ਨੇ ਜਿਹੜੇ ਪਾਸਪੋਰਟ ਆਪਣੇ ਰਿਨਿਊ ਕਰਾਏ ਹੋਏ ਆ, ਤੇ ਜੱਜ ਹੁਣਾਂ ਨੇ ਇੰਸਟਰਕਸ਼ਨ ਵੀ ਕਈ ਵਾਰੀ ਦਿੱਤੀ ਹੁੰਦੀ ਆ ਕੋਰਟ ਦੇ ਵਿੱਚ ਕਿ ਇਹ ਚੀਜ਼ ਨੂੰ ਆਪਾਂ ਇੱਕ ਨੈਗੇਟਿਵ ਫੈਕਟਰ ਮੰਨਦੇ ਆ ਕਿ ਤੁਸੀਂ ਆਪਣਾ ਜਿਹੜਾ ਕੰਟਰੀ ਦਾ ਪਾਸਪੋਰਟ ਆ ਉਹ ਕਦੀ ਟਰੈਵਲ ਕਰਨ ਲਈ ਵੀ ਯੂਜ਼ ਨਹੀਂ ਕਰਨਾ। ਜਿੱਦਾਂ ਪਹਿਲੋਂ ਆਏ ਸੀ ਨਾ ਬਾਈ, ਕਹਿੰਦੇ ਵੀ ਹੁਣ ਮੈਨੂੰ ਉਹ ਆ ਗਿਆ ਤੇ ਮੈਂ ਰੀਨਿਊ ਕਰਾ ਲਿਆ ਹੈ ਪਾਸਪੋਰਟ। ਹਾਂਜੀ, ਇਹ ਤਾਂ ਮਤਲਬ ਜਿੱਦਾਂ ਹੁਣ ਕਈ ਤਾਂ ਮਤਲਬ ਜਿੱਦਾਂ ਆਪਣੀ ਕੰਟਰੀ ਦੇ ਵਿੱਚ ਆਪਣੀ ਕੰਟਰੀ ਦਾ ਪਾਸਪੋਰਟ ਵਰਤ ਕੇ ਆਪਣੀ ਕੰਟਰੀ ਦੇ ਵਿੱਚ ਵੀ ਗਏ ਹੋਏ ਆ, ਤੇ ਜਿਹੜਾ ਕਾਨੂੰਨ ਕਹਿੰਦਾ ਹੈਗਾ ਕਿ ਤੁਸੀਂ ਆਪਣੀ ਕੰਟਰੀ ਦਾ ਪਾਸਪੋਰਟ ਵਰਤਣਾ ਹੀ ਨਹੀਂ ਹੈਗਾ ਬਿਲਕੁਲ ਕਿਤੇ ਉਹ ਕਰਨ ਲਈ। ਸੋ ਹਾਂਜੀ, ਉਹ ਜੀ ਤੁਹਾਨੂੰ ਤਾਂ ਹੀ ਮੈਂ ਪੁੱਛਿਆ ਸੀਗਾ ਨਾ ਕਿ ਕੈਨੇਡਾ ਦੀ ਆਪਸ਼ਨ ਤੁਸੀਂ ਪਰਸੂ ਕਰ ਰਹੇ ਆ ਕਿੱਦਾਂ, ਕਿਉਂਕਿ ਤੁਹਾਡੇ ਇਹ ਕੇਸ ਦੇ ਵਿੱਚ ਇਫੈਕਟ ਪਾ ਸਕਦੀ ਹੈ ਇਹ ਚੀਜ਼। ਬਿਲਕੁਲ ਜੀ। ਇੰਦਰਜੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹਾਂਜੀ, ਹੈਲੋ ਜੀ, ਬੋਲੋ ਜੀ। ਮੈਂ ਪੁੱਛਣਾ ਸੀ ਜੀ, ਮੇਰੇ ਕੋਲ OCI ਕਾਰਡ ਹੈ ਤੇ ਮੇਰੇ ਹਸਬੈਂਡ ਕੋਲ ਸਿਟੀਜ਼ਨਸ਼ਿਪ ਹੈ, ਤੇ ਅਸੀਂ ਇੰਡੀਆ ਤੋਂ ਵਾਪਸ ਆ ਕੇ ਦੁਬਾਰਾ ਕਿੰਨੇ ਕੁ ਦਿਨਾਂ ਬਾਅਦ ਵਾਪਸ ਇੰਡੀਆ ਜਾ ਸਕਦੇ ਹਾਂ? ਸੌਰੀ, ਤੁਸੀਂ ਕਹਿ ਰਹੇ ਕਿ OCI ਕਾਰਡ ਤੁਹਾਡੇ ਕੋਲ ਆ ਗਿਆ ਤੇ ਤੁਸੀਂ ਇੰਡੀਆ ਕਿੰਨੀ ਦੇਰ ਰਹਿ ਸਕਦੇ ਆ, ਇਹ ਪੁੱਛ ਰਹੇ ਆ? ਨਹੀਂ, OCI ਕਾਰਡ ਮੇਰੇ ਕੋਲ ਹੈਗਾ, ਬਹੁਤ ਸਾਲ ਹੋ ਗਏ, ਪਰ ਮੈਂ ਕਿੰਨੀ ਕੁ ਦੇਰ ਬਾਅਦ ਇੰਡੀਆ, ਜਿੱਦਾਂ ਇੰਡੀਆ ਤੋਂ ਮੈਂ ਹੁਣੇ ਪਿਛਲੇ ਮਹੀਨੇ ਆਈ ਹਾਂ, ਤੇ ਮੈਂ ਕਿੰਨੀ ਦੇਰ ਬਾਅਦ ਇੰਡੀਆ ਵਾਪਸ ਜਾ ਸਕਦੀ? ਤੁਸੀਂ ਉਦਾਂ ਸਿਟੀਜ਼ਨ? ਹਾਂਜੀ, OCI ਕਾਰਡ ਹੈ ਮੇਰੇ ਕੋਲ। ਮੇਰੇ ਹਿਸਾਬ ਨਾਲ ਤਾਂ ਕੋਈ ਲਿਮਿਟ ਨਹੀਂ ਹੈਗੀ, ਬਾਕੀ ਰਾਜਗੁਰੂ ਜੀ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਪਤਾ ਹੋਣਾ ਇਸ ਮਾਮਲੇ ਬਾਰੇ। ਦੇਖੋ, ਅਮਰੀਕਨ ਸਿਟੀਜ਼ਨ ਆ, ਤੁਹਾਨੂੰ ਤਾਂ ਆਉਣ ਤੋਂ ਨਹੀਂ ਰੋਕ ਸਕਦੇ, ਤੁਸੀਂ ਜਾਓ ਜਿੰਨਾ ਚਿਰ ਮਰਜ਼ੀ। ਉੱਥੇ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਆ ਵੀਜ਼ੇ ਦੀ, ਉਹ ਜੇ ਪੂਰੀ ਕਰੀ ਜਾਂਦੇ ਆ ਤਾਂ ਇਹ ਤਾਂ ਇੰਡੀਆ ਵਾਲੇ ਦੱਸ ਸਕਦੇ। ਸਿਟੀਜ਼ਨ ਆ ਨਾ, OCI ਸਿਟੀਜ਼ਨ ਹੈਗੇ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਉਹ ਵੀ ਮੇਰੇ ਖਿਆਲ ਕੋਈ ਲਿਮਿਟ ਪਤਾ ਨਹੀਂ ਮੈਨੂੰ ਕਿ OCI ਨੂੰ ਵੀ ਕੋਈ ਲਿਮਿਟ ਹੈਗੀ ਉੱਥੇ ਇੰਡੀਆ ਦੇ ਵਿੱਚ? ਮੈਨੂੰ ਵੀ ਪੂਰਾ ਆਈਡੀਆ ਨਹੀਂ ਹੈ ਜੀ, ਜਿਹੜਾ OCI ਵਾਲਾ ਉਹ ਦੱਸ ਸਕਦਾ ਹੈ ਜ਼ਿਆਦਾ, ਜਾਂ ਜਿਹੜੇ US ਦੇ ਹਿਸਾਬ ਨਾਲ ਤੁਹਾਨੂੰ ਇੱਥੇ ਕੋਈ ਪ੍ਰੋਬਲਮ ਨਹੀਂ ਜੀ। US ਸਿਟੀਜ਼ਨ ਨੂੰ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਉਹ ਜਿਹੜੀ ਮਰਜ਼ੀ ਕੰਟਰੀ ਜਿਹੜੇ ਤੁਹਾਨੂੰ ਅਲਾਉ ਕਰਦੀ ਹੈ ਉੱਥੇ। ਤੁਸੀਂ 10 ਸਾਲ ਬਾਹਰ ਰਹੋ, 20 ਸਾਲ ਬਾਹਰ ਰਹੋ, ਪਰ ਆਪਣਾ ਪਾਸਪੋਰਟ ਰੀਨਿਊ ਕਰਾਈ ਚੱਲੋ ਤੇ ਜਦੋਂ ਮਰਜ਼ੀ ਆ ਸਕਦੇ ਹੋ ਅੱਜ ਮੁੜ ਕੇ। ਤੇ ਜਿਹੜੇ ਸਿਟੀਜ਼ਨ ਹੈਗੇ ਆ, ਇਕੱਲੇ ਸਿਟੀਜ਼ਨ ਮੇਰੇ ਹਸਬੈਂਡ ਹੈਗੇ ਆ, ਤੇ ਅਸੀਂ ਇੰਟਰਨੈਟ ਤੇ ਦੇਖਿਆ ਸੀ, ਕਿਤੇ ਲਿਖਿਆ ਸੀ ਕਿ 2 ਮਹੀਨੇ ਬਾਅਦ ਜਾ ਸਕਦੇ ਹੋ, ਤੇ ਕਿਤੇ ਲਿਖਿਆ ਸੀ ਵੀ ਕੋਈ ਲਿਮਿਟ ਨਹੀਂ ਹੈ। ਤੁਸੀਂ ਮਤਲਬ ਇਹ ਕਹਿ ਰਹੇ ਨਾ ਕਿ ਤੁਹਾਡਾ ਸਵਾਲ ਇਹ ਹੈਗਾ ਕਿ ਇੰਡੀਆ 'ਚ ਕਿੰਨੀ ਦੇਰ ਰਹਿ ਸਕਦੇ ਆ ਕਿ US ਤੋਂ ਕਿੰਨੀ ਦੇਰ ਬਾਹਰ ਹੈ? ਇੱਥੇ ਆ ਕੇ ਕਿੰਨੇ ਚਿਰ ਬਾਅਦ ਦੁਬਾਰਾ ਵਾਪਸ ਉੱਥੇ ਜਾ ਸਕਦੇ? ਇੱਥੇ ਕਿੰਨਾ ਰਹਿਣਾ ਪਊਗਾ US ਸਿਟੀਜ਼ਨ ਨੂੰ ਬੇਸਿਕਲੀ? ਜੇ US ਸਿਟੀਜ਼ਨ ਦੀ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਕਿ ਉਹਨੇ US ਦੇ ਵਿੱਚ ਕਿੰਨਾ ਰਹਿਣਾ। ਉਹਨੇ ਆਪਣੇ ਟੈਕਸ ਵਗੈਰਾ ਸਾਰੇ ਓਬਲੀਗੇਸ਼ਨ, ਆਪਣਾ ਜਿਹੜਾ ਪਾਸਪੋਰਟ ਰੀਨਿਊ ਕਰਾਉਣਾ, ਏਦਾਂ ਦੀਆਂ ਚੀਜ਼ਾਂ ਤੁਸੀਂ ਉਹ ਕਰਨੀਆਂ ਹੁੰਦੀਆਂ। US ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਸੀਂ ਇੰਨੇ ਮਹੀਨੇ ਰਹਿਣਾ। ਗ੍ਰੀਨ ਕਾਰਡ ਹੋਲਡਰ ਦੀ ਜ਼ਰੂਰ ਹੁੰਦੀ ਹੈ, ਸਿਟੀਜ਼ਨ ਦੀ ਨਹੀਂ ਹੁੰਦੀ। ਤੇ ਬਾਕੀ ਇੰਡੀਆ ਵਾਲਿਆਂ ਦੀ ਅੱਗੇ ਰਿਕੁਆਇਰਮੈਂਟ ਆ ਵੀ ਉਹ ਕਿੰਨੇ ਚਿਰ ਬਾਅਦ ਤੁਹਾਨੂੰ ਵਾਪਸ ਆਉਣ ਦਿੰਦੇ ਆ ਜਾਂ ਨਹੀਂ ਆਉਣ ਦਿੰਦੇ, ਜਾਂ ਕਿੱਦਾਂ? ਹਾਂ, ਉਹ ਉੱਥੋਂ ਉਹਨਾਂ ਤੋਂ ਪਤਾ ਕਰੋ ਜਿਹੜੇ ਇੰਡੀਆ ਦੇ ਪਾਸਪੋਰਟ ਜਾਂ ਵੀਜ਼ੇ ਦਾ ਜਿਹੜਾ ਉਹ ਕੰਮ ਕਰਦੇ ਆ। ਮਿੰਟੂ ਜੀ, ਕਈ ਜਿਹੜੇ ਆਪਣੇ ਕਮੈਂਟਾਂ ਵਗੈਰਾ 'ਚ ਤਾਂ ਕਹਿ ਰਹੇ ਆ ਕਿ ਲਿਮਿਟ ਹੈ ਨਹੀਂ ਕੋਈ OCI ਦੀ। ਮੈਨੂੰ ਵੀ ਇਦਾਂ ਹੀ ਸਮਝ ਹੈਗੀ, ਕਿਉਂਕਿ ਤਾਂ ਹੀ ਉਹਨੂੰ, ਕਿਉਂਕਿ ਸਿਟੀਜ਼ਨ ਹੀ ਕਹਿਤਾ ਉਹਨੂੰ ਇੱਕ ਤਰ੍ਹਾਂ ਦਾ ਜੀ ਇੰਡੀਆ। OCI ਦੀ ਕਹਿੰਦੇ ਲਿਮਿਟ ਨਹੀਂ ਹੈ, ਪਰ ਹੁਣ ਇੱਕ ਜਣੇ ਦਾ OCI ਕਾਰਡ ਇੱਕ ਜਣੇ ਕੋਲ ਨਹੀਂ ਆ। ਸੋ ਹੁਣ ਤੁਸੀਂ ਆਪੇ ਉਸ ਹਿਸਾਬ ਦੇ ਨਾਲ ਮੈਨੇਜ ਕਰੋ ਜੀ ਉਸ ਚੀਜ਼ ਨੂੰ, ਤੇ ਉਹਦੀ ਵੈਲਿਡਿਟੀ ਜ਼ਰੂਰ ਦੇਖ ਲਿਓ ਜੀ OCI ਵਾਲੀ ਕੀ ਹੈ ਜੀ। ਮਿੰਟੂ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਜੀ, ਮੇਰੇ ਬੇਟੇ ਦੀ ਸ਼ਾਦੀ ਹੋਈ ਸੀ, ਪਹਿਲਾਂ ਤੇ ਉਹਦਾ ਗ੍ਰੀਨ ਕਾਰਡ ਵੀ ਆ ਗਿਆ ਸੀਗਾ ਜੀ ਪਿਛਲੇ ਮਹੀਨੇ, ਤੇ ਉਹ ਲੜਕੀ ਦੀ ਡੈਥ ਹੋ ਗਈ। ਮੁੰਡੇ ਦੀ ਉਮਰ 21 ਸਾਲ 22 ਸਾਲ ਤੇ ਕੁੜੀ ਦੀ ਉਮਰ 19 ਸਾਲ। 4 ਜੁਲਾਈ ਨੂੰ ਪੂਰੀ ਹੋ ਗਈ ਜੀ। ਤੇ ਹਾਂਜੀ, ਸੰਸਕਾਰ ਕਰ ਰਹੇ ਆ ਅਸੀਂ, ਉਹ ਤਾਂ ਸਾਰਾ ਕੁਝ ਕਰ ਰਹੇ ਆ। ਤੇ ਹੁਣ ਅੱਗੇ ਕੀ, ਉਹਨੂੰ ਸੈਲਮ ਤੇ ਸੀ ਸਾਡਾ ਕੇਸ, ਹੁਣ ਗ੍ਰੀਨ ਕਾਰਡ ਤੇ ਆ ਗਿਆ ਉਹਦਾ 2 ਸਾਲ ਦਾ। ਹੁਣ ਉਹਨੂੰ ਕੁਝ ਲਿਖ ਕੇ ਦੇਣਾ ਪਏਗਾ ਉੱਥੇ ਜਾ ਕੇ ਇਮੀਗ੍ਰੇਸ਼ਨ ਵਾਲਿਆਂ ਨੂੰ, ਤੇ ਕੋਈ ਲੋੜ ਨਹੀਂ? ਅੱਛਾ, ਪਹਿਲਾਂ ਤਾਂ ਜੀ ਸੌਰੀ, ਤੁਹਾਡਾ ਸੁਣ ਕੇ ਕਿ ਐਡੀ ਯੰਗ ਉਮਰ ਦੇ ਵਿੱਚ ਹੀ ਆਪਣਾ ਜਿਹੜਾ ਸੀਗਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੁਸੀਂ ਕਹਿ ਲਓ ਕਿ ਖਾ ਲਿਆ ਆਪਣੇ ਘਰ ਦੇ, ਮਾਂ ਦੇ ਘਰ ਸੀ ਆਪਣੀ ਦੇ।
ਅੱਛਾ ਜੀ। ਹਾਂ ਤੇ ਹੁਣ ਜਿਹੜਾ ਜਿਹੜਾ ਹੁਣ ਫਿਜ਼ੀਕਲ ਗ੍ਰੀਨ ਕਾਰਡ ਆ ਗਿਆ ਨਾ 2 ਸਾਲ ਦਾ, ਹਾਂਜੀ, ਤੇ ਇਹਦੇ ਵਿੱਚ ਜੀ ਤੁਸੀਂ ਆਪਣਾ ਰਾਈਟ ਵੇ ਜਿਹੜਾ ਸੀਗਾ ਐਕਸਟੈਂਸ਼ਨ ਲਈ ਆਪਣਾ ਅਪਲਾਈ ਕਰ ਸਕਦੇ ਆ, ਤੇ ਇਹਦੇ ਵਿੱਚ ਜੀ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਇਹਨੂੰ ਅੱਗੇ ਐਕਸਟੈਂਡ ਕਰਨ ਦੇ ਵਿੱਚ। ਰਾਈਟ ਵੇ ਕਰ ਸਕਦੇ ਆ? ਹਾਂਜੀ, ਕਿਉਂਕਿ ਮੈਰਿਜ ਜੀ ਆਪਣੀ ਇਹਦੇ ਵਿੱਚ ਜੀ ਵੇਟਿੰਗ ਨਹੀਂ ਹੁੰਦੀ, ਤੁਸੀਂ ਰਾਈਟ ਵੇ ਕਰ ਸਕਦੇ ਆ ਜੀ। ਥੈਂਕ ਯੂ ਜੀ। ਹੈਲੋ, ਇੱਕ ਮਿੰਟ ਭਾਜੀ। ਹਾਂਜੀ ਹੈਲੋ, ਹਾਂਜੀ ਹਾਂਜੀ। ਕੱਟਿਆ ਜੀ 10 ਸਾਲ ਦਾ ਫਿਰ ਆ ਜਾਏਗਾ? ਮੇਰਾ ਛੋਟਾ ਸਵਾਲ ਭਾਜੀ, ਮੈਂ ਬਹੁਤ ਦੇਰ ਦੀ ਵੇਟ ਕਰਦਾ ਪਿਆ, 2 ਵਾਰੀ ਵਿੱਚ ਨਹੀਂ ਪੁੱਛ ਲਿਆ ਜੀ, ਤੁਸੀਂ ਤੁਹਾਨੂੰ ਦੱਸਤਾ ਉਹਨਾਂ ਨੇ ਜੀ। ਹਾਂਜੀ, ਤੁਸੀਂ ਜੀ ਰਿਮੂਵਲ ਆਫ ਕੰਡੀਸ਼ਨ ਲਈ ਅਪਲਾਈ ਕਰ ਸਕਦੇ ਆ ਜੀ ਇਹਦੇ ਬੇਸ ਤੇ। ਨਹੀਂ, ਮੇਰਾ ਇੱਕ ਛੋਟਾ ਜਿਹਾ ਸਵਾਲ ਵਿੱਚ ਹੋਰ ਰਹਿ ਗਿਆ ਹੈ ਵੀ ਅਸੀਂ ਸਾਨੂੰ ਇਮੀਗ੍ਰੇਸ਼ਨ ਨੂੰ ਕੁਝ ਲਿਖ ਕੇ ਦੇਣ ਦੀ ਲੋੜ ਤੇ ਨਹੀਂ? ਸਾਡਾ ਅਸਾਈਲਮ ਦੇ ਵਿੱਚ ਸਾਡੇ ਬਾਕੀ ਜੀਆਂ ਦਾ, ਕਿੰਨਾ ਦਾ, ਕੁੜੀ ਦਾ, ਮੇਰਾ ਤੇ ਮੇਰੀ ਵਾਈਫ। ਮੈਂ ਭਾਜੀ ਕਨਫਿਊਜ਼ ਹੋ ਗਿਆ, ਕੀ ਹਿਸਾਬ ਦਾ ਤੁਸੀਂ ਪੁੱਛਿਆ ਕੁਝ ਹੋਰ ਆ, ਹੁਣ ਗੱਲ ਕਿੱਧਰ ਨੂੰ ਹੋਰ ਜਾ ਰਹੀ ਹੈ। ਆਪਣਾ ਸਵਾਲ ਇਹ ਨਹੀਂ ਸੀਗਾ ਪਹਿਲਾਂ ਕਿ ਕਿਸੇ ਨੇ ਵਿਆਹ ਕਰਾਇਆ ਸੀਗਾ ਤੇ ਉਹਦਾ ਗ੍ਰੀਨ ਕਾਰਡ ਆ ਗਿਆ ਹੈ ਤੇ ਜਿਹੜੀ ਸਿਟੀਜ਼ਨ ਸੀ ਉਹਦੀ ਡੈਥ ਹੋ ਗਈ, ਇਹ ਨਹੀਂ ਸਵਾਲ ਸੀਗਾ? ਹਾਂਜੀ, ਉਹ ਜਿਹੜਾ ਮੁੰਡੇ ਨੂੰ ਗ੍ਰੀਨ ਕਾਰਡ ਆਇਆ ਹੈ ਉਹਨੂੰ ਅਸਾਈਲਮ ਦੇ ਵਿੱਚ ਸਾਨੂੰ ਕੁਝ ਲਿਖ ਕੇ ਦੇਣ ਦੀ ਲੋੜ ਤੇ ਨਹੀਂ ਵੀ ਇਹ ਮੁੰਡੇ ਨੂੰ ਗ੍ਰੀਨ ਕਾਰਡ ਆ ਗਿਆ ਵੀ ਬਾਹਰ ਕੱਟਣ ਦੀ ਅੰਦਰ ਰਹੇ, ਕੋਈ ਡਰ ਨਹੀਂ? ਹਾਂਜੀ, ਉਹ ਅਸਾਈਲਮ ਦਾ ਕੇਸ ਜੀ ਟਰਮੀਨੇਟ ਕਰਾਓ ਉਹਦਾ। ਹਾਂਜੀ, ਆਹ ਸਵਾਲ ਸੀ ਨਾਲ ਮੇਰਾ ਜੀ। ਠੀਕ ਹੈ ਜੀ। ਹਾਂਜੀ ਓਕੇ। ਤੇ ਆਪਣੇ ਵਕੀਲ ਕੋਲ ਇਹਦੇ ਵਿੱਚ ਜ਼ਰੂਰ ਸਲਾਹ ਲਓ ਜੀ ਕਿੱਦਾਂ। ਠੀਕ ਹੈ ਜੀ, ਉਹਨਾਂ ਨਾਲ ਬਹਿ ਕੇ ਵੀ ਸਲਾਹ ਕਰੋ ਜੀ। ਦੀਪਕ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ 2 ਕੁਐਸਚਨ ਹੈ। ਇੱਕ ਕੁਐਸਚਨ ਤਾਂ ਹੈਗਾ ਜੀ ਜਿਹੜੇ ਆਈਸ ਚੈਕਿੰਗ ਦੀ ਡੇਟ ਹੁੰਦੀ ਹੈ ਜੇ ਉਹਦੇ ਵਿੱਚ ਡਿਟੇਨ ਕਰ ਲਿਆ ਜਾਏ ਤੇ ਉਹਦੇ ਵਿੱਚ ਕੀ ਕਰਨਾ ਚਾਹੀਦਾ? ਤੇ ਦੂਜਾ ਕੁਐਸਚਨ ਹੈਗਾ ਜੀ ਮੇਰੇ ਤੇ ਇੱਕ ਚਾਰਜਿਸ ਪੈ ਗਏ ਸੀ ਤੇ ਕੋਰਟ ਦੇ ਵਿੱਚ ਡੇਟ ਹੈਗੀ ਨਹੀਂ ਉਹਦੀ, ਮਤਲਬ ਅਰੈਸਟ ਕੀਤਾ ਸੀ ਲੇਕਿਨ ਬੇਲ ਤੇ ਬਾਹਰ ਆ ਗਿਆ, ਲੇਕਿਨ ਕੋਰਟ ਦੇ ਵਿੱਚ ਫੈਲਨੀ ਆ ਮਿਸਡਮੀਨਰ ਆ ਕੀ ਹੈ? ਉਹ ਡੋਮੈਸਟਿਕ ਹੈ। ਡੋਮੈਸਟਿਕ ਵਾਇਲੈਂਸ, ਡੋਮੈਸਟਿਕ ਵਾਇਲੈਂਸ ਦੇ ਚਾਰਜਿਸ ਹੈਗੇ ਭਾਜੀ। ਠੀਕ ਹੈ, ਤੇ ਤੁਸੀਂ ਆਪਣਾ 2 ਨੰਬਰ 'ਚ ਆਏ ਸੀਗੇ? ਹਾਂਜੀ ਹਾਂਜੀ, ਬਾਰਡਰ ਕ੍ਰੋਸ ਕੀਤਾ ਸੀ ਤੇ ਹਾਂਜੀ ਮੇਰੀ ਕੱਲ ਵੀ ਇੱਕ ਆਈਸ ਚੈਕਿੰਗ ਦੀ ਡੇਟ ਸੀ ਵਰਚੁਅਲ ਈਮੇਲ ਕੇ ਥਰੂ ਨਾ, ਤੇ ਉਹਨਾਂ ਨੇ ਹੁਣ ਰਿਪਲਾਈ ਕਰਕੇ ਕਿਹਾ ਕਿ ਅਗਲੀ 25 ਅਗਸਤ ਨੂੰ ਮੈਨੂੰ ਇਨ ਪਰਸਨ ਜਾਣਾ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਸੈਨ ਫਰਾਂਸਿਸਕੋ ਜੀ। ਠੀਕ ਹੈ, ਤੇ ਇਮੀਗ੍ਰੇਸ਼ਨ ਕੋਰਟ 'ਚ ਕਦੋਂ ਡੇਟ ਆ ਤੁਹਾਡੀ? ਕੋਰਟ ਦੀ ਨਹੀਂ ਹੈ ਜੀ, ਜਿੱਦਾਂ ਨਾਰਮਲ ਆਈਸ ਚੈਕਿੰਗ ਨਹੀਂ ਹੁੰਦੀ ਜੀ, ਰੂਟੀਨ ਚੈੱਕਅਪ ਹੁੰਦਾ ਜਿੱਦਾਂ ਹਰ ਸਾਲ ਹੁੰਦਾ। ਤੁਹਾਡੇ ਆਪਣੇ ਜਿਹੜਾ ਕੇਸ ਹੈਗਾ ਆਪਣਾ ਇਮੀਗ੍ਰੇਸ਼ਨ ਕੇਸ ਹੈਗਾ ਉਹਦੀ ਡੇਟ ਕਦੋਂ ਹੈਗੀ ਹੈ? ਅਸਾਈਲਮ ਆਫਿਸ ਤੇ ਹੈ ਜੀ ਕੇਸ। ਤੇ ਤੁਸੀਂ ਜਦੋਂ ਆਏ ਸੀਗੇ ਫੜੇ ਨਹੀਂ ਗਏ ਸੀਗੇ? ਹਾਂਜੀ ਫੜੇ ਗਏ ਸੀ ਜੇ ਓਨਟਾਰੀਓ ਦੇ ਵਿੱਚ ਸੀ ਕੋਰਟ ਤੇ ਉਹ ਐਡਰੈਸ ਚੇਂਜ ਕੀਤਾ ਸੀ, ਫਿਰ ਕੇਸ ਗੁੰਮ ਹੋ ਗਿਆ ਤੇ ਅਸਾਈਲਮ ਆਫਿਸ ਦੇ ਵਿੱਚ ਲੱਗਾ ਸੀ ਕੇਸ ਸਾਡੇ ਕੋਲ ਹੀ ਲੱਗਾ। ਹਾਂਜੀ ਦੇਖੋ ਜੀ, ਹੁਣ ਜਿੱਦਾਂ ਪਹਿਲਾਂ ਵੀ ਦੱਸਿਆ ਕਿ ਕਾਫੀ ਲੋਕਾਂ ਦਾ ਕੇਸ ਤਾਂ ਅਸਾਈਲਮ ਆਫਿਸ ਆਪ ਹੀ ਡਿਸਮਿਸ ਕਰ ਰਿਹਾ ਕਿ ਆਈਸ ਵਾਲਿਆਂ ਕੋਲ ਜਾ ਕੇ ਬਿਆਨ ਕਰਾ ਕੇ ਆਓ, ਤੇ ਤੁਹਾਡੇ ਸਿਨੈਰੀਓ ਦੇ ਵਿੱਚ ਮੋਸਟ ਲਾਈਕਲੀ ਇਹੀ ਹੋਣਾ ਕਿ ਤੁਹਾਨੂੰ ਆਈਸ ਵਾਲਿਆਂ ਨੇ ਡਿਟੇਨ ਕਰਨਾ ਤੇ ਤੁਹਾਡੇ ਜਾਂ ਤੋਂ ਈਵਨ ਉਸ ਤੋਂ ਪਹਿਲਾਂ ਵੀ ਅਸਾਈਲਮ ਆਫਿਸ ਵੀ ਖਾਰਿਜ ਕਰ ਸਕਦਾ, ਤੇ ਤੁਹਾਡੇ ਜਿਹੜੇ ਆਈਸ ਵਾਲੇ ਬਿਆਨ ਜਿਹੜੇ ਲਓਗੇ ਇਹਦੇ ਵਿੱਚ ਮੋਸਟ ਲਾਈਕਲੀ ਤੁਹਾਨੂੰ ਉਹ ਜਿਹੜਾ ਸੀਗਾ ਡਿਟੇਨ ਕਰੂਗੇ, ਤੇ ਜੇ ਤੁਸੀਂ ਬਿਆਨ ਵਗੈਰਾ ਪਾਸ ਕਰਦੇ ਆ ਤਾਂ ਫਿਰ ਉਸ ਤੋਂ ਬਾਅਦ ਛੱਡਣ ਦੀ ਸੰਭਾਵਨਾ ਜਿਹੜੀ ਹੋ ਸਕਦੀ ਹੈ। ਤੇ ਹਾਂਜੀ ਤੁਹਾਡੇ ਉਹ ਕ੍ਰੈਡੀਬਲ ਫੇਅਰ ਇੰਟਰਵਿਊ ਜਿਹੜੀ ਬਿਆਨ ਜਿਹਨੂੰ ਕਹਿੰਦੇ ਆ ਉਹ ਲਓਗੇ। ਠੀਕ ਹੈ ਜੀ। ਉਹਦੇ ਵਿੱਚ ਵਕੀਲ ਹੈਲਪ ਕਰ ਸਕਦਾ ਭਾਜੀ ਜਦੋਂ ਉਹ ਡਿਟੇਨ ਕਰਦੇ ਆ? ਆਪਣੇ ਉੱਪਰ ਹੀ ਹੁੰਦਾ ਸਾਰਾ ਕੁਝ, ਮਤਲਬ ਆਪਾਂ ਵਕੀਲ ਦੀ ਹੈਲਪ ਲੈ ਸਕਦੇ ਹਾਂ ਆਫਿਸ ਦੇ ਅੰਦਰ, ਮਤਲਬ ਜਦੋਂ ਉਹ ਡਿਟੈਂਸ਼ਨ ਆਫਿਸ ਦੇ ਵਿੱਚ ਆ ਸਕਦੇ ਆ ਬਾਅਦ? ਹਾਂਜੀ ਵਕੀਲ ਦੀ ਤੁਸੀਂ ਕੀਤਾ ਨਹੀਂ ਵਕੀਲ ਅਜੇ? ਵਕੀਲ ਤੁਸੀਂ ਹੋ ਭਾਜੀ? ਬਸ ਠੀਕ ਹੈ, ਫਿਰ ਹੈਲਪ ਵੀ ਕਰ ਦਾਂਗੇ, ਫਿਰ ਹੋਰ ਕੀ ਹੈਲਪ ਲੈਣੀ ਹੈ। ਨਹੀਂ ਉਹ ਮੈਂ ਆਫਿਸ ਦੇ ਵਿੱਚ ਕੰਟੈਕਟ ਕੀਤਾ ਸੀ ਕੱਲ ਹੀ, ਤੇ ਉਹ ਕਹਿੰਦੇ ਕਿ ਜਿਹੜੀ ਆਈਸ ਚੈਕਿੰਗ ਦੀ ਹੁੰਦੀ ਉਹਦੇ ਵਿੱਚ ਮਤਲਬ ਸਾਡਾ ਕੋਈ ਰੋਲ ਨਹੀਂ, ਉਹ ਮਤਲਬ ਮੇਰੀ ਖੁਦ ਕੀ ਰਿਸਕ ਹੈ, ਤੇ ਮੈਂ ਉਹੀ ਪੁੱਛਣਾ ਸੀ ਜੇ ਮੰਨ ਲਓ ਡਿਟੇਨ ਹੋ ਜਾਊਗਾ ਯਾਰ ਆਪਾਂ ਹਜੇ ਨਾਲ ਨਹੀਂ ਆਈਸ ਚੈਕਿੰਗ ਦੇ ਕਿਸੇ ਦੇ ਜਾਣੇ ਨਹੀਂ, ਉਹ ਚੈਕਿੰਗ ਦੀ ਨਹੀਂ, ਲੇਕਿਨ ਜੇ मान ली डिटेल हो जाए क्योंकि है ਸਰਕਮਸਟੈਂਸ ਇਦਾਂ ਹੀ ਹੈ ਕਿ ਕੱਲ ਕੇ ਦਿਨ ਕੁਝ ਵੀ ਹੋ ਸਕਦਾ ਹੈ ਹਜੇ ਤਾਂ, ਹੈ ਨਾ। ਹਾਂਜੀ ਉਹ ਤਾਂ ਹੁਣ ਸਾਰੇ ਕਲਾਇੰਟਾਂ ਦਾ ਹੀ ਇਦਾਂ, ਮੇਰਾ ਵੀਰ ਉਹ ਕਿਹੜਾ ਤੁਹਾਡੇ ਇਕੱਲੇ ਦਾ, ਉਹ ਤਾਂ ਜਿਹੜਾ ਦੂਜਾ ਭਾਵੇਂ ਨਾ ਵੀ ਜਿਹਦੇ ਡੋਮੈਸਟਿਕ ਵਾਇਲੈਂਸ ਹੈਗਾ, ਭਾਵੇਂ ਸਿੰਪਲ ਵੀ ਜਿਹੜਾ ਵਿਅਕਤੀ ਆ ਉਹਨੂੰ ਵੀ ਡਿਟੇਨ ਕੀਤਾ ਜਾ ਸਕਦਾ ਅੱਜ ਦੀ ਡੇਟ 'ਚ ਤਾਂ। ਜਿਨ੍ਹਾਂ ਦੇ ਬਿਆਨ ਜਿਹੜੇ ਉਹ ਹੋਣੇ ਆ, ਸੋ ਉਹ ਚੀਜ਼ ਆ ਅੰਦਰੋਂ ਫਿਰ ਕਾਲ ਕਰਨ ਦਿੰਦੇ ਆ ਅਟਾਰਨੀ ਟਰਕੀਆਣਾ ਜੀ? ਹਾਂਜੀ ਠੀਕ ਹੈ ਜੀ। ਸੋ ਦੀਪਕ ਜੀ ਫਿਰ ਚਲੋ ਇੱਕ ਸੱਜਣ ਮਿੱਤਰ ਨੂੰ ਵੀ ਪਿੱਛੇ ਦੱਸ ਕੇ ਜਾਇਆ, ਜਿਹੜਾ ਰਾਈਡ ਲੈ ਕੇ ਗਿਆ ਉਹਨੂੰ ਵੀ ਦੱਸਿਆ ਕਰੋ ਨਾ ਕਿ ਫਿਰ ਆਹ ਵਾਲੇ ਨੰਬਰ ਤੇ ਕਾਲ ਕਰਨਾ ਜੇ ਮੈਨੂੰ ਫੜ ਲਿਆ। ਜੀ ਚਲੋ, ਥੈਂਕ ਯੂ ਦੀਪਕ। ਕੁਲਦੀਪ ਲਾਸਟ ਕਾਲਰ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇੱਕ ਤਾਂ ਕਮੈਂਟ ਕਰਨਾ ਪਏ
ਬੜਾ ਵਧੀਆ ਪ੍ਰੋਗਰਾਮ ਕਰ ਰਹੇ ਹੋ ਤੁਸੀਂ, ਤੇ ਕਈਆਂ ਤੁਸੀਂ ਵਕੀਲਾਂ ਵਾਲੇ ਉਹਨਾਂ ਦੀ ਰੋਟੀ ਪਾਣੀ ਬੰਦ ਕਰਾਤਾ ਨਹੀਂ ਨਹੀਂ, ਰੋਟੀ ਪਾਣੀ ਕਿਸੇ ਦਾ ਨਹੀਂ ਬੰਦ ਕਰਾਉਂਦੇ ਜੀ ਅਸੀਂ, ਨਾ ਹੀ ਅਸੀਂ ਕਰਾਉਣ ਦਾ ਕੋਈ ਸਾਡੀ ਇੱਛਾ ਹੈ ਇਦਾਂ ਦੀ। ਅੱਛਾ, ਤੇ ਮੇਰਾ ਕੁਐਸਚਨ ਹੈ ਜੀ ਵੀ ਬੰਦਾ ਇੱਕ ਪਰਸਨ ਜਿੱਦਾਂ ਕਿਸੇ ਦੇ ਬਿਹਾਫ ਮੈਂ ਗੱਲ ਕਰ ਰਿਹਾ, ਉਹਨੂੰ 23-24 ਸਾਲ ਇੱਥੇ ਆਇਆ ਨੂੰ ਹੋ ਗਏ ਤੇ ਕਦੀ ਕੋਈ ਕੇਸ ਨਹੀਂ ਲਿਆ ਇਮੀਗ੍ਰੇਸ਼ਨ ਦਾ, ਤੇ ਉਹ I-94 ਹੈਗਾ ਪਰ ਉਹ ਕਿਸੇ ਦੇ ਹੋਰ ਦੇ ਨਾਂ ਤੇ ਵੀਜ਼ਾ ਲੈ ਕੇ ਆਏ ਤੇ ਉਹਨਾਂ ਦਾ ਇੱਥੇ ਦਾ ਸਨ ਬੋਰਨ ਹੋ ਗਿਆ ਲਾਈਕ 22 ਈਅਰ ਓਲਡ ਆ, ਤੇ ਉਹਦੇ ਰਾਹੀਂ ਉਹ ਅਪਲਾਈ ਕਰਨਾ ਚਾਹੁੰਦੇ, ਉਹਨਾਂ ਨੂੰ ਇੰਡੀਆ ਜਾਣਾ ਪਊਗਾ ਜਾਂ ਇੱਥੇ ਜੇ ਵਿਆਹ ਕਰਾ ਲੈਣ ਤੇ ਇੱਥੇ ਉਹਨਾਂ ਦਾ ਕੰਮ ਹੋ ਜਾਊਗਾ? ਭਾਜੀ ਮੇਰੇ ਦੇਖੋ ਜੀ, ਇਸ ਐਡਮਿਨਿਸਟ੍ਰੇਸ਼ਨ ਦੇ ਹਿਸਾਬ ਨਾਲ ਤਾਂ ਜਿਹੜੇ ਹਾਲਾਤ ਚੱਲਦੇ ਆ ਉਹਨਾਂ ਇਹੀ ਲੱਗਦਾ ਕਿ ਉਹਨਾਂ ਨੇ ਉਹਨੂੰ ਇਹੀ ਕਹਿਣਾ ਕਿ ਪ੍ਰੋਪਰ ਐਡਮਿਸ਼ਨ ਜਿਹੜੀ ਨਹੀਂ ਹੈਗੀ ਆ, ਕਿਉਂਕਿ ਹੁਣ ਇਹ ਜੋ ਪੁਰਾਣੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ, ਇਹ ਜਿਹੜਾ ਸਨ ਬੋਰਨ ਹੈ ਕਿੰਨੀ ਉਮਰ ਹੈ ਇਹਦੀ ਇਸ ਵੇਲੇ? 22 ਸਾਲ ਦੱਸਦੇ। ਹਾਂਜੀ, ਫਿਰ ਸਾਲ ਪਹਿਲਾਂ ਨਹੀਂ ਕਰਨਾ ਚਾਹੀਦਾ ਸੀਗਾ ਤੁਹਾਨੂੰ? 21 ਸਾਲ ਦੇ ਹੋ ਗਏ। ਉਹ ਵੇਟ ਕਰਦੇ ਰਹੇ ਤੇ ਕਹਿੰਦੇ ਸ਼ਾਇਦ ਬੈਟਰ ਹੋ ਜਾਊਗਾ, ਫਿਰ ਬੈਟਰ ਹੈ ਨਾ, ਉਹ ਹੁਣ ਪਤਾ ਨਹੀਂ ਬਹੁਤ ਹੋ ਜਾਣਾ ਹੋ ਗਿਆ ਬੈਟਰ ਹੁਣ ਬਾਈਡਨ ਤੋਂ ਆ ਗਿਆ ਟਰੰਪ। ਮੈਂ ਤਾਂ ਕਈ ਵਾਰੀ ਲੋਕਾਂ ਨੂੰ ਉਹੀ ਕਹਿਣਾ, ਜਿੱਦਾਂ ਇਹ ਨਹੀਂ ਕਹਿੰਦੇ ਕਿ 24 ਸਾਲ ਬਾਅਦ ਭਾਜੀ ਇੰਨੇ ਕਈ 15 ਸਾਲ ਬਾਅਦ 18 ਸਾਲ ਹੋ ਗਏ ਏਦਾਂ, ਤੇ ਮੈਂ ਕਿਹਾ ਯਾਰ ਤੁਸੀਂ ਵੀ ਫੈਸਲਾ ਹੁਣ ਜਦੋਂ ਟਰੰਪ ਆਇਆ ਉਦੋਂ ਹੀ ਸਾਰੇ ਜਾਣੇ ਜਾਗੇ ਕਿ ਚੱਲ ਹੁਣ ਕੁਛ ਨਾ ਕੁਛ ਕਹੀਏ, ਪਹਿਲਾਂ ਜਿੱਦਾਂ ਹੋ ਸਕਦੀ ਹੁੰਦਾ ਹੀ ਏਦਾਂ। ਦੇਖੋ ਚੇਤਾ ਹੁਣ ਜਦੋਂ ਥੋੜੇ ਕੁਝ ਸਾਲ ਪਹਿਲਾਂ ਜਦੋਂ ਕੋਵਿਡ ਦਾ ਸੀਗਾ, ਜਦੋਂ ਇੰਟਰਸਟ ਰੇਟ ਕਿੰਨੇ ਘਟੇ ਸੀ, ਸਾਰੇ ਕਹਿੰਦੇ ਸੀ ਨਹੀਂ ਇਹਨੇ ਹੋਰ ਥੱਲੇ ਜਾੜੇ ਵੇਟ ਕਰੀ ਜਾਂਦੇ। ਹੁਣ ਜਦੋਂ 7-8 ਨੂੰ ਪਹੁੰਚੇ ਹੋਣਗੇ ਤੇ ਥੱਲੇ ਨਹੀਂ ਆਉਂਦੇ। ਉਹ ਏਦਾਂ ਹੀ ਹੁੰਦਾ ਪੁਲ ਥੱਲੋਂ ਪਾਣੀ ਲੰਘ ਜਾਂਦਾ, ਫਿਰ ਆਪਾਂ ਵੇਖਦੇ ਰਹਿੰਦੇ ਆ ਵੀ ਆ ਕੀ ਆ। ਸੋ ਫੈਸਲਾ ਔਨ ਦਾ ਸਪੌਟ ਲੈ ਹੀ ਲੈਣਾ ਚਾਹੀਦਾ ਹੈ। ਹਾਂਜੀ ਜੀ, ਹਾਂਜੀ। ਇਹਦੇ ਵਿੱਚ ਮੇਰੇ ਖਿਆਲ ਨਾਲ ਜਿਹੜੀ ਸਰਕਾਰ ਆ, ਦੇਖੋ ਜੀ ਤੁਹਾਨੂੰ ਦੂਜੇ ਨਵੇਂ ਨਾਂ, ਪਹਿਲੀ ਗੱਲ ਤਾਂ ਉਹੀ ਹੈ ਕਿ ਅਦਰ ਨੇਮ ਯੂਜ਼ਡ ਵਗੈਰਾ ਸਾਰੇ ਡਿਸਕਲੋਜ਼ ਕਰਨੇ ਪੈਂਦੇ ਆ ਪ੍ਰੋਪਰ। ਉਹਨਾਂ ਨੂੰ ਦੱਸੋ ਜੇ ਪੰਗਾ ਲੈਣਾ ਵੀ ਤੇ ਨਹੀਂ ਲੈਣਾ ਉਹ ਤੁਹਾਡੀ ਉਹ ਆ, ਤੇ ਮੇਰੇ ਹਿਸਾਬ ਨਾਲ ਸਰਕਾਰ ਨੇ ਇਹਨੂੰ ਇਹੀ ਕਹਿਣਾ ਕਿ ਇਹਨੂੰ ਆਪਾਂ ਵੈਲਿਡ ਐਡਮਿਸ਼ਨ ਨਹੀਂ ਮੰਨਦੇ ਆ। ਠੀਕ ਹੈ ਜੀ, ਕਿਉਂਕਿ ਉਦੋਂ ਫਿੰਗਰਪ੍ਰਿੰਟ ਵਗੈਰਾ ਵੀ ਨਹੀਂ ਹੁੰਦੇ ਸੀਗੇ 24 ਸਾਲ ਪਹਿਲਾਂ, ਤੇ ਹੁੰਦੇ ਸੀਗੇ ਆਪਣੇ 2001 ਉਦੋਂ ਕੀ ਸੀਗੇ ਸ਼ੁਰੂ ਹੋਏ ਆਪਣਾ 2001 ਬਣਿਆ ਨਾ ਇਹ। ਹਾਂਜੀ 24 ਸਾਲ ਦੇ ਵਿੱਚ, ਹਾਂਜੀ 2001 ਬਣਦਾ। ਹਾਂਜੀ, ਸੋ ਇਹ ਹੈਗਾ ਉਹਨਾਂ ਨੇ ਨਕਲੀ ਨਾਮ ਆ ਸਾਰਾ ਕੁਛ, ਇਹਨੂੰ ਐਡਮਿਸ਼ਨ ਮੰਨਦੇ ਕਿ ਨਹੀਂ ਮੰਨਦੇ ਉਹ ਸਵਾਲ ਆ ਜਾਣਾ ਵਾ। ਪਰ ਹਾਂਜੀ ਤੁਸੀਂ ਟਰਾਈ ਕਰ ਸਕਦੇ ਆ, ਪਰ ਇਹ ਵਿਦਆਊਟ ਰਿਸਕ ਨਹੀਂ ਹੈਗਾ। ਜੀ ਜੀ। ਸੋ ਅਟਾਰਨੀ ਟਰਕਿਆਨਾ ਜੀ, ਤੁਸੀਂ ਕਹਿੰਦੇ ਸੀਗੇ ਵੀ ਲਾਸਟ ਦੇ ਵਿੱਚ ਤੁਸੀਂ ਇੱਕ ਆਪਣੇ ਕਿਸੇ ਕਲਾਇੰਟ ਦੇ ਬਾਰੇ ਕੁਛ ਗੱਲ ਜਿਹੜੀ ਉਹ ਕਰਨਾ ਚਾਹੁੰਦੇ ਸੀਗੇ, ਸੋ ਜ਼ਰੂਰ ਫਿਰ ਆਪਾਂ ਇਜਾਜ਼ਤ ਲਵਾਂਗੇ ਜੀ। ਜੀ ਬਿਲਕੁਲ। ਸਾਡੇ ਜੀ ਕਲਾਇੰਟ ਸੀਗੇ ਇੱਕ ਕੁੰਵਰ ਸੰਜੀਵ ਕੁਮਾਰ, ਤੇ ਹਰਿਆਣੇ ਦੇ ਸੀਗੇ ਇਹ, ਤੇ ਇਹਦੇ ਦੀ ਫਰੈਜ਼ਨੋ ਦੇ ਵਿੱਚ ਮਰਡਰ ਹੋ ਗਿਆ ਜੀ। ਕਾਫੀ ਖਬਰ ਸਾਰਿਆਂ ਨੇ ਤੁਸੀਂ ਸੁਣੀ ਵੀ ਹੋਣੀ ਆ। ਡਰਾਈਵੇ ਦੇ ਵਿੱਚ ਗੋਲੀਆਂ ਮਾਰਤੀਆਂ ਸੀ, ਪਤਾ ਨਹੀਂ ਕਿੰਨੀਆਂ 8-10 ਮਤਲਬ ਜ਼ਿਆਦਾ, ਕਾਫੀ ਜ਼ਿਆਦਾ ਜਿਹੜੀਆਂ ਗੋਲੀਆਂ ਮਾਰੀਆਂ ਸੀਗੀਆਂ। ਇਹ ਜਿਹੜੇ ਜੀ ਬੰਦੇ ਸੀਗੇ ਆਪਣੇ, ਮਤਲਬ ਬੜਾ ਵਧੀਆ ਕਲਾਇੰਟ ਸੀਗਾ, ਬੜੀ ਆਪਣੀ ਯਾਰ ਇਹਨਾਂ ਬੋਲਬਾਣੀ ਵਾਲਾ ਬੰਦਾ ਬੜਾ ਵਧੀਆ ਸੀਗਾ। ਕਈ ਵਾਰੀ ਆਪਣੇ ਆਫਿਸ ਇਹਨੇ ਚੱਕਰ ਮਾਰੇ। ਇਹਦੀ ਜਿਹੜਾ ਆਪਣਾ ਹੁਣ ਨਵਾਂ ਆਫਿਸ ਸੀਗਾ ਉਹਦੇ ਵਿੱਚ ਜਿਹੜੀ ਪਹਿਲੀ ਵੀਡੀਓ ਸੀਗੀ ਇਸ ਕਲਾਇੰਟ ਦੀ ਸੀਗੀ, ਕੇਸ ਇਹਨਾਂ ਦਾ ਪਾਸ ਹੋਇਆ ਸੀਗਾ। 4-5-6 ਪਤਾ ਨਹੀਂ ਏਦਾਂ ਕੁਛ ਹੀ ਰਿੰਗਸ ਜਿਹੜੀਆਂ ਪਈਆਂ ਸੀਗੀਆਂ, ਤੇ ਉਹ ਬੰਦਾ ਬੜਾ ਖੁਸ਼ ਮਿਜਾਜ, ਬੜਾ ਵਧੀਆ ਨੇਚਰ ਦਾ ਬੰਦਾ ਸੀਗਾ। ਕਈ ਸਾਰੇ ਕਲਾਇੰਟ ਜਿਹੜੇ ਤੁਸੀਂ ਕਹਿ ਲਓ ਕਿ ਲੈ ਕੇ ਵੀ ਆਪਣੇ ਆਫਿਸ ਉਹਨੇ ਰੈਫਰ ਵੀ ਕੀਤੇ, ਨਾਲ ਵੀ ਆਉਂਦਾ ਸੀਗਾ, ਸਾਥ ਬੜਾ ਦਿੰਦਾ ਸੀਗਾ ਆਪਣੀ ਕਮਿਊਨਿਟੀ ਦਾ। ਬੰਦੇ ਕੋਲ ਜਿਹਦੇ ਕੋਲ ਪੈਸਾ ਨਹੀਂ ਵੀ ਸੀਗਾ, ਉਹਦਾ ਵੀ ਪੈਸਾ ਵੀ ਕਈ ਵਾਰੀ ਫੀਸ ਵਗੈਰਾ ਵੀ ਆਪ ਜਿਹੜੀ ਭਰ ਦੇਣੀ, ਇਸ ਹਿਸਾਬ ਦਾ ਜਿਹੜਾ ਨੇਚਰ ਦਾ ਤੁਸੀਂ ਕਹਿ ਲਓ ਕਿ ਬੰਦਾ ਸੀਗਾ। ਉਹਦੀ ਜੀ ਮਤਲਬ ਤੁਸੀਂ ਦੇਖੋ ਜੀ ਟ੍ਰੈਜਡੀ, ਜਿੱਦਣ ਆਪਣਾ ਸੀਗਾ ਡੈਥ ਉਹਨਾਂ ਦੀ ਹੋਈ, ਉਦਣ ਹੀ ਮੈਸੇਜ ਸੀਗਾ 5 ਵਜੇ ਉਹਨਾਂ ਦਾ ਆਇਆ ਕਿ ਸਾਨੂੰ ਕਾਲ ਕਰੋ। ਤੇ ਸਾਡੇ ਸਟਾਫ ਨੇ ਜਿੱਦਾਂ ਕਾਲ ਕੀਤੀ ਜੀ, ਮੇਰੇ ਖਿਆਲ ਆਪਣਾ 6:15 6:30 ਵਜੇ ਦੇ ਵਿੱਚ 6:28 ਤੇ ਆਪਣੇ ਵੱਲੋਂ ਕਾਲ ਜਿਹੜੀ ਗਈ ਸੀਗੀ, ਸ਼ਾਇਦ ਏਦਾਂ ਦਾ ਸਟਾਫ ਜਿਹੜਾ ਟਾਈਮ ਦੱਸਦਾ। ਤੇ ਖਬਰ ਇਹ ਸੀਗੀ ਜੀ ਗ੍ਰੀਨ ਕਾਰਡ ਅਪਰੂਵ ਹੋ ਗਿਆ। ਤੇ ਉਸ ਤੋਂ ਬਾਅਦ ਜਿਹੜਾ ਸੀਗਾ ਸਟਾਫ ਮੈਂਬਰ, ਉਹਨੇ ਖਬਰ ਵਗੈਰਾ ਜਦੋਂ ਖੋਲ੍ਹੀ, ਸੇਮ ਟਾਈਮ ਤੇ ਤੁਸੀਂ ਲਾ ਲਓ ਕਿ ਅੱਧੇ ਕੁ ਘੰਟੇ ਦੇ ਵਿੱਚ ਹੀ ਜਦੋਂ ਬੰਦੇ ਨੂੰ ਖਬਰ ਹੀ ਸੁਣਾਈ ਹੈ ਜੇ ਕਿ ਗ੍ਰੀਨ ਕਾਰਡ ਅਪਰੂਵ ਹੋ ਗਿਆ, ਤੇ ਗੋਲੀਆਂ ਮਾਰ ਕੇ ਦੇਖ ਲਓ ਤੁਸੀਂ ਡੈਥ ਹੋ ਗਈ। ਤੇ
ਇੱਕ ਤਾਂ ਜੀ ਦਿਲ ਬੜਾ ਦੁਖਿਆ, ਬੰਦਾ ਬੜਾ ਵਧੀਆ ਸੀਗਾ, ਮਤਲਬ ਕਿ ਤੁਸੀਂ ਦੇਖੋ ਕਿ ਬੰਦਾ ਆਂਦਾ ਉਰੇ, ਸਾਰੀ ਜਿਹੜੀ ਗ੍ਰੀਨ ਕਾਰਡ ਤੱਕ ਜਰਨੀ ਜੁਰਨੀ ਹੁੰਦੀ ਆ, ਮਤਲਬ ਕਿ ਬੰਦੇ ਦੀ ਡੈਥ ਦਾ ਟਾਈਮਿੰਗ ਜਿਹੜੀ ਉਹ ਗੱਲ ਕਰਕੇ ਹਟਦਾ ਅੱਧੇ ਘੰਟੇ ਦੇ ਵਿੱਚ ਕਿ ਤੇਰਾ ਗ੍ਰੀਨ ਕਾਰਡ ਅਪਰੂਵ ਹੋ ਗਿਆ, ਤੇ ਗੋਲੀਆਂ ਮਾਰ ਕੇ ਬੰਦੇ ਨੂੰ ਮਾਰ ਦਿੱਤਾ ਜਾਂਦਾ। ਤੇ 2-3 ਦਿਨਾਂ ਬਾਅਦ ਬੰਦੇ ਦਾ ਗ੍ਰੀਨ ਕਾਰਡ ਵੀ ਜਿਹੜਾ ਆਪਣੇ ਤੁਸੀਂ ਕਹ ਲਓ ਕਿ ਆਫਿਸ ਦੇ ਵਿੱਚ ਆ ਜਾਂਦਾ। ਤੇ ਬਹੁਤ ਵਧੀਆ ਜੀ ਬੰਦਾ ਸੀਗਾ ਜੀ। ਬੜਾ ਦਿਲ ਦੁਖਿਆ ਇਹਦਾ ਇਸ ਕਲਾਇੰਟ ਦਾ ਜਿਹੜਾ ਸੀਗਾ, ਜਿਹੜੇ ਹਿਸਾਬ ਨਾਲ ਗਨ ਵਾਇਲੈਂਸ ਦਾ ਤੁਸੀਂ ਕਹਿ ਲਓ ਕਿ ਹੁਣ ਪਤਾ ਨਹੀਂ ਵਿੱਚੋਂ ਦੀ ਜੀ ਕੀ ਮਸਲਾ ਸੀਗਾ, ਕਿੱਦਾਂ ਸੀਗਾ। ਤੇ ਕੁੰਵਰ ਸੰਜੀਵ ਕੁਮਾਰ ਜਿਹੜਾ ਇਹਦਾ ਨਾਮ ਆ, ਤੇ ਇਹਦੇ ਰੂਮਮੇਟ ਵਗੈਰਾ ਨੇ ਮੈਂ ਕਿਹਾ ਸੀ ਜੇ ਕੋਈ ਵੀ ਹੈਲਪ ਵਗੈਰਾ ਕਿਸੇ ਵੀ ਕਿਸਮ ਦੀ ਚਾਹੀਦੀ ਹੈ, ਠੀਕ ਹੈ, ਦੱਸਿਆ ਵੀ ਸੀਗਾ। ਜੇ ਕੋਈ ਇਹਦੇ ਸੁਣ ਰਿਹਾ ਸੱਜਣ ਮਿੱਤਰ ਜਾਣਕਾਰ ਹੈਗਾ, ਕੋਈ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਡੈਡ ਬੋਡੀ ਨੂੰ ਲੈ ਕੇ, ਫਾਈਨੈਂਸ਼ੀਅਲ ਕੋਈ ਪ੍ਰੋਬਲਮ ਤੁਹਾਨੂੰ ਹੈਗੀ ਆ, ਤਾਂ ਤੁਸੀਂ ਜੀ ਸਾਡੇ ਆਫਿਸ ਕੰਟੈਕਟ ਕਰ ਲਿਓ, ਰਿਸੈਪਸ਼ਨ ਨੂੰ ਦੱਸ ਦਿਓ ਕਿ ਆਪਣਾ ਕੁੰਵਰ ਸੰਜੀਵ ਦਾ ਮਸਲਾ ਹੈਗਾ। ਸਾਰਿਆਂ ਨੂੰ ਪਤਾ ਹੀ ਹੈ ਵੈਸੇ ਸਾਡੇ ਸਟਾਫ ਨੂੰ। ਜੋ ਵੀ ਤੁਹਾਨੂੰ ਕਿਸੇ ਵੀ ਕਿਸਮ ਦੀ ਜਿਹੜੀ ਹੈਲਪ ਚਾਹੀਦੀ ਹੈ, ਪਲੀਜ਼ ਸਾਨੂੰ ਕੰਟੈਕਟ ਜਿਹੜਾ ਕਰਿਓ ਜੀ। ਜੀ ਬਿਲਕੁਲ 33 ਸਾਲ ਸੀਗੀ ਉਮਰ ਇਸ ਦੀ ਮਹਿਜ। ਸੋ ਸੋਮਵਾਰ ਨੂੰ ਜਿੱਦਾਂ ਤੁਸੀਂ ਦੱਸਿਆ ਵੀ 5:28 ਤੇ ਕਾਲ ਕੀਤੀ, ਤੇ ਪੁਲਿਸ ਤੇ ਰਿਪੋਰਟਿੰਗ ਦੇ ਵਿੱਚ ਆ ਰਿਹਾ ਵੀ 6:28 ਤੇ ਤੁਹਾਡੇ ਨਾਲ ਗੱਲ ਹੁੰਦੀ, ਉੱਥੇ ਕਾਲ ਆਉਂਦੀ ਆ ਗ੍ਰੀਨ ਕਾਰਡ ਵਾਲੀ, ਜਿੱਦਾਂ ਤੁਸੀਂ ਦੱਸਿਆ। ਹੁਣ ਇਹ ਚੀਜ਼ ਦਾ ਆਪਾਂ ਨੂੰ ਵੀ ਨਹੀਂ ਸੀ ਪਤਾ, ਤੁਸੀਂ ਹੁਣ ਸ਼ੇਅਰ ਕਰ ਰਹੇ ਆ। ਤੇ ਪੁਲਿਸ ਰਿਪੋਰਟ ਮੁਤਾਬਕ 6:50 ਦੇ ਉੱਤੇ ਘਰ ਦੇ ਡਰਾਈਵੇ ਦੇ ਬਾਹਰ ਹੀ ਕਹਿੰਦੇ ਆ ਵੀ 2 ਜਾਣੇ ਸੀਗੇ ਜਿਨ੍ਹਾਂ ਨੇ ਆ ਕੇ ਜਿਹੜੀਆਂ ਇਸ ਦੇ ਉੱਤੇ ਗੋਲੀਆਂ ਚਲਾਈਆਂ। ਪੁਲਿਸ ਕਹਿ ਰਹੀ ਹੈ ਵੀ ਟਾਰਗੇਟਡ ਅਟੈਕ ਸੀਗਾ। ਸੋ ਮਿੱਥ ਕੇ ਹੀ ਜਿੱਦਾਂ ਲੱਗਦਾ ਵੀ ਇਸ ਨੂੰ ਜਿਹੜਾ ਉਹ ਮਾਰਿਆ ਗਿਆ। ਕੀ ਕਾਰਨ ਸੀ ਕੀ ਨਹੀਂ, ਇਹ ਤਾਂ ਹੁਣ ਜਾਂਚ ਤੋਂ ਬਾਅਦ 'ਚ, ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ 'ਚ ਹੀ ਪਤਾ ਲੱਗੂਗਾ। ਬਹੁਤ ਮਾੜੀ ਗੱਲ ਹੈ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇੱਦਾਂ ਦੇ ਬੰਦਿਆਂ ਨਾਲ ਵੀ ਕਈ ਵਾਰੀ ਇੱਦਾਂ ਜਿਹੜਾ ਉਹ ਹੋ ਜਾਂਦਾ ਆ। ਸੋ ਦੇਖੋ ਕੀ ਅੱਗੇ ਜਿਹੜਾ ਉਹ ਬਣਦਾ ਆ। ਸੋ ਪੁਲਿਸ ਜੀ 6:28 ਤੇ ਜਿਹੜਾ ਮੈਂ ਚੈੱਕ ਕਰ ਰਿਹਾ ਸਾਰੇ 6:28 ਤੇ ਬੰਦੇ ਨੂੰ ਖਬਰ ਜਾਂਦੀ ਕਿ ਤੇਰਾ ਗ੍ਰੀਨ ਕਾਰਡ 22 ਮਿੰਟ ਦੀ ਦੇਖੋ 22 ਮਿੰਟਾਂ ਦੇ ਵਿੱਚ ਕਿੱਦਾਂ ਜ਼ਿੰਦਗੀ ਜਿਹੜੀ ਉਹ ਟੋਟਲੀ ਖਤਮ ਹੀ ਹੋ ਗਈ, ਬਦਲ ਤਾਂ ਕੀ ਗਈ, ਖਤਮ ਹੀ ਹੋ ਗਈ। ਬਾਕੀ ਪਰਿਵਾਰ ਵਾਲਿਆਂ ਦੀ ਬਦਲ ਗਈ। ਸੋ ਸਾਡੇ ਜੀ ਆਫਿਸ ਦੇ ਵਿੱਚ ਮਤਲਬ ਬੰਦੇ ਦੀ ਵੀਡੀਓ ਆ ਜਿਹੜੀ ਉਹ 'ਚ ਵੀ ਹੋਈ ਕਿ ਤੂੰ ਯਾਰ ਪਹਿਲਾ ਬੰਦਾ ਜਿਹੜਾ ਪਹਿਲੀ ਵੀਡੀਓ ਬੰਦੇ ਦੀ ਬਣੀ ਆ, ਪਹਿਲਾ ਬੰਦਾ ਜਿਹੜਾ ਆਇਆ। ਮੈਂ ਕਿਹਾ ਯਾਰ ਦੇਖ ਲਓ ਕਿਹੜੇ ਹਿਸਾਬ ਨਾਲ, ਮੈਂ ਕਿਹਾ ਲਾਈਫ ਦਾ ਤੁਸੀਂ ਦੇਖੋ ਕਿੱਦਾਂ ਪਲੇ ਕਰਦਾ। ਕਈ ਵਾਰੀ ਬੰਦਾ ਮੈਂ ਆਪ ਹੀ ਸੋਚਦਾ, ਮੈਂ ਕਿਹਾ ਯਾਰ ਬੈਟਰ ਸੀਗਾ ਉਰੇ। ਮੈਂ ਕਿਹਾ ਹੁਣ ਬੰਦਾ ਜੋ ਵੀ ਹੈਗਾ ਕਿ ਉਹਦੇ ਹਾਲਾਤ ਆ ਇੰਡੀਆ ਤੋਂ ਆਉਂਦਾ, ਕਿ ਮੈਂ ਕਿਹਾ ਉੱਥੇ ਬੈਟਰ ਸੀਗਾ ਕਿ ਇੱਥੇ ਦੇਖ ਲਓ। ਮੈਂ ਕਿਹਾ ਉਰੇ ਵੀ ਬੜੀ ਬੰਦੇ ਨੇ ਤਰੱਕੀ ਕੀਤੀ ਸੀ, ਕਈ ਸਾਰੇ ਟਰੱਕ ਟਰੁੱਕ ਵਾਲੇ ਸੀਗੇ, ਬੜਾ ਬੰਦੇ ਨੂੰ ਸਪੋਰਟ ਬੜੀ ਸੀਗੀ, ਤੇ ਕਾਫੀ ਬੰਦੇ ਕੰਮ ਵੀ ਉਹਨਾਂ ਆਹੀ ਕਿਉਂਕਿ ਹੁਣ ਖਿਆਲ ਰੱਖਦਾ ਸੀਗਾ, ਸੈਲਮ ਸੁਲਮ ਉਹਨਾਂ ਦੇ ਲਗਾਉਂਦਾ ਸੀਗਾ, ਪੈਸੇ ਵੀ ਐਡਵਾਂਸ ਕਰ ਦਿੰਦਾ ਸੀਗਾ। ਕਾਫੀ ਛੇਤੀ ਬੰਦੇ ਨੇ ਜਿਹੜਾ ਸੀਗਾ ਬੜੀ ਯੰਗ ਉਮਰ 'ਚ ਤਰੱਕੀ ਕੀਤੀ। ਡੀਲ ਕਰਨ ਦਾ ਇਹਦਾ ਪਹਿਲੇ ਦਿਨ ਹੀ ਆਇਆ, ਵਕੀਲ ਵਕੂਲ ਬਦਲ ਕੇ ਆਪਣਾ ਜਿੱਦਾਂ ਆਇਆ ਸੀਗਾ ਆਇਆ। ਕਦੀ ਮਤਲਬ ਤੁਸੀਂ ਕਹਿ ਲਓ ਕਿ ਕੋਈ ਵਿਵਾਦ ਨਹੀਂ, ਮਤਲਬ $1 ਨੂੰ ਲੈ ਕੇ ਨਹੀਂ ਕਦੀ, ਜਿੱਦਾਂ ਸੀਗਾ ਬੰਦੇ ਨੇ ਕਿ ਕੋਈ ਨਹੀਂ ਭਾਈ ਮੈਂ ਕਰ ਦੂੰਗਾ, ਭਾਈ ਮੈਂ ਕਰ ਦੂੰਗਾ। ਤੇ ਜਿਹੜੇ ਕਲਾਇੰਟ ਕਲੂਇੰਟ ਦੇ ਵੀ ਕਈ ਵਾਰੀ ਮਸਲੇ ਮੁਸਲੇ ਜਿਹੜੇ ਪੈਣੇ ਹੋਰ ਵਕੀਲਾਂ ਤੋਂ, ਕਮਿਊਨਿਟੀ ਦੇ ਵਿੱਚ ਆਪਣੀ ਹਰਿਆਣੇ ਦਾ ਬੰਦਾ ਸੀਗਾ ਇਹ, ਤੇ ਆਪਣੀ ਕਮਿਊਨਿਟੀ ਦੇ ਵਿੱਚ ਵੀ ਬੜਾ ਇਹਨੇ ਜੀ ਸਾਥ ਸੂ ਜਿਹੜਾ ਦਿੱਤਾ ਲੋਕਾਂ ਦੇ। ਜਿੱਦਾਂ ਫਸੇ ਫੁਸੇ ਕੋਈ ਕਿਸੇ ਨਾਲ ਧੱਕਾ ਧੁੱਕਾ ਹੋਇਆ ਉਹ ਜਿੱਦਾਂ ਕਾਲ ਕੂਲ ਕਰ ਦਿੰਦਾ ਹੈ ਕਿ ਬਾਈ ਐਸੇ ਜ਼ਰੂਰਤ ਪੜ ਗਈ ਆ ਬਤਾ ਦਿਓ। ਤੇ ਅਨਫੋਰਚੂਨੇਟ ਦੇਖ ਲਓ ਜੀ ਯੰਗ ਬੰਦਾ, ਮੈਂ ਕਿਹਾ ਘਰਦਿਆਂ ਦਾ ਮੁੰਡਾ ਉਰੇ ਮਤਲਬ ਕਿਹੜੇ ਹਿਸਾਬ ਨਾਲ, ਤੇ ਘਰ ਦੇ ਬਾਹਰ ਜਿਹੜਾ ਤੁਸੀਂ ਕਹਿ ਲਓ ਕਿ ਫੂਡ ਫਾਡ ਰੂਮਮੇਟ ਦਾ ਦੇਖ ਫੂਡ ਫਾਡ ਲੈ ਕੇ ਜਿਹੜਾ ਆ ਰਿਹਾ ਸੀਗਾ, ਤੇ ਉਨੇ ਕੁ ਦੇ ਵਿੱਚ ਹੀ ਦੇਖੋ ਗੱਲ ਕਰਦਾ ਤੁਰਿਆ। ਹੁਣ ਜਿੱਦਾਂ ਤੁਸੀਂ ਦੇਖ 22 ਮਿੰਟਾਂ ਦੇ ਵਿੱਚ ਬੰਦੇ ਦੀ ਡੈਥ ਹੋ ਗਈ। ਸੋ ਬਹੁਤ ਅਫਸੋਸਜਨਕ ਘਟਨਾ ਜਿਹੜੀ ਇਹ ਵਾਪਰੀ ਆ। ਸੋ ਚਲੋ ਹੋਪਫੁਲੀ ਇਸ ਦੇ ਜਿਹੜੇ ਕਲਪਰੇਟ ਆ ਉਹਨਾਂ ਦਾ ਪਤਾ ਲੱਗੇ, ਅਸਲ 'ਚ ਕੀ ਵਾਪਰਿਆ, ਸਾਰਾ ਕੁਝ ਕਿਉਂ ਹੋਇਆ, ਉਹਦੇ ਬਾਰੇ ਇਵੈਂਚੁਅਲੀ ਪਤਾ ਲੱਗੂਗਾ। ਜੀ ਟਰਕੀਆਨਾ ਜੀ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਲਈ, ਕਾਲਸ ਲਈਆਂ ਕਾਫੀ ਦਿਨਾਂ ਬਾਅਦ। ਸੋ ਉਸ ਦੇ ਲਈ ਵੀ ਜਿਹੜਾ ਉਹ ਥੈਂਕ ਯੂ। ਤੇ ਆਉਂਦੇ ਵੀਕਸ ਦੇ ਵਿੱਚ ਇੱਦਾਂ ਹੀ ਪ੍ਰੋਗਰਾਮ ਜਿਹੜਾ ਅਪਡੇਟ ਇਮੀਗ੍ਰੇਸ਼ਨ ਦਾ ਚੱਲਦਾ ਰਹੇਗਾ। ਤੇ ਜ਼ਰੂਰ ਸਾਰੇ ਜਾਣੇ ਜਿਹੜੇ ਉਹ ਇਸ ਪ੍ਰੋਗਰਾਮ ਨੂੰ ਦੇਖਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਵੀ ਕਰਿਆ ਕਰੋ, ਤਾਂ ਬਾਕੀ ਅੱਗੇ ਤੋਂ ਅੱਗੇ ਕਰੋ। ਬਾਕੀ ਪੰਜਾਬ ਦੇ ਵਿੱਚ ਜੇ ਤੁਸੀਂ ਇਹ ਪ੍ਰੋਗਰਾਮ ਨੂੰ ਸੁਣਨਾ ਦੇਖਣਾ ਚਾਹੁੰਦੇ ਹੋ ਤਾਂ ਪੰਜਾਬੀ TV USA ਦਾ ਸਾਡਾ YouTube ਚੈਨਲ ਤੇ Facebook ਫੈਨ ਪੇਜ, ਉਸ ਨੂੰ ਜਿਹੜਾ ਉਹ ਜੁਆਇਨ ਕਰ ਲਓ ਤਾਂ ਜੋ ਤੁਸੀਂ ਉੱਥੇ ਵੀ ਇਸ ਪ੍ਰੋਗਰਾਮ ਦੇ ਨਾਲ ਜੁੜ ਸਕੋ। ਮਿਹਰਬਾਨੀ ਅਟਾਰਨੀ ਟਰਕੀਆਨਾ ਜੀ, ਮਿਲਦੇ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।